ਇਸੇ ਤਰ੍ਹਾਂ ਹੀ ਸਰਕਾਰ ਨੇ ਵੀ ਇੱਕ ਅਜਲਾਸ ਜਿਹੜਾ ਉਹ ਸੱਦਿਆ ਹੋਇਆ ਹੈ ਵਿਸ਼ੇਸ਼ ਤੌਰ ਤੇ। ਸੋ ਉਹਦੇ ਵਿੱਚ ਕੀ ਰਾਏ ਬਣਦੀ ਹੈ, ਕੀ ਵਿਚਾਰਾਂ ਆਉਂਦੀਆਂ ਹੈ, ਉਸ ਸਾਰੇ ਨੂੰ ਵਿਚਾਰਨ ਵਾਸਤੇ ਅੱਜ ਆਪਾਂ ਵੀ ਇੱਥੇ ਇਕੱਠੇ ਹੋਏ ਹਾਂ। ਇਹ ਕੋਈ ਕਨਕਲੂਜਨ ਨਹੀਂ ਹੈ ਕਿ ਅੱਜ ਆਪਾਂ ਕੋਈ ਫੈਸਲਾ ਕਰ ਲੈਣਾ ਹੈ ਜਾਂ ਇਹਦਾ ਕੋਈ ਹੱਲ ਕੱਢਣ ਵਾਸਤੇ ਆਪਾਂ ਕੋਈ ਪੱਕਾ ਜਿਹੜਾ ਵਾ ਉਹ ਕੋਈ ਮਨ ਬਣਾ ਲੈਣਾ ਹੈ, ਕੋਈ ਰਾਏ ਦੇ ਦੇਣੀ ਹੈ। ਇਹ ਨਹੀਂ ਹੈ। ਇਹਦੇ ਵੱਖ-ਵੱਖ ਵਿਚਾਰ ਆਉਣਗੇ ਕਿ ਹੋ ਕਿਉਂ ਰਹੀਆਂ, ਕੀ ਕਾਰਨ ਹੈ, ਕੀ ਸਾਜ਼ਿਸ਼ ਹੈ। ਇਹ ਵਿਚਾਰਾਂ ਹੋਣਗੀਆਂ ਤੇ ਇਹਦਾ ਹੱਲ ਕੀ ਹੈ ਕਿ ਇਸ ਮਸਲੇ ਦੇ ਵਿੱਚੋਂ ਅਸੀਂ ਕਿਵੇਂ ਬਾਹਰ ਆ ਸਕਦੇ ਹਾਂ। ਸੋ ਇਹ ਵਿਚਾਰਾਂ ਕਰਨ ਵਾਸਤੇ ਹੁਣ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਆਰੰਭਤਾ ਹੋਵੇਗੀ। ਸਰਦਾਰ ਨਰਾਇਣ ਸਿੰਘ ਜੀ ਚੌੜਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਆ ਕੇ ਵਿਚਾਰ ਸਾਂਝੇ ਕਰਨਗੇ ਔਰ ਉਸ ਤੋਂ ਬਾਅਦ ਅਗਲੇ ਬੁਲਾਰੇ ਦਾ ਨਾਮ ਜਿਹੜਾ ਵਾ ਉਹ ਦੱਸਿਆ ਜਾਵੇਗਾ। ਸਰਦਾਰ ਨਰਾਇਣ ਸਿੰਘ ਜੀ ਚੌੜਾ। परम सत्कारयोग गुरु रूप खालसा जीओ, फतेह प्रवान करो। वाहिगुरु जी का खालसा, वाहिगुरु जी की फतेह। बड़ा संवेदनशील मुद्दा है। श्री गुरु ग्रंथ साहब जी की बेअदबी, अपमान, तिरस्कार ਜਿਹੜਾ ਮਿੱਥ ਕੇ ਕੀਤਾ ਜਾ ਰਿਹਾ ਹੈ। ਉਹਨੂੰ ਕਿਵੇਂ ਰੋਕਿਆ ਜਾਵੇ, ਉਹਦਾ ਸਦੀਵੀ ਹੱਲ ਕੀ ਹੈ, ਇਹ ਸਾਜ਼ਿਸ਼ ਪਿੱਛੇ ਕਿਹੜੀਆਂ ਤਾਕਤਾਂ ਹਨ, ਉਹਨਾਂ ਬਾਰੇ ਗੱਲ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਕੀ ਹੈ। ਖਾਲਸਾ ਪੰਥ ਵਿੱਚ, ਪੂਰੇ ਸਿੱਖ ਜਗਤ ਵਿੱਚ ਤੇ ਪੂਰੀ ਦੁਨੀਆ ਵਿੱਚ ਇਹ ਸਮਝਣਾ ਬੜਾ ਜ਼ਰੂਰੀ। ਫਿਰ ਗੁਰਿਆਈ ਦਸਮ ਪਾਤਸ਼ਾਹ ਨੇ ਕਿਹਨੂੰ ਬਖਸ਼ੀ, ਇਹਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਹੋਲੀ ਬੁੱਕ ਨਹੀਂ। ਇਹ ਜਾਗਤ ਜੋਤ ਸਰਬ ਉੱਚ ਵਿਲੱਖਣ ਨਿਰਾਲਾ ਨਿਆਰਾ ਸ਼ਬਦ ਗੁਰੂ ਹੈ। ਕਿਸੇ ਰਹਿਬਰ ਵੱਲੋਂ ਲਿਖੀ ਗਈ ਜਾਂ ਉਸਦੇ ਚੇਲਿਆਂ ਵੱਲੋਂ ਲਿਖੀ ਗਈ ਕਿਤਾਬ ਦੀ ਤਰ੍ਹਾਂ ਨਹੀਂ। ਇਹਨੂੰ ਗੁਰਿਆਈ ਬਖਸ਼ੀ ਹੈ। ਤੇ ਗੁਰਿਆਈ ਦਾ ਸਿਧਾਂਤ ਕੀ ਹੈ? ਪਹਿਲਾਂ ਤੇ ਆਪਾਂ ਤਿੰਨ ਪ੍ਰਣਾਲੀਆਂ ਨੇ ਜਿਹੜੀਆਂ, ਇੱਕ ਹੈ ਅਵਤਾਰੀ ਪ੍ਰਣਾਲੀ, ਇੱਕ ਪੈਗੰਬਰੀ ਤੇ ਇੱਕ ਸਾਡੀ ਵਿਲੱਖਣ ਗੁਰੂ ਪ੍ਰਣਾਲੀ। ਇੱਥੇ ਇੰਨਾ ਟਾਈਮ ਨਹੀਂ, ਇਹਦੀ ਵਿਆਖਿਆ ਬਹੁਤੀ ਮੈਂ ਨਹੀਂ ਕਰਨੀ। ਸਿਰਫ ਇਹ ਗੱਲ ਤੋਂ ਅਸੀਂ ਅਵੇਸਲੇ ਆ ਕਿ ਗੁਰਿਆਈ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਬਖਸ਼ੀ। ਗੁਰੂ ਗ੍ਰੰਥ ਦੀ ਤਾਬਿਆ ਤੇ ਪਹਿਰੇਦਾਰੀ ਕਰਨੀ ਹੈ ਗੁਰੂ ਖਾਲਸੇ ਨੇ। ਤੇ ਜੇ ਗੁਰੂ ਖਾਲਸਾ ਹੀ ਤਾਬਿਆ ਤੋਂ ਵੀ ਤੇ ਪਹਿਰੇਦਾਰੀ ਤੋਂ ਵੀ ਅਵੇਸਲਾ ਹੋ ਗਿਆ, ਲਾਂਭੇ ਚਲ ਗਿਆ, ਤੇ ਉਹਦਾ ਮਤਲਬ ਕੀ ਹੈ ਕਿ ਅਸੀਂ
ਖੁਦ ਪੰਥ ਦੋਖੀ ਤਾਕਤਾਂ ਨੂੰ, ਗੁਰੂ ਦੋਖੀ ਤਾਕਤਾਂ ਨੂੰ ਮੌਕਾ ਦੇ ਰਹੇ ਹਾਂ ਕਿ ਆਓ ਜੋ ਕਰਨਾ ਚਾਹੁੰਦੇ ਜੇ ਕਰਕੇ ਤੇ ਜਾਓ। ਹੁਣ ਦੂਜਾ ਅਸੀਂ ਯਤਨ ਕਰਦੇ ਹਾਂ, ਬਿਨਾਂ ਸੋਚੇ ਸਮਝੇ ਹੀ ਅਜਿਹੀਆਂ ਗੱਲਾਂ ਕਰਨ ਲੱਗ ਪੈਂਦੇ ਹਾਂ ਜਿਵੇਂ ਸਾਨੂੰ ਸਰਕਾਰਾਂ ਨੇ ਹੀ ਨਿਆਂ ਦੇ ਦੇਣਾ ਹੈ, ਇਨਸਾਫ ਦੇ ਦੇਣਾ ਹੈ, ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇ ਦੇਣੀਆਂ। ਇਹ ਕਦੀ ਨਹੀਂ ਹੋਣਾ, ਕਿਉਂਕਿ ਜਾਗਤ ਜੋਤ ਸਰਬ ਉੱਚ ਨਿਆਰੇ ਨਰਾਲੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਉਸ ਹੈਸੀਅਤ ਨੂੰ ਕਿਸੇ ਕਾਨੂੰਨ ਦੇ ਬੰਧਨ ਵਿੱਚ ਬਣਾਉਣਾ, ਉਹ ਖਾਲਸੇ ਦੀ ਆਜ਼ਾਦ ਹਸਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਦੇ ਉੱਤੇ ਵੱਡੀ ਆਂਚ ਹੈ। ਹੁਣ ਅਸੀਂ ਗੁਰੂ ਸਾਹਿਬਾਨ ਦਾ ਵੀ ਜਨਮ ਦਿਹਾੜਾ ਨਹੀਂ ਮਨਾਉਂਦੇ, ਪ੍ਰਕਾਸ਼ ਦਿਹਾੜਾ ਮਨਾਉਣੇ ਤੇ ਜੋਤੀ ਜੋਤ ਸਮਾਉਣਾ। ਇਹ ਸਾਡੀ ਵਿਲੱਖਣਤਾ ਹੈ, ਉਹ ਜਿਹੜੀ ਹੋਰ ਕਿਤੇ ਵੀ ਨਹੀਂ। ਕਿਸੇ ਧਰਮ ਦਾ, ਕਿਸੇ ਕੌਮ ਦਾ ਨਾਂ ਲੈਣ ਦੀ ਸਾਨੂੰ ਲੋੜ ਨਹੀਂ, ਪਰ ਇਹ ਸਾਡੀ ਵਿਲੱਖਣਤਾ ਹੈ, ਨਿਆਰਾਪਣ। ਤੇ ਹੁਣ ਗਰਿਆਈ ਦੇ ਸਿਧਾਂਤ ਨੂੰ ਸਮਝ ਲਈਏ, ਉਹਦੇ ਉੱਤੇ ਪਹਿਰਾ ਦਈਏ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਰਹੀਏ ਤੇ ਪਹਿਰੇਦਾਰੀ ਕਰੀਏ। ਇੱਕ ਮਿੰਟ ਵੀ ਅਵੇਸਲਾਪਣ ਨਾ ਕਰੀਏ ਤੇ ਕਿਸੇ ਦੀ ਤਾਕਤ ਨਹੀਂ ਕਿ ਉਹ ਅਪਮਾਨ ਕਰਦੇ। ਹੁਣ ਇਹ ਅਪਮਾਨ, ਇਹ ਬੇਅਦਬੀ ਅੱਜ ਨਵੀਂ ਗੱਲ ਨਹੀਂ। ਸਭ ਤੋਂ ਪਹਿਲੀ ਬੇਅਦਬੀ, ਇਹਦਾ ਕਾਰਨ ਕੀ ਹੈ, ਪਿੱਛੇ ਸਾਜ਼ਿਸ਼ ਕੀ ਹੈ? ਸਾਜ਼ਿਸ਼ ਹੈ ਤੇ ਸੋਚ ਹੈ ਦੇਹਧਾਰੀ ਗੁਰੂ ਦੰਭ। ਦੇਹਧਾਰੀ ਗੁਰੂ ਦੰਭ ਨੇ ਸਭ ਤੋਂ ਪਹਿਲੀ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ, ਕਿਉਂਕਿ ਉਹਨਾਂ ਦੀ ਸੋਚ ਹੈ, ਅਸੀਂ ਸਮਝਦੇ ਹਾਂ ਕਿ ਸਾਡਾ ਗੁਰੂ ਸਰਬ ਸਮਰੱਥ ਹੈ, ਤੇ ਉਹ ਕਹਿੰਦੇ ਹਨ ਨਹੀਂ। ਇਹ ਇੱਕ ਉਸੇ ਤਰ੍ਹਾਂ ਦੀ ਕਿਤਾਬ ਹੈ ਕਿ ਸਰਬ ਸਮਰੱਥ ਦੇਹਧਾਰੀ ਗੁਰੂ ਹੀ ਹੋ ਸਕਦਾ ਹੈ। ਸਭ ਤੋਂ ਪਹਿਲੀ ਬੇਅਦਬੀ 1947 ਤੋਂ ਵੀ ਬਹੁਤ ਪਹਿਲਾਂ ਕਿਹਨੇ ਕੀਤੀ ਸੀ? ਜਦੋਂ ਕੂਕਾ ਲਹਿਰ ਚੱਲੀ ਤੇ ਉਹ ਸੀ ਪੰਥ ਦੀ ਚੜ੍ਹਦੀ ਕਲਾ ਲਈ, ਅੰਗਰੇਜ਼ਾਂ ਦਾ ਬੋਰੀਆ ਬਿਸਤਰਾ ਕਰਨ ਲਈ। ਪਰ ਜਦੋਂ ਉਹਦੇ ਵਿੱਚ ਨਿਘਾਰ ਆ ਗਿਆ ਤੇ ਦੇਹਧਾਰੀ ਗੁਰੂ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ, ਤੇ ਉਹਨਾਂ ਨੇ ਪਹਿਲਾਂ ਬੇਅਦਬੀ ਸ਼ੁਰੂ ਕਿਵੇਂ ਕੀਤੀ? ਅਰਦਾਸ 12ਵੀਂ ਪਾਤਸ਼ਾਹੀ, ਜਿਹੜੀ 10ਮ ਪਾਤਸ਼ਾਹ ਦੀ ਰਚਨਾ ਵਾ, ਉਹਦੇ ਵਿੱਚ ਪਾਤਸ਼ਾਹੀ 10ਵੀਂ ਸਾਡਾ ਸਿਧਾਂਤ ਆ, ਤੇ ਉਹ ਪਾਤਸ਼ਾਹੀ 11ਵੀਂ 12ਵੀਂ 13ਵੀਂ ਹੁਣ ਤੇ 14ਵੀਂ 15ਵੀਂ ਤੱਕ ਵੀ ਉਹ ਚਲੇ ਗਿਆ। ਸ਼ਰੇਆਮ ਕਰ ਰਹੇ ਉਹ ਵੀ ਬੇਅਦਬੀ। ਫਿਰ ਉਹਨਾਂ ਨੇ ਕੀਤਾ ਕਿ ਇੱਕ ਪਿੰਡ ਸੀ ਜਿਹਦਾ ਹੁਣ ਮੈਨੂੰ ਨਾਂ ਭੁੱਲ ਗਿਆ, ਮੈਂ ਬਹੁਤ ਛੋਟਾ ਜਿਹਾ ਹੁੰਦਾ ਹਾਂ, 5 ਜਾਂ 4 ਸਾਲ ਦਾ। ਸਾਡੇ ਪਿੰਡ ਦੇ ਵਿੱਚ ਇੱਕ ਸਿੰਘ ਆਇਆ ਸੀ, ਉਹਨੇ ਉਹ ਗੱਲ ਸੁਣਾਈ ਕਥਾ ਕਰਦਿਆਂ, ਤੇ ਮੈਂ ਉਹ ਸੁਣੀ। ਆਂਦਾ ਕਿ ਉਹਨੇ ਕਹਿਣਾ ਸ਼ੁਰੂ ਕਰਤਾ ਕਿ ਸਾਡਾ ਗੁਰੂ ਸਮਰੱਥਾ ਤਾਕਤਵਰ ਆ, ਤੇ ਸਿੱਖਾਂ ਨੇ ਆਖਿਆ ਨਹੀਂ ਸਾਡਾ ਗੁਰੂ। ਉਹ ਛੇਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੋਇਆ ਸੀ, ਉਹ ਸਰੂਪ ਦੇ ਉੱਤੇ ਬਹਿ ਗਿਆ। ਆਂਦਾ ਜੇ ਇਹਦੇ ਤਾਕਤ ਆ ਤੇ ਮੈਨੂੰ ਕਰੋ ਲਾਂਬੇ, ਤੇ ਤੁਸੀਂ ਸਾਡੇ ਗੁਰੂ ਤੇ ਬਹਿ ਕੇ ਵਿਖਾਓ ਜੇ ਉਹ ਤੁਹਾਡੀ ਧੌਣ ਨਾਲ ਲਾ ਦੇ। ਹੁਣ ਇਹ ਮੈਨੂੰ ਯਾਦ ਨਹੀਂ ਕਿ ਉਹਦਾ ਸਿੰਘਾਂ ਨੇ ਉੱਥੇ ਹੀ ਸਿਰ ਲਾ ਦਿੱਤਾ ਕਿ ਜਾਂ ਉਹਨੂੰ ਕੋਈ ਸਜ਼ਾ ਦਿੱਤੀ ਜਾਂ ਨਾ ਦਿੱਤੀ, ਲੇਕਿਨ ਇਹ ਦੇਹਧਾਰੀ ਗੁਰੂ ਦੰਭ ਤੋਂ ਹੀ ਇਹ ਬੇਅਦਬੀਆਂ ਆਰੰਭ ਹੋਈਆਂ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਇਹ ਸਾਬਤ ਕਰਨਾ ਕਿ ਸਰਬ ਸਮਰੱਥ ਦੇਹਧਾਰੀ ਗੁਰੂ ਹੀ ਆ, ਤੁਹਾਡਾ ਗੁਰੂ ਗ੍ਰੰਥ ਸਾਹਿਬ ਨਹੀਂ। ਉਸ ਤੋਂ ਬਾਅਦ
ਫਿਰ ਜਿੰਨੇ ਦੇਹਧਾਰੀ ਗੁਰੂ ਦੰਭ ਸੀ, ਇੱਕ ਆਰਟੀਕਲ ਛਪਿਆ ਸੀ ਜਦੋਂ 78 ਦਾ ਸਾਕਾ ਆਇਆ ਅਜੀਤ ਅਖਬਾਰ ਦੇ ਵਿੱਚ ਕਿ ਕਿਵੇਂ ਨਕਲੀ ਨਿਰੰਕਾਰੀਆਂ ਨੂੰ VIP ਦਾ ਦਰਜਾ ਦੇ ਦਿੱਤਾ ਗਿਆ, ਤੇ ਜਦੋਂ ਇਹ ਬਾਹਰ ਜਾਂਦੇ ਸੀ, ਵਿਦੇਸ਼ਾਂ ਦੇ ਵਿੱਚ ਜਾਂਦੇ ਸੀ, ਉਦੋਂ ਵੀ ਇਹਨਾਂ ਨੂੰ ਇੱਥੋਂ ਦੀ ਸਰਕਾਰ ਸਰਪ੍ਰਸਤੀ ਵੀ ਦਿੰਦੀ ਸੀ ਤੇ ਇੱਕ ਲੈਟਰ ਲਿਖ ਕੇ ਉਹ ਸਰਕਾਰ ਨੂੰ ਭੇਜਦੀ ਕਿ ਸਾਡਾ VIP ਆ, ਉਹਦੇ ਨਾਲ VIP ਵਾਲੀ ਟ੍ਰੀਟਮੈਂਟ ਹੁੰਦੀ। ਸੋ ਉਹ ਕਾਂਡ ਵੀ ਤੁਹਾਡੇ ਸਾਹਮਣੇ ਆ। ਉਹਨਾਂ ਨੇ ਵੀ ਜੋ ਕੀਤਾ, ਤੇ ਜਿਹੜਾ ਇੱਕ ਨਵਾਂ ਮੋੜ ਆਇਆ ਉਹ ਆਇਆ ਡੇਰਾ ਸਰਸਾ ਦਾ, ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਕਰਕੇ ਤੇ ਫਿਰ ਅੱਗੇ ਬਰਗਾੜੀ ਦੇ ਵਿੱਚ ਅੰਗ ਖਿਲਾਰੇ ਗਏ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਮਝਣਾ, ਇੱਕ ਹੈ ਅਧਿਆਤਮਕਤਾ, ਇੱਕ ਹੈ ਵਰਣਾਤਮਕਤਾ। ਗੁਰਿਆਈ ਗੁਰੂ ਗ੍ਰੰਥ ਤੇ ਪੰਥ ਨੂੰ ਬਖਸ਼ੀ ਹੈ, ਪਰ ਪਤਾ ਨਹੀਂ ਕਿਵੇਂ ਤੇ ਕਦੋਂ, ਜਿਹੜਾ ਆਪਾਂ ਦੋਹਰਾ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ, ਜਿਹੜੀਆਂ ਪੁਰਾਤਨ ਲਿਖਤਾਂ ਹਨ ਗੁਰੂ ਕੀਆਂ ਸਾਖੀਆਂ ਜਾਂ ਸਿੱਖ ਰਹਿਤਨਾਮੇ, ਉਹਨਾਂ ਵਿੱਚ ਕੀ ਲਿਖਿਆ ਹੈ? ਉਹਨਾਂ ਵਿੱਚ ਖਾਲਸੇ ਨੂੰ ਦੇਹ ਮੰਨਿਆ ਗਿਆ ਹੈ। ਹੁਣ ਆਪਾਂ ਕੀ ਪੜ੍ਹਦੇ ਹਾਂ? ਜਿਹੜਾ ਗਿਆਨੀ ਗਿਆਨ ਸਿੰਘ ਦੀ ਪੰਥ ਪ੍ਰਕਾਸ਼ ਦੇ ਵਿੱਚ ਦੋਹਰਾ ਲਿਖਿਆ ਗਿਆ ਹੈ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਉਹਦੀ ਕਵਿਤਾ ਹੈ, ਪਰ ਇਹ ਪੰਥ ਨੇ ਕਦੋਂ ਪ੍ਰਵਾਨ ਕਰ ਲਈ? ਇਹ ਵਿਦਵਾਨਾਂ ਦਾ ਕੰਮ ਹੈ ਕਿ ਉਹ ਇਹਦਾ ਨਿਰਣਾ ਕਰਨ। ਲੇਕਿਨ ਜਿਹੜੀਆਂ ਪੁਰਾਤਨ ਲਿਖਤਾਂ ਹਨ ਗੁਰੂ ਕੀਆਂ ਸਾਖੀਆਂ, ਸਿੱਖ ਰਹਿਤਨਾਮੇ, ਉਹਦੇ ਵਿੱਚ ਕੀ ਹੈ? ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਜਿਹੜਾ ਸਰੀਰ ਆ, ਜਿਹਨੇ ਪਹਿਰੇਦਾਰੀ ਕਰਨੀ ਆ ਤੇ ਤਾਬਿਆਂ ਵਿੱਚ ਰਹਿਣਾ, ਜੇ ਗੁਰੂ ਗ੍ਰੰਥ ਤੇ ਪੰਥ ਨੂੰ ਵੱਖਰੇ ਵੱਖਰੇ ਕਰ ਦਈਏ ਤੇ ਗਰਾਈ ਦਾ ਸਿਧਾਂਤ ਕਾਇਮ ਨਹੀਂ ਰਹਿੰਦਾ। ਇਹਦੇ ਵਿੱਚ ਸਾਨੂੰ ਵਿਸਲਾਪਣ ਦੂਰ ਕਰਨਾ ਪਵੇਗਾ। ਇੱਕ ਪਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਤਾਬਿਆਂ ਤੋਂ ਤੇ ਪਹਿਰੇਦਾਰੀ ਤੋਂ ਲਾਂਭੇ ਨਹੀਂ ਹੋਣਾ ਚਾਹੀਦਾ। ਜੇ ਹੋਵਾਂਗੇ ਤੇ ਮੌਕਾ ਦੇ ਰਹੇ ਹੋ। ਹੁਣ ਗੁਰੂ ਗ੍ਰੰਥ ਸਾਹਿਬ ਦੇ ਦੋ ਰੂਪ ਨੇ, ਇੱਕ ਹੈ ਅਧਿਆਤਮਕ ਤੇ ਇੱਕ ਹੈ ਵਰਣਾਤਮਕ। ਅਧਿਆਤਮਕ, ਹੁਣ ਕਈ ਸਾਡੇ ਵਿੱਚੋਂ ਹੀ ਕਹੀ ਜਾਂਦੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਅਧਿਆਤਮਕ ਹੈ, ਰੂਹਾਨੀਅਤ ਹੈ, ਤੇ ਰੂਹਾਨੀਅਤ ਦੀ ਬੇਅਦਬੀ ਹੋ ਹੀ ਨਹੀਂ ਸਕਦੀ। ਹਾਂ, ਉਹਦੀ ਨਹੀਂ ਹੋ ਸਕਦੀ, ਪਰ ਜਿਹੜਾ ਵਜੂਦ ਹੈ ਵਰਣਾਤਮਕ ਹੈ, ਜਿਹਦੇ ਵਿੱਚ ਕਾਗਜ਼ ਵੀ ਹੈ, ਜਿਹਦੇ ਵਿੱਚ ਅੱਖਰ ਵੀ ਹਨ, ਜਿਹਦੇ ਵਿੱਚ ਲਗਾ ਮਾਤਰਾ ਵੀ ਹਨ, ਜਿਹੜਾ ਦਾ ਵਰਣਾਤਮਕ ਰੂਪ ਹੈ, ਉਹ ਕੀ ਹੈ? ਗੁਰੂ ਗ੍ਰੰਥ ਸਾਹਿਬ ਦਾ ਵਜੂਦ। ਉਹਦੀ ਬੇਅਦਬੀ ਹੋ ਸਕਦੀ ਹੈ, ਉਹ ਕੀਤੀ ਹੈ, ਕੀਤੀ ਜਾ ਰਹੀ ਹੈ। ਪਰ ਇਹ ਗੱਲ ਕਹਿ ਕੇ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ, ਜਿੰਨੇ ਸਿੱਖਾਂ ਦਾ ਕਤਲੇਆਮ ਕੀਤਾ, ਉਹ ਖੱਟੜਾ ਸੀ, ਉਹਨੂੰ ਬੁਲਾ ਕੇ ਤੇ ਉੱਥੇ ਉਹ ਕਰਾ ਰਹੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਹੇਠ, ਵੀ ਇਹ ਦੱਸੇਗਾ। ਤੇ ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿ ਰਹੀ ਆ ਮਾਝੀ ਮੂੰਜੀ ਕੋਈ ਬੇਅਦਬੀ ਨਹੀਂ ਹੋ ਸਕਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਹੀ ਨਹੀਂ ਸਕਦੀ। ਸੋ ਖਾਲਸਾ ਜੀ, ਸਾਨੂੰ ਚੁਣੌਤੀ ਕਿਹਨੇ ਦਿੱਤੀ ਆ? ਦੇਹਧਾਰੀ ਗੁਰੂ ਦੰਭ ਨੇ। ਉਹਨੂੰ ਸਰਪ੍ਰਸਤੀ ਕਿਹਨੇ ਦਿੱਤੀ ਆ? ਸਰਕਾਰ ਨੇ, ਸਟੇਟ ਨੇ, ਜਿਹੜੀ ਸਾਨੂੰ ਆਪਣੇ ਦੁਸ਼ਮਣ ਮੰਨਦੀ ਆ। ਤੇ ਅਸੀਂ ਉਹਦੇ ਤੋਂ ਜੇ ਕੋਈ ਆਸ ਰੱਖਾਂਗੇ, ਉਮੀਦ ਰੱਖਾਂਗੇ, ਤੇ ਇਹ ਗੱਲ ਕਦੇ ਵੀ ਸਿਰੇ ਨਹੀਂ ਚੜ੍ਹਨੀ, ਸਾਨੂੰ ਨਿਆਂ ਨਹੀਂ ਮਿਲਣਾ। ਕਿਉਂਕਿ 2015 ਤੋਂ ਲੈ ਕੇ 2025 ਤੱਕ 597
FIR ਦਰਜ ਹੋਈਆਂ ਨੇ ਜਿਹੜੀਆਂ ਉਹਨਾਂ ਦੇ ਰਿਕਾਰਡ ਦੇ ਮੁਤਾਬਕ, ਜਿਹੜੀਆਂ ਨਹੀਂ ਹੋਈਆਂ ਉਹ ਪਤਾ ਨਹੀਂ ਕਿੰਨੀਆਂ ਕਿਆ। ਉਹਨਾਂ ਵਿੱਚੋਂ ਨਿਰਣਾ ਕੀ ਨਿਕਲਿਆ, 44 ਕੇਸਾਂ ਵਿੱਚ ਸਜ਼ਾ ਮਿਲੀ ਹੈ। 597 ਵਿੱਚੋਂ 44 ਕੇਸਾਂ ਵਿੱਚ। ਤੇ ਕਿੰਨੀ ਕਨਵੈਕਸ਼ਨ ਰੇਟ ਕਿੰਨਾ ਬਣਦਾ ਵਾ? 7.3%। ਹੁਣ 99 ਕੇਸ ਜਿਹੜੇ ਉਹ ਬਰੀ ਕਰ ਦਿੱਤੇ, 83 ਕੇਸ ਰੱਦ ਕਰ ਦਿੱਤੇ, ਪੁਲਿਸ ਨੇ ਰੱਦ ਕਰ ਦਿੱਤੇ। 37 ਕੇਸ ਜਿਹੜੇ ਅਕਿਊਟ ਸਨ ਉਹਨਾਂ ਨੇ FIR ਕਵੈਸ਼ ਕਰਨ ਵਾਸਤੇ ਰੇਟ ਲਾਈ ਤੇ ਉਹ ਅਦਾਲਤਾਂ ਨੇ ਕਵੈਸ਼ ਕਰ ਦਿੱਤੇ। 102 ਕੇਸ ਅਜੇ ਅਨਟ੍ਰੇਸਡ ਨੇ, ਜਿਨ੍ਹਾਂ ਦਾ ਨਾ ਸਰਕਾਰ, ਨਾ ਪੁਲਿਸ ਤੇ ਨਾ ਖੁਦ ਖਾਲਸਾ ਪੰਥ ਸੁਰਾਗ ਲੱਭ ਸਕਿਆ ਕਿ ਇਹ ਦੋਸ਼ੀ ਕੌਣ ਨੇ। 131 ਕੇਸ ਅਜੇ ਅਦਾਲਤਾਂ ਵਿੱਚ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਤੇ 101 ਕੇਸ ਜਿਹੜੇ ਨੇ ਉਹਨਾਂ ਦੀ ਜਾਂਚ ਅਜੇ ਜਾਰੀ ਹੈ। ਅਜੇ ਜਾਂਚ ਹੀ ਮੁਕੰਮਲ ਨਹੀਂ ਹੋਈ, ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹ ਜਾਰੀ। ਹੁਣ ਜਿਹੜਾ ਜਦੋਂ ਗੱਲ ਸਾਹਮਣੇ ਆ ਗਈ ਸੀ ਕਿ ਜਿਹੜਾ ਬਰਗਾੜੀ ਵਾਲਾ, ਬਹਿਬਲ ਕਲਾਂ ਵਾਲਾ, ਜਵਾਹਰ ਸਿੰਘ ਵਾਲਾ ਬੇਅਦਬੀ ਦਾ ਸਭ ਤੋਂ ਦੁਖਦਾਈ ਕਾਂਡ ਆ, ਉਹਦੇ ਪਿੱਛੇ ਕੌਣ ਆ? ਉਹ ਸੀ ਡੇਰਾ ਸਰਸਾ। ਤੇ ਡੇਰਾ ਸਰਸਾ ਦੇ ਸਟੇ ਲੈ ਲਿਆ ਜਦੋਂ ਸੁਪਰੀਮ ਕੋਰਟ ਨੇ ਅਕਤੂਬਰ 2024 ਦੇ ਵਿੱਚ। ਇਹ ਨਹੀਂ ਕਿ ਸਰਕਾਰ ਕੋਈ ਹੋਰ ਯਤਨ ਨਹੀਂ ਕਰ ਸਕਦੀ ਸੀ। ਸਟੇ ਤੜਾਉਣ ਦਾ ਯਤਨ ਹੀ ਨਹੀਂ ਕੀਤਾ ਸਰਕਾਰ ਨੇ। ਕੋਈ ਸਰਕਾਰ ਦਾ ਉਥੇ ਵਕੀਲ ਕਦੀ ਵੀ ਪੇਸ਼ ਨਹੀਂ ਹੋਇਆ। ਉਹ ਖਾਲਸਾ ਪੰਥ ਨਹੀਂ ਤੜਾਇਆ। ਤੇ ਫੇਰ ਸਰਕਾਰ ਨੇ ਜਦੋਂ ਉਹ ਸਟੇ ਟੁੱਟ ਗਿਆ ਤੇ ਟ੍ਰਾਇਲ ਚਲਾਉਣ ਦੀ ਆਗਿਆ ਦੇਤੀ ਸੁਪਰੀਮ ਕੋਰਟ ਨੇ। ਤੇ ਫੇਰ ਸਰਕਾਰ ਨੇ, ਪੰਜਾਬ ਸਰਕਾਰ ਨੇ ਵੀ 2024 ਦੇ ਅਕਤੂਬਰ ਮਹੀਨੇ ਦੇ ਵਿੱਚ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ, ਪਰ ਉਹ ਚੱਲਿਆ ਅਜੇ ਤੱਕ ਵੀ ਨਹੀਂ ਚੱਲਿਆ। ਸੋ ਇਸ ਕਰਕੇ ਸਾਨੂੰ ਸਰਕਾਰੀ ਕਾਨੂੰਨਾਂ ਤੋਂ, ਸਰਕਾਰਾਂ ਤੋਂ, ਹਿੰਦ ਸਟੇਟ ਤੋਂ, ਪੰਜਾਬ ਸਰਕਾਰ ਤੋਂ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ। ਫਿਰ ਅਸੀਂ ਮੋਰਚੇ ਵੀ ਲਾ ਲੈਂਦੇ ਹਾਂ। ਉਹ ਜਿਹੜੀ ਸਰਕਾਰ, ਜਿਹੜੀ ਸਟੇਟ ਸਾਡੀ ਨੌਜਵਾਨੀ ਨੂੰ ਦਾਣਿਆਂ ਵਾਂ ਗੋਲੀਆਂ ਨਾਲ ਭੁੰਦੀ ਆ, ਜੇ ਇੱਕ ਬੰਦਾ ਮਰਨ ਵਰਤ ਰੱਖ ਦੇਗਾ ਕਿ ਸਾਡੀ ਆਹ ਮੰਗ ਪੂਰੀ ਕਰ ਲਓ, ਸਾਡੇ ਬੰਦੀ ਸਿੰਘ ਰਿਹਾ ਕਰ ਦਿਓ, ਤੇ ਉਹ ਕਰਨਗੇ? ਬਿਲਕੁਲ ਨਹੀਂ ਕਰਨਗੇ। ਤੇ ਜੇ ਅਸੀਂ ਇਹ ਉਮੀਦ ਲਾਈ ਬੈਠੇ ਹਾਂ ਕਿ ਸਰਕਾਰ ਕਾਨੂੰਨ ਸਖਤ ਬਣਾ ਦੇ, ਇਹ ਮੰਗ ਰੱਖੀਏ, ਤੇ ਸਰਕਾਰ ਕਾਨੂੰਨ ਕਿਹੜਾ ਬਣਾਇਆ ਤੇ ਕਦੋਂ ਬਣਾਇਆ? 2008 ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਣਿਆ ਤੇ ਉਹਦੀ ਮੰਗ ਕਿਹਨੇ ਕੀਤੀ? ਸਾਡੀ ਸ਼੍ਰੋਮਣੀ ਕਮੇਟੀ ਨੇ। ਤੇ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਕਿੱਥੋਂ ਤੱਕ ਆ? ਪੰਜਾਬ। ਉਹਦੇ ਵਿੱਚ ਚੰਡੀਗੜ੍ਹ ਵੀ ਨਹੀਂ, ਕਿਉਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਨਹੀਂ ਚੱਲਦਾ, ਉੱਥੇ ਚੰਡੀਗੜ੍ਹ ਪ੍ਰਸ਼ਾਸਨ ਚੱਲਦਾ। ਹਰਿਆਣੇ ਵਿੱਚ ਵੀ ਨਹੀਂ, ਭਾਵੇਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈਗਾ ਸੀ ਉੱਥੋਂ ਤੱਕ, ਹੁਣ ਵੱਖਰੀ ਕਮੇਟੀ ਬਣ ਗਈ। ਤੇ ਕਿਉਂ ਨਹੀਂ? ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਜਿਹੜਾ ਪੂਰੇ ਸਿੱਖ ਜਗਤ ਦੇ ਵਿੱਚ ਲਾਗੂ ਹੁੰਦਾ, ਉਹਨਾਂ ਤੇ ਸਿਰਫ ਸ਼੍ਰੋਮਣੀ ਕਮੇਟੀ ਨੇ ਇਹ ਐਕਟ ਆਪ ਬੇਨਤੀ ਕਰਕੇ ਪੰਜਾਬ ਸਰਕਾਰ ਕੋਲੋਂ ਇਸ ਕਰਕੇ ਬਣਵਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਅਧਿਕਾਰ ਜਿਹੜਾ ਵਾ, ਕਿਉਂਕਿ ਕਈ ਜਿਹੜੇ ਹੋਰ ਪਬਲਿਸ਼ਰ ਸਨ ਉਹ ਕਈ ਬੇਅਦਬੀ ਵਾਲੀਆਂ ਗੱਲਾਂ ਕਰ ਰਹੇ ਸਨ, ਤੇ ਇਹ ਚਲੋ ਚੰਗਾ ਕਦਮ ਸੀ, ਪਰ ਉੱਥੇ ਐਕਟ ਬਣਾਉਣ ਦੀ ਕੀ ਲੋੜ? ਜਦੋਂ ਐਕਟ ਬਣ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਨਹੀਂ ਬੇਅਦਬੀ ਹੋਈ, ਉੱਥੇ ਸਰੂਪ ਲਾਪਤਾ ਨਹੀਂ ਹੋਏ, ਸਭ ਕੁਝ ਉਸੇ ਤਰ੍ਹਾਂ ਹੀ ਜਿਉਂ ਤਿਉਂ ਚੱਲ ਰਿਹਾ, ਇਹਦੇ ਨਾਲ ਕੱਖ ਨਹੀਂ ਬਣਨਾ। ਤੇ ਜਿਹੜਾ ਹੁਣ ਵੀ 13 ਅਪ੍ਰੈਲ ਨੂੰ ਇਹਨਾਂ ਨੇ ਵਿਸ਼ੇਸ਼ ਅਜਲਾਸ ਸੱਦਿਆ ਕਿ ਐਕਟ ਦੇ ਵਿੱਚ ਸੋਧ ਕਰਕੇ
ਸਖਤ ਸਜ਼ਾ ਦਿੱਤੀ ਜਾਵੇਗੀ। ਉਹ ਬਣ ਜਾਏ, ਪਰ ਕਾਨੂੰਨ ਨੂੰ ਲਾਗੂ ਕਿਹਨੇ ਕਰਨਾ? ਜਿਹਨਾਂ ਲਾਗੂ ਕਰਨਾ ਸੀ ਉਹਨਾਂ ਦਾ ਤਾਂ ਮੈਂ ਤੁਹਾਨੂੰ ਦੱਸਤਾ। ਭਾਈ ਹੁਣ ਤੱਕ ਕੀ ਹੋਇਆ? 7.3% ਸਜ਼ਾਵਾਂ ਹੋਈਆਂ ਜੇ, ਤੇ ਸਜ਼ਾਵਾਂ ਵੀ ਕਿੰਨੀਆਂ? ਕਿਸੇ ਨੂੰ 3 ਸਾਲ, ਕਿਸੇ ਨੂੰ 4 ਸਾਲ। ਤੇ ਜੇ ਆਈਪੀਸੀ ਤਹਿਤ ਜਾਂ ਹੁਣ ਬੀਐਨਐਸ ਬਣ ਗਿਆ, ਜੇ ਉਹਦੀ ਕਿਸੇ ਧਾਰਾ ਜਿੰਨੀ ਸਜ਼ਾ ਦਾ ਆਪਣੇ ਇਸ ਐਕਟ ਦੇ ਵਿੱਚ ਪ੍ਰਬੰਧ ਕਰਦੇ ਆ, ਤੇ ਉਹ ਤੇ ਖਾਲਸਾ ਜੀ ਸਟੇਟ ਨੇ ਮਨਜ਼ੂਰ ਹੀ ਨਹੀਂ ਕਰਨਾ। ਤੇ ਇਹ ਕਦੋਂ ਬਣਨਾ, ਕਦੋਂ ਸਿਰੇ ਚੜਨਾ, ਇਹਦੀ ਉਮੀਦ ਸਾਨੂੰ ਬਹੁਤੀ ਨਹੀਂ ਲਾਉਣੀ ਚਾਹੀਦੀ। ਸਾਡੇ ਕੋਲ ਤਾਂ ਸਿਰਫ ਇੱਕੋ ਇੱਕ ਹੱਲ ਹੈ ਕਿ ਭਾਈ ਨੰਦ ਲਾਲ ਦੇ ਤਨਖਾਹਨਾਮੇ ਵਿੱਚ ਲਿਖਿਆ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਗ ਕੁਰਬਾਨ। ਇਹ ਕਿਹਦੀ ਸਜ਼ਾ ਵਾ? ਨਿੰਦਿਆ ਦੀ। ਤੇ ਬੇਅਦਬੀ ਤੇ ਉਹ ਤੋਂ ਬਹੁਤ ਵੱਡੀ ਗੱਲ ਆ। ਜੇ ਕਿਸੇ ਦੀ ਜ਼ਰੂਰਤ ਨਹੀਂ, ਹਾਂ, ਜਿਨ੍ਹਾਂ ਨੇ ਖਾਲਸਾਈ ਰਵਾਇਤਾਂ ਦੇ ਪਹਿਰੇਦਾਰ ਬਣ ਕੇ ਬੇਅਦਬੀ ਨੂੰ ਠੱਲਣ ਦਾ ਯਤਨ ਕੀਤਾ, ਉਹਨਾਂ ਜੇਲ੍ਹਾਂ ਵਿੱਚ ਵੀ ਇਹ ਕਾਰਵਾਈ ਕਰ ਦਿੱਤੀ। ਉਹ ਤੁਹਾਡੇ ਸਾਹਮਣੇ ਹੁਣ ਦੱਸਣ ਦੀ ਲੋੜ ਨਹੀਂ। ਮੈਂ ਇੱਕ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰਾਮ ਦੀਵਾਲੀ ਦੇ ਵਿੱਚ ਇੱਕ ਬੇਅਦਬੀ ਦਾ ਕੇਸ ਹੋਇਆ ਸੀ, ਤੇ ਉਹਨਾਂ ਨੂੰ ਟਾਰਚਰ ਪੁਲਿਸ ਨੇ ਇਸ ਕਰਕੇ ਨਹੀਂ ਕੀਤਾ ਕਿ ਤੁਸੀਂ ਬੇਅਦਬੀ ਕੀਤੀ ਆ, ਇਸ ਕਰਕੇ ਕੀਤਾ ਕਿ ਉਹ ਜਿਹਦਾ ਨਾਂ ਲੈ ਰਹੇ ਸੀ, ਕਿਸੇ ਅਕਾਲੀ ਲੀਡਰ ਦਾ ਨਾਂ ਲੈ ਰਹੇ ਸੀ, ਕਿ ਉਹਨੇ ਸਾਡੇ ਕੋਲੋਂ ਕਰਾਈ ਆ, ਕਹਿ ਕੇ ਸਾਨੂੰ ਕਿਹਾ ਕਿ ਤੁਸੀਂ ਬੇਅਦਬੀ ਕਰ ਦਿਓ। ਉਹ ਅੰਦਰ ਚਲ ਗਏ। ਜਦੋਂ ਅੰਦਰ ਚਲ ਗਏ ਤੇ ਉਹਨਾਂ ਨੂੰ ਸਜ਼ਾ ਵੀ ਹੋ ਗਈ। ਸਜ਼ਾ ਥੋੜੀ ਥੋੜੀ ਹੀ, ਤੇ ਖਾਲਸਾ ਹੀ ਸਜ਼ਾ ਦੇਣ ਵਾਲੇ ਵੀ ਉੱਥੇ ਹੀ ਹਨ। ਉਹਨਾਂ ਨੇ ਚੁੱਪ ਚਪੀਤੇ ਹੀ ਉਹਨਾਂ ਨੂੰ ਸਜ਼ਾ ਦੇ ਦਿੱਤੀ। ਉਹ ਜੀਂਦੇ ਤੇ ਬੇਸ਼ੱਕ ਬਚ ਗਏ, ਪਰ ਉਹ ਜ਼ਿੰਦਗੀ ਜਿਉਣ ਜੋਗੇ ਨਹੀਂ, ਅਪਾਹਜ ਨੇ। ਤੇ ਇਸੇ ਤਰ੍ਹਾਂ ਹੋਰ ਵੀ ਖਾਲਸਾ ਜੀ ਇੱਕੋ ਇੱਕ ਹੱਲ, ਗਰਿਆਈ ਦੇ ਸਿਧਾਂਤ ਨੂੰ ਸਮਝੀਏ, ਪਹਿਰੇਦਾਰੀ ਵਿੱਚ ਹਮੇਸ਼ਾ ਰਹੀਏ, ਤਾਬਿਆਂ ਤੋਂ ਕਦੇ ਵਿਸਲੇ ਨਾ ਹੋਈਏ, ਤੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਏ ਕਿ ਜਿਹੜਾ ਗੁਰੂ ਘਰ ਤੇ ਉੱਥੋਂ ਦੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਤੇ ਪਹਿਰੇਦਾਰੀ ਤੋਂ ਅਵੇਸਲੀ ਰਹਿੰਦੀ ਆ, ਪਹਿਰੇਦਾਰੀ ਨਹੀਂ ਕਰਦੀ, ਉਹਦੇ ਉੱਤੇ ਖਾਲਸਾਈ ਰਵਾਇਤਾਂ ਅਨੁਸਾਰ ਐਕਸ਼ਨ ਲਿਆ ਜਾਵੇਗਾ। ਇਹ ਕਿਉਂ ਨਹੀਂ ਕਰ ਸਕਦੇ ਆਪਾਂ? ਹੁਣ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਪੰਜਾਬ ਤੱਕ ਆ, ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਵੀ ਪੰਜਾਬ ਤੱਕ ਆ। ਹਰਿਆਣੇ ਦੇ ਵਿੱਚ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਇਹ ਐਕਟ ਬਣਿਆ, ਤੇ ਉਹਨੂੰ ਵੀ ਚੁਣੌਤੀ ਦਿੱਤੀ ਗਈ। ਬੇਸ਼ੱਕ ਬਹੁਤੇ ਸਿੱਖਾਂ ਨੇ ਚੁਣੌਤੀ ਨਹੀਂ ਦਿੱਤੀ, ਲੇਕਿਨ ਯਤਨ ਕੀਤੇ ਗਏ। ਫਿਰ ਅਕਾਲ ਤਖਤ ਸਾਹਿਬ ਤੋਂ ਹੀ ਹੁਕਮਨਾਮਾ ਜਾਰੀ ਕਰਨਾ ਪਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਹੋਰ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਛਾਪੇ। ਇਸ ਕਰਕੇ ਸਾਨੂੰ ਕਦਮ ਚੁੱਕਣੇ ਚਾਹੀਦੇ ਹਨ, ਜਿਹੜੇ ਕਦਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ, ਸਰਬ ਵਿਆਪਕਤਾ, ਅਧਿਆਤਮਕਤਾ, ਗਰਿਆਈ ਦੇ ਸਿਧਾਂਤ, ਨਿਆਰੇਪਣ, ਨਰਾਲੇਪਣ ਨੂੰ ਕਾਇਮ ਰੱਖਦੇ ਹੋਣ। ਤੇ ਅਜਿਹੇ ਕਿਸੇ ਵੀ ਗੱਲ ਦੀ ਸਾਨੂੰ ਸਰਕਾਰ ਤੋਂ ਮੰਗ ਨਹੀਂ ਕਰਨੀ ਚਾਹੀਦੀ ਜਿਹੜੀ ਮੰਗ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਨੂੰ ਆਂਚ ਪਹੁੰਚਾਉਂਦੀ ਹੋਵੇ। ਹੁਣ ਪਿੱਛੇ ਜੇ ਇੱਕ ਸਮਾਗਮ ਹੋਇਆ ਸੀ, ਉੱਥੇ ਇੱਕ ਸਰਕਾਰ ਦਾ ਨੁਮਾਇੰਦਾ ਵੀ ਉੱਥੇ ਐਮਐਲਏ ਸੀ, ਉਹ ਆਇਆ, ਭਾਈ ਕੰਵਰ ਸਿੰਘ ਵੀ। ਆਂਦਾ ਅਸੀਂ ਫਸ ਗਏ ਹਾਂ ਤੇ ਸਾਨੂੰ ਕੱਢੋ ਕਿ ਅਸੀਂ ਕਿਵੇਂ ਉਹਦੇ ਵਿੱਚੋਂ ਨਿਕਲੀਏ। ਉੱਥੇ ਗੱਲ ਚੱਲੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਨੂੰ ਵੀ ਦਰਜਾ ਜੇ ਦਿੱਤਾ ਗਿਆ ਤੇ ਉਹ ਖਾਲਸਾ ਪੰਥ ਜਿਹੜਾ ਪ੍ਰਵਾਨ ਨਹੀਂ ਕਰੇਗਾ। ਉਹਦਾ ਪਰ ਅਸੀਂ ਕੀ ਕਰੀਏ? ਸਾਰੇ ਕਹਿੰਦੇ ਆ ਕਿ ਜਿਹੜੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜ਼ਾ ਵਾ, ਉਹ ਜੀ ਸਜ਼ਾ ਦੂਜਿਆਂ ਦੀ ਵੀ ਦਿੱਤੀ ਜਾਏ। ਸਾਡਾ ਗੁਰੂ ਗ੍ਰੰਥ ਆ, ਉਹ ਹੋਲੀ ਬੁੱਕ ਆ, ਅਸੀਂ ਉਹਨਾਂ ਦਾ ਵੀ ਸਨਮਾਨ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ
ਪੂਰੀ ਮਨੁੱਖਤਾ ਨੂੰ ਸੇਧ ਦਿੰਦਾ। ਖਾਲਸਾ ਇੱਕ ਹੈ ਸਾਡਾ ਖਾਲਸਾ ਰਾਜ, ਸਰਕਾਰੇ ਖਾਲਸਾ, ਤੇ ਇੱਕ ਹੈ ਸਾਡਾ ਖਾਲਸਾ ਰਾਜ ਜਿਹੜਾ ਪੂਰੀ ਦੁਨੀਆ ਦੇ ਉੱਤੇ ਵੀ ਲਾਗੂ ਹੋਣਾ। ਜਿੱਥੇ ਵੀ ਕੋਈ ਕਿਸੇ ਤੇ ਭੀੜ ਬਣਦੀ ਆ, ਉਹ ਖਾਲਸੇ ਨੇ ਜਿਹੜਾ ਵਾ ਉਹਦਾ ਦਰਦ ਨਿਵਾਰਨਾ ਵਾ। ਤੋਂ ਇਹਨਾਂ ਸਾਰੀਆਂ ਗੱਲਾਂ ਨੂੰ ਵੀ ਸਮਝੀਏ ਤੇ ਸਦਾ ਤਤਪਰ ਰਹੀਏ, ਹੱਥ 'ਚ ਫੜ ਕੇ ਬਰਛਾ ਕਮਰ ਕਸਾ ਕਰਕੇ ਤੇ ਪਹਿਰੇਦਾਰੀ ਦੇ ਵਿੱਚ ਰਹੀਏ। ਕਿਸੇ ਦਾ ਹੀਆ ਨਹੀਂ ਪੈਂਦਾ, ਜੇ ਕੋਈ ਹੀਆ ਪੈਂਦਾ, ਹੁਣ ਤੇ ਇੱਥੋਂ ਤੱਕ ਹੋ ਗਿਆ ਕਿ ਇੱਕ ਅਖੰਡ ਪਾਠ ਰੱਖਣਾ ਸੀ, ਮੈਂ ਗਿਆ ਉੱਥੇ ਤੇ ਉਹ ਜਿਹੜੇ ਪਰਿਵਾਰ ਨੇ ਰਖਾਉਣਾ ਸੀ ਨਾ, ਉਹ ਪਰਿਵਾਰ ਹੀ ਸਾਰਾ ਬੈਠਾ ਸੀ, ਤਾਬਿਆਂ ਦੇ ਵਿੱਚ ਵੀ ਕੋਈ ਨਹੀਂ ਤੇ ਪਹਿਰੇਦਾਰੀ ਦੇ ਵਿੱਚ ਵੀ ਕੋਈ ਨਹੀਂ। ਤੇ ਜੇ ਕੋਈ ਉੱਥੇ ਆਣ ਕੇ ਕੋਈ ਅਜਿਹੀ ਹਰਕਤ ਕਰਦੇ ਤੇ ਕੌਣ ਜ਼ਿੰਮੇਵਾਰ ਆ? ਹੋਰ ਵੀ ਕਈਆਂ ਗੁਰਦੁਆਰਿਆਂ ਦੇ ਇਤਿਹਾਸਕ, ਜੇ ਮੈਂ ਇਤਿਹਾਸਕ ਗੁਰਦੁਆਰੇ ਦੀ ਥਾਂ ਇੰਨਾ ਘਬਰਾ ਗਿਆ, ਇੰਨਾ ਖਾਲਸਾ ਜਿਹੜਾ ਡਰ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਆ, ਉਹ ਪ੍ਰਕਾਸ਼ ਸਥਾਨ ਨੂੰ ਵੀ ਅਸੀਂ ਸ਼ੀਸ਼ੇ ਦੇ ਵਿੱਚ ਬੰਦ ਕਰ ਦਿੱਤਾ। ਦੋ ਪਾਸੇ ਤਾਲੇ ਲਾਏ ਆ ਤੇ ਬਾਬਾ ਆਉਂਦਾ ਵਾ, ਉਹ ਤਾਲਾ ਖੋਲਦਾ ਤੇ ਫੇਰ ਬੈਠਦਾ। ਉੱਥੇ ਤੇ ਮੈਂ ਵੇਖਿਆ ਰੁਮਾਲਾ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੁਮਾਲਾ ਚੜਾਉਣ ਵਾਸਤੇ ਵੀ ਜਗ੍ਹਾ ਨਹੀਂ ਰੱਖੀ ਗਈ। ਉਹ ਵੀ ਫੜ ਕੇ ਤੇ ਉਹ ਜਿੱਥੇ ਗ੍ਰੰਥੀ ਦੇ ਪੈਰ ਲੱਗੇ ਹੁੰਦੇ ਆ ਨਾ, ਉਹ ਉੱਥੇ ਰੱਖ ਕੇ ਤੇ ਗਾਂ ਫੇਰ ਅੱਗੇ ਸੇਵਾ। ਇਹ ਵੀ ਇੱਕ ਬੇਅਦਬੀ ਆ। ਸੋ ਦੇਹਧਾਰੀ ਗੁਰੂ ਦਾ ਸਾਸ਼ ਕਰਤਾ ਵਾ, ਸਰਕਾਰ ਦੀ ਉਹਨੂੰ ਸਰਪ੍ਰਸਤੀ ਆ। ਕਿਸੇ ਸਰਕਾਰ ਨੇ ਵੋਟਾਂ ਲੈਣ ਵਾਸਤੇ ਦਾਅਵੇ ਕੀਤੇ, ਆ ਵੀ ਮੁੱਖ ਮੰਤਰੀ ਜਿਹੜਾ ਇਹ ਵੀ ਬਰਗਾੜੀ ਦੇ ਮੋਰਚੇ ਦੇ ਵਿੱਚ ਜਾ ਕੇ ਬੜੇ ਦਾਅਵੇ ਕਰਦਾ ਰਿਹਾ ਸੀ। ਕੈਪਟਨ ਨੇ ਵੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਈ ਦਾਅਵੇ ਕੀਤੇ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਬੇਸ਼ੱਕ ਜਾਰੀ ਹੋ ਗਈ, ਉਹਦੇ ਉੱਤੇ ਕਾਰਵਾਈ ਕੋਈ ਨਹੀਂ। ਅਦਾਲਤਾਂ ਵੀ, ਨਿਆਂਪਾਲਿਕਾ ਵੀ, ਵਿਧਾਨਪਾਲਿਕਾ ਵੀ, ਕਾਰਜਪਾਲਿਕਾ ਵੀ ਉਸ ਦਿਲੋਂ ਸਿੱਖਾਂ ਦੇ ਨਾਲ, ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਨਫ਼ਰਤ ਰੱਖਦੇ ਆ। ਤੇ ਉਹ ਨਫ਼ਰਤ ਦਾ ਆਗਾਜ਼ ਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਕਿ ਕੋਈ ਕਹੇ ਭੂਤਨਾ, ਕੋਈ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਇੱਕ ਕ੍ਰਾਂਤੀ ਆ, ਤੇ ਉਹ ਕ੍ਰਾਂਤੀ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ, ਜਿਹਨੇ ਸਰਬੱਤ ਦੇ ਭਲੇ ਲਈ ਇੱਕ ਸੇਧ ਦੇਣੀ ਆ, ਕੰਮ ਕਰਨਾ। ਉਹਦੇ ਉੱਤੇ ਆਪਾਂ ਪਹਿਰਾ ਦਈਏ ਤੇ ਕਿਸੇ ਦੀ ਜ਼ਰੂਰਤ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ, ਕਿਸੇ ਦੀ ਜ਼ਰੂਰਤ ਨਹੀਂ ਕਿ ਖਾਲਸੇ ਨੂੰ ਲਲਕਾਰੇ। ਅਸੀਂ ਉਹ ਕ੍ਰਾਂਤੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ ਦਾ ਪੰਨ ਲੈ ਕੇ ਆਰੰਭ ਕੀਤੀ ਸੀ। ਜੋ ਪੁਰਾਣਾ ਸੀ ਉਹਦੇ ਥਾਂ, ਜੋ ਕਰਮਕਾਂਡੀ ਹੋ ਚੁੱਕਾ ਸੀ, ਵਿਅਰਥ ਹੋ ਚੁੱਕਾ ਹੈ, ਉਹਦੇ ਥਾਂ ਇੱਕ ਨਵੀਂ ਸਿਰਜਣਾ ਦਿੱਤੀ। ਤੇ ਉਹ ਨਵੀਂ ਸਿਰਜਣਾ ਕਿੱਥੇ ਆ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਉਹਨੂੰ ਲਾਗੂ ਕਿਨ ਕਰਨਾ ਪੂਰੀ ਲੋਕਾਈ ਦੇ ਤੇ ਉਹ ਖਾਲਸੇ ਨੇ, ਉਹ ਆਪਣਾ ਫਰਜ਼ ਸੰਭਾਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਨਰੈਣ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਵਿਸਥਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਬਾਰੇ ਵੀ ਗੱਲ ਕੀਤੀ ਹੈ, ਕਾਨੂੰਨ ਦੀ ਗੱਲ ਵੀ ਕੀਤੀ ਹੈ, ਬੇਅਦਬੀਆਂ ਕਦੋਂ ਤੇ ਕਿਵੇਂ ਹੋਈਆਂ ਤੇ ਕਿਹਨਾਂ ਨੇ ਕੀਤੀਆਂ, ਸ਼ੁਰੂ ਕਿਹਨਾਂ ਕਰਵਾਇਆ, ਉਹ ਸਾਰੀ ਗੱਲ ਤੁਹਾਡੇ ਨਾਲ ਵਿਸਥਾਰ ਨਾਲ ਕੀਤੀ ਹੈ। ਸਮੇਂ ਦੀ ਘਾਟ ਕਰਕੇ ਕਾਫੀ ਕੁਝ ਰਹਿ ਜਾਂਦਾ ਹੈ। ਸਮਾਂ ਵੱਧ ਵੀ ਤਾਂ ਲਿਆ ਜਾਂਦਾ ਕਿ ਅੰਦਰ ਇੱਕ ਜਜ਼ਬਾ ਹੈ ਦੱਸਣ ਦਾ, ਕਿਉਂਕਿ ਸਿੱਖ ਦੇ ਅੰਦਰ ਜਜ਼ਬਾ ਹੈ ਕਿ ਸਾਨੂੰ ਕੁਝ ਨਾ ਕੁਝ ਦਾ ਹੱਲ ਜਿਹੜਾ ਉਹ ਕੱਢ ਲੈਣਾ ਚਾਹੀਦਾ ਹੈ। ਫਿਰ ਵੀ ਮੇਰੀ ਬੇਨਤੀ ਹੈ ਬੁਲਾਰਿਆਂ ਨੂੰ ਕਿ ਸਮੇਂ ਦੇ ਵਿੱਚ ਰਹਿ ਕੇ ਆਪਣੀ ਗੱਲ ਜਿਹੜੀ ਆ ਉਹ ਪੂਰੀ ਕੀਤੀ ਜਾਵੇ। ਸੋ ਹੁਣ ਸਰਦਾਰ ਜਗਮੋਹਨ ਸਿੰਘ ਜੀ, ਪ੍ਰੋਫੈਸਰ ਜਗਮੋਹਨ ਸਿੰਘ ਜੀ, ਉਹ ਇਸ ਮੁੱਦੇ ਦੇ ਉੱਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸਮਾਂ ਉਹਨਾਂ ਦਾ 15 ਮਿੰਟ ਹੈ, ਸੋ ਉਹ ਵਿਚਾਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਉਦਮ ਉਪਰਾਲਾ ਕਰਨ ਲਈ ਜੁੜ ਬੈਠੇ ਖਾਲਸਾ ਪੰਥ ਦੇ ਵਾਰਸੋ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਕੁਝ ਸਿੰਘ ਕੋਈ ਜ਼ਰੂਰੀ ਗੱਲ ਕਰ ਰਹੇ ਹੋਣ ਤੇ ਬਾਹਰ ਜਾ ਕੇ ਕਰ ਸਕਦੇ ਨੇ। ਪਹਿਲੇ ਬੁਲਾਰੇ ਵੀ ਜਦੋਂ ਬੋਲਦੇ ਰਹੇ ਨੇ ਉਹਨਾਂ ਦੀ ਬੋਲਣੀ ਬੰਦ ਨਹੀਂ ਹੋਈ। ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਬਹੁਤ ਗੰਭੀਰ ਵਿਸ਼ੇ ਤੇ ਵਿਚਾਰ ਕਰਨੇ ਨੇ ਤੇ ਆਪਾਂ ਇਹ ਕੰਮ ਨਾ ਕਰੀਏ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਵਕਤ ਦੇ ਹਾਕਮ ਨੂੰ ਟਾਕਰਾ ਦਿੰਦੇ ਹੋਏ ਵੇਈ ਨਦੀ ਤੋਂ ਬਾਹਰ ਨਿਕਲਦੇ ਪਹਿਲਾ ਇਨਕਲਾਬੀ ਐਲਾਨ ਕੀਤਾ, ਨਾ ਕੋ ਹਿੰਦੂ ਨਾ ਮੁਸਲਮਾਨ। ਇਹਦਾ ਜਿੱਥੇ ਅਧਿਆਤਮਕ ਪੱਖ ਸੀਗਾ ਉੱਥੇ ਵਕਤ ਦੇ ਹਾਕਮ ਨੂੰ ਵੰਗਾਰ ਸੀ ਕਿ ਮੈਂ ਤੇਰੀ ਈਨ ਨਹੀਂ ਮੰਨਦਾ। ਜੋ ਮੈਨੂੰ ਅਕਾਲ ਪੁਰਖ ਨੇ ਬਖਸ਼ੀ ਇਹ ਗੱਲ, ਉਸ ਨੂੰ ਮੈਂ ਤੁਹਾਡੇ ਸਾਹਮਣੇ ਜੋ ਜਿਸ ਤਰ੍ਹਾਂ ਆਮ ਪ੍ਰਚਲਿਤ ਜ਼ਬਾਨ ਵਿੱਚ ਕਹਿੰਦੇ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਜੀ ਨੂੰ ਕਹਿੰਦੇ ਹੁੰਦੇ ਸਨ, ਰਬਾਬ ਛੇੜ ਬਾਣੀ ਆਈ ਹੈ, ਰਿਵੀਲ ਕੀਤੀ ਹੋਈ ਬਾਣੀ ਹੈ, ਅਕਾਲ ਪੁਰਖ ਨੇ ਭੇਜੀ ਹੋਈ ਬਾਣੀ। ਦੂਸਰੀ ਹੋਰ ਵੀ ਬਹੁਤ ਸਾਰੇ ਵਾਕਿਆ ਨੇ। ਸਮੇਂ ਦੀ ਨੂੰ ਦੇਖਦੇ ਹੋਏ 6ਵੇਂ ਪਾਤਸ਼ਾਹ ਨੂੰ ਵੰਗਾਰਿਆ ਗਿਆ ਤੇ ਉਹਨਾਂ ਨੇ ਜੇਲ੍ਹ ਵਿੱਚ ਰਹਿਣਾ, ਗਵਾਲੀਅਰ ਦੇ ਕਿਲੇ ਵਿੱਚ ਰਹਿਣਾ ਕਬੂਲ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜਦ ਵੰਗਾਰਿਆ ਗਿਆ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਬਈ ਮੈਂ ਆਪਣੇ ਇਤਿਹਾਸ ਨੂੰ, ਆਪਣੀ ਬਾਣੀ ਨੂੰ ਬਚਾਉਣ ਦੇ ਲਈ ਔਰੰਗਜ਼ੇਬ ਤੈਨੂੰ ਬੇਨਤੀ ਕਰਨਾ ਵਾ ਕਿ ਤੂੰ ਇਸ ਤਰ੍ਹਾਂ ਨਾ ਕਰਿਆ ਕਰ। ਉਹਨਾਂ ਨੇ ਜ਼ਫਰਨਾਮਾ ਲਿਖਿਆ ਤੇ ਕਿਹਾ, ਪੂਰਾ ਠੋਕ ਕੇ ਜਵਾਬ ਦਿੱਤਾ। ਜ਼ਫਰਨਾਮੇ ਦਾ ਅੰਗਰੇਜ਼ੀ ਵਿੱਚ ਤਰਜਮਾ ਬਣਦਾ ਹੈ ਐਪੀਸਲ ਆਫ ਵਿਕਟਰੀ, ਇੱਕ ਮਹਾਕਾਵ ਜਿਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਚੂੰਕਾ ਰਜ਼ ਹਮਾ ਹਿਲ ਤੇ ਦਰਗੁਜ਼ਸ਼ਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਤੇ ਅੱਜ ਮੈਂ ਸ਼ੁਰੂਆਤ ਇਸ ਗੱਲ ਤੋਂ ਕਰਨਾ ਵਾ, ਆਪਣੀ ਰਾਏ ਰੱਖਦੇ ਹੋਏ ਬੇਨਤੀ ਕਰਨਾ ਵਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਸਮੁੱਚੀਆਂ ਸਿੱਖ ਸੰਸਥਾਵਾਂ ਨੂੰ। ਕਾਰਨ ਅਸੀਂ ਸਾਰੇ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ, ਲੇਕਿਨ ਐਲਾਨ ਸਾਨੂੰ ਕਰਨਾ ਪਏਗਾ। ਸਿੱਖ ਕੌਮ ਨੂੰ ਆਪਣੇ ਗੁਰੂ ਦੇ, ਆਪਣੇ ਪਿਓ ਦੇ ਸਤਿਕਾਰ ਦੇ ਲਈ ਕਿਸੇ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਕਿਉਂ? ਕਿ ਜਦੋਂ ਤੁਸੀਂ ਆਸਥਾ ਨੂੰ ਕਾਨੂੰਨ ਦੇ ਨਾਲ ਜੋੜੋਗੇ ਤਾਂ ਫਿਰ ਅਸੀਂ ਖੱਤਾ ਖਾਵਾਂਗੇ। ਅਸੀਂ ਉਹ ਕੰਮ ਕਰਾਂਗੇ ਜਿਹੜਾ ਕਿ ਸਾਨੂੰ ਨਹੀਂ ਕਰਨਾ। ਸਰਕਾਰਾਂ ਦੀਆਂ ਨੀਅਤਾਂ ਕਦੀ ਵੀ ਇਮਾਨਦਾਰਾਂ ਨਹੀਂ ਹੁੰਦੀਆਂ, ਕੋਈ ਵੀ ਸਰਕਾਰ ਹੋ। ਜਿਨ੍ਹਾਂ ਨੇ 2008 ਤੋਂ ਪਹਿਲਾਂ ਕਾਨੂੰਨ ਬਣਾਏ, ਉਸ ਵੇਲੇ ਵੀ, ਜਿਨ੍ਹਾਂ ਨੇ ਬਾਅਦ ਵਿੱਚ ਕਾਨੂੰਨ ਬਣਾਉਣ ਦੇ ਉਪਰਾਲੇ ਕੀਤੇ, ਉਹਨਾਂ ਦੇ ਵੀ, ਤੇ ਜਿਹੜੇ ਅੱਜ ਬਣਾ ਰਹੇ ਨੇ ਜਾਂ ਬਣਾਉਣ ਦਾ ਐਲਾਨ ਜਿਨ੍ਹਾਂ ਨੇ ਕੀਤਾ ਹੋਇਆ, ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਨੀਅਤ ਸਾਫ਼ ਹੈਗੀ ਹੈ? ਕੋਈ ਵੀ ਜਦੋਂ ਕਾਨੂੰਨ ਬਣਦਾ ਉਸ ਵੇਲੇ ਵਕਤ ਦੀਆਂ ਸਰਕਾਰਾਂ ਨੂੰ ਇਹ ਦੇਖਣਾ ਹੁੰਦਾ ਕਿ ਇਸ ਦਾ ਲਾਭ ਕੀ ਹੁੰਦਾ। ਤੇ ਮੈਂ ਤੁਹਾਨੂੰ ਉਸ ਪਿੱਛੇ ਲੈ ਕੇ ਜਾਣਾ ਵਾਂ
ਕਿ ਤੁਹਾਡੇ ਪਿੰਡ ਵਿੱਚ ਕੋਈ ਕਤਲ ਹੋ ਜਾਏ ਤੇ ਤੁਸੀਂ ਥਾਣੇ ਜਾਓ ਤੇ ਤਫਤੀਸ਼ ਕਰਤਾ ਅਫਸਰ ਸਭ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਇਹ ਵਿਚਾਰ ਕਰਦਾ ਕਿ ਇਸ ਕਤਲ ਦਾ ਸਭ ਤੋਂ ਵੱਡਾ ਫਾਇਦਾ ਕਿਸ ਨੂੰ ਹੋਇਆ। ਜੇ ਮੈਨੂੰ ਇਹ ਸਮਝ ਆ ਜਾਏ ਤੇ ਫਿਰ ਮੈਨੂੰ ਕਸੂਰਵਾਰ ਨੂੰ ਲੱਭਣਾ ਸੌਖਾ ਹੋ ਜਾਏਗਾ। ਜਿਹੜੀਆਂ ਬੇਅਦਬੀਆਂ ਪੰਜਾਬ ਦੀ ਧਰਤੀ ਤੇ ਹੋ ਰਹੀਆਂ ਨੇ, ਇਹਦੇ ਬਾਰੇ ਸਾਨੂੰ ਇਹ ਵਿਚਾਰ ਤੇ ਜ਼ਰੂਰ ਕਰਨਾ ਪਏਗਾ ਕਿ ਇਸ ਦਾ ਲਾਭ ਕਿਸ ਨੂੰ ਹੋ ਰਿਹਾ, ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੂੰ ਇਹਨਾਂ ਦਾ ਲਾਭ ਹੋ ਰਿਹਾ, ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ 47 ਤੋਂ ਲੈ ਕੇ ਹੁਣ ਤੱਕ ਬੜੇ ਹੀ ਵਿਉਂਤਮਈ ਢੰਗ ਨਾਲ ਸਾਡੇ ਨਾਲ ਉਹ ਵਿਤਕਰੇ ਕੀਤੇ ਜਿਹਨਾਂ ਨੂੰ ਕੁਝ ਸਾਲਾਂ ਬਾਅਦ ਜਾ ਕੇ ਸਾਨੂੰ ਸਮਝ ਆਏ। 1978 ਦੇ ਨਰਕਧਾਰੀ ਕਾਂਡ ਦੇ ਜਦ 13 ਸਿੰਘ ਸ਼ਹੀਦ ਹੋਏ ਤੇ ਉਸ ਵੇਲੇ ਅਸੀਂ ਤਫਤੀਸ਼ ਕਰਨੀ ਸ਼ੁਰੂ ਕੀਤੀ ਸਿੱਖਾਂ ਨੇ ਤੇ ਲੱਭਿਆ ਨਿਰੰਕਾਰੀਆਂ ਦੀ ਭਾਰਤ ਸਰਕਾਰ ਦੇ ਨਾਲ 47 ਤੋਂ ਬਾਅਦ 1948 ਵਿੱਚ ਲਿਖਤੀ ਸਮਝੌਤਾ ਹੋਇਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਅਸੀਂ ਸਿੱਖਾਂ ਨੂੰ ਤੇ ਸਿੱਖੀ ਨੂੰ ਕਮਜ਼ੋਰ ਕਰਨਾ। ਉਸ ਵੇਲੇ ਛਪਦੇ ਰਸਾਲੇ 5 ਪਾਣੀ ਦੇ 1948 ਦੇ ਅੰਕ ਵਿੱਚ ਇਸ ਦਾ ਜ਼ਿਕਰ ਹੈ। ਪਨਿਆਰੇ ਵਾਲੇ ਨੂੰ 2001 ਵਿੱਚ ਜਦੋਂ ਗ੍ਰਿਫਤਾਰ ਕੀਤਾ, ਕਿਉਂ ਕੀਤਾ? ਉਹਨੇ ਬੇਦਬੀ ਦਾ ਇੱਕ ਨਵਾਂ ਰੂਪ ਧਾਰਨ ਕਰ ਲਿਆ ਸੀ। ਉਹ ਗੁਰਦੁਆਰਿਆਂ ਵਿੱਚ ਜਾਂਦਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪਾਂ ਨੂੰ ਅਗਨ ਭੇਟ ਕਰ ਦਿੰਦਾ ਸੀ। ਸੈਂਕੜੇ ਹੀ ਫਤਿਹਗੜ੍ਹ ਸਾਹਿਬ ਤੇ ਰੋਪੜ ਵਿੱਚ ਉਸ ਨੇ ਹਾਹਾਕਾਰ ਮਚਾ ਦਿੱਤੀ। ਉਹਨੂੰ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਤੇ ਕਾਨੂੰਨ ਕੀ ਕਰਦਾ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ। ਕਾਨੂੰਨ ਕੀ ਕਰਦਾ? ਉਹਦਾ ਟਾਪ ਦਾ ਵਕੀਲ ਖੜਾ ਕਰਕੇ ਤੇ ਜੱਜ ਨੂੰ ਕਹਿੰਦਾ, ਮੈਨੂੰ ਪੰਜਾਬ ਦੀ ਧਰਤੀ ਤੇ ਨਿਆਂ ਮਿਲਣ ਦੀ ਆਸ ਨਹੀਂ ਹੈ, ਮੇਰਾ ਕੇਸ ਜਿਹੜਾ ਹੈਗਾ ਹਰਿਆਣੇ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ, ਤੇ ਕੇਸ ਤਬਦੀਲ ਹੋ ਜਾਂਦਾ। ਤੇ 4 ਕੇਸ ਪੈਂਦੇ ਨੇ ਜਿਨ੍ਹਾਂ ਚੋਂ 3 ਵਿੱਚ ਛੋਟੀ ਛੋਟੀ ਸਜ਼ਾ ਹੁੰਦੀ ਹੈ ਤੇ ਚੌਥੇ ਵਿੱਚ ਉਸ ਨੂੰ ਬਰੀ ਕਰ ਦਿੱਤਾ ਜਾਂਦਾ। ਆਸ਼ੂਤੋਸ਼ ਜ਼ਿਆਦਾ ਦੂਰ ਨਹੀਂ, ਹਲੇ ਵੀ ਉਹਦੀ ਲਾਸ਼ ਪਈ ਹੋਈ ਹੈ। ਉਹਨੇ ਵੰਗਾਰਿਆ ਕੌਮ ਨੂੰ। ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਹੋਰਾਂ ਨੇ ਕੁਝ ਨੌਜਵਾਨਾਂ ਦੀ ਹਿੰਮਤ ਤੇ ਉਪਰਾਲੇ ਦੇ ਸੰਗ ਦਾਸ ਨੂੰ ਤੇ ਕੰਵਰਪਾਲ ਸਿੰਘ ਨੂੰ ਸੱਦਿਆ। ਅਸੀਂ ਇੱਕ ਕਮੇਟੀ ਬਣਾਈ। ਅਕਾਲ ਤਖਤ ਸਾਹਿਬ ਵੱਲੋਂ ਬਣੀ ਕਮੇਟੀ ਨੇ ਆਸ਼ੂਤੋਸ਼ ਦੇ ਜਿਹੜੇ ਸਿੱਖ ਵਿਰੋਧੀਆਂ ਸੋ ਕਾਲਡ, ਉਹਨੇ ਆਪਣੇ ਆਪ ਨੂੰ ਉਹਦੇ ਕਿਤਾਬਾਂ ਲਿਖੀਆਂ ਸਨ, ਉਹ ਬਾਣੀ ਕਹਿੰਦਾ ਸੀ, ਉਸ ਦੀ ਤਫਤੀਸ਼ ਕਰਕੇ ਪੂਰੀ ਅਸੀਂ ਆਪ ਕੀਤੀ, ਮੈਂ ਆਪਣੇ ਹੱਥਾਂ ਨਾਲ ਕੀਤੀ, ਪੂਰੀ ਤਿਆਰ ਕਰਕੇ ਤੇ ਕੌਮ ਨੂੰ ਅਸੀਂ ਦਿੱਤੀ ਬਈ ਇਹ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਸਾਨੂੰ ਢਾਹ ਮਾਰ ਰਿਹਾ। ਪਰ ਸਵਾਲ ਇਹ ਹੈ ਕਿ ਪਨਿਆਰੇ ਵਾਲਾ ਵੀ ਆਇਆ ਤੇ ਚਲਾ ਗਿਆ, ਆਸ਼ੂਤੋਸ਼ ਵੀ ਆਇਆ ਤੇ ਚਲਾ ਗਿਆ। ਅਸੀਂ ਕੀ ਕੀਤਾ? ਸਾਡੇ ਉਹਨਾਂ ਦੇ ਟਾਕਰਾ ਕਰਨ ਦੇ ਲਈ ਅਸੀਂ ਉਪਰਾਲੇ ਕਿਹੜੇ ਕੀਤੇ ਨੇ? ਕੌਮੀ ਉਪਰਾਲੇ ਕਿਹੜੇ ਕੀਤੇ ਨੇ? ਅਸੀਂ ਅੱਜ ਮੰਗਦੇ ਪਏ ਹਾਂ ਕਾਨੂੰਨ। ਮੇਰੀ ਜ਼ਬਾਨ ਸੜ ਜਾਏ ਜਦੋਂ ਮੈਂ ਗੁਰੂ ਸਾਹਿਬ ਬਾਰੇ ਜਿਹੜੇ ਬਚਨ ਉਹ ਲੋਕ ਕਹਿੰਦੇ ਨੇ, ਮੈਂ ਉਸ ਨੂੰ ਇਸ ਕਰਕੇ ਸਿਰਫ ਤੁਹਾਨੂੰ ਦੱਸਣ ਦੇ ਲਈ ਉਸ ਪੀੜਾ ਨੂੰ ਦੁਹਰਾ ਰਿਹਾ। ਜਦੋਂ
ਪਾੜੇ ਹੋਏ ਅੰਗਾਂ ਦੇ ਖਿਲਾਫ ਤੁਸੀਂ ਮੁਕੱਦਮਾ ਦਰਜ ਕਰਾਓਗੇ, ਜਿਹੜਾ ਕਾਨੂੰਨ ਹੁਣ ਭਗਵੰਤ ਮਾਨ ਬਣਾਉਣ ਜਾ ਰਿਹਾ ਸੰਤ ਸਮਾਜ ਨਾਲ ਮਿਲ ਕੇ, ਤੇ ਫਿਰ ਉਹ ਅੰਕ ਕਿੱਥੇ ਪਏ ਹੋਣਗੇ ਜੀ? ਉਹਨਾਂ ਨੂੰ ਕੇਸ ਪ੍ਰਾਪਰਟੀ ਬਣਾ ਕੇ ਤੇ ਕਿਸੇ ਥਾਣੇ ਦੇ ਕਿਸੇ ਗੰਦੇ ਜੇ ਕੋਨੇ ਦੇ ਵਿੱਚ, ਕਿਸੇ ਗੰਦੇ ਜੇ ਟਰੰਕ ਦੇ ਵਿੱਚ, ਪੀਪਿਆਂ ਦੇ ਵਿੱਚ ਉਹ ਰੱਖੇ ਹੋਣਗੇ ਜਦ ਤੱਕ ਕੇਸ ਦਾ ਨਿਪਟਾਰਾ ਨਹੀਂ ਹੁੰਦਾ। ਉਹ ਬੇਦਬੀ ਨਹੀਂ, ਅਸੀਂ ਬੇਦਬੀ ਨੂੰ ਵੰਗਾਰ ਨਹੀਂ ਰਹੇ, ਮੌਕਾ ਨਹੀਂ ਦੇ ਰਹੇ ਕਿ ਆਓ ਹੋਰ ਬੇਦਬੀ ਕਰੋ। ਤੇ ਕਹਿੰਦੇ ਨੇ ਅਸੀਂ ਕਾਨੂੰਨ ਵੀ ਤਰਮੀਮ ਕਰਾਂਗੇ। ਕਿਹੜੇ ਕਾਨੂੰਨ ਵੀ ਤਰਮੀਮ ਕਰੋਗੇ? 10 ਦਿਨ ਪਹਿਲਾਂ ਕਹਿੰਦੇ ਸਨ 2015 ਦੇ ਕਾਨੂੰਨ ਵਿੱਚ ਕਰਾਂਗੇ, ਹੁਣ ਕਹਿ ਰਹੇ ਨੇ 2008 ਦਾ ਜਿਹੜਾ ਸਤਕਾਰ ਐਕਟ ਹੈਗਾ ਉਹਦੇ ਵਿੱਚ ਤਰਮੀਮ ਕਰਾਂਗੇ। ਕੌਮ ਸਾਡੀ ਕਹਿੰਦੀ ਹੈ ਸਖਤ ਤੋਂ ਸਖਤ ਕਾਨੂੰਨ ਲਿਆਓ, ਤੇ ਦੂਜੇ ਪਾਸੇ ਅਸੀਂ ਮਤੇ ਪਾਸ ਕਰਨੇ ਆ। ਹਾਏ ਓਏ ਮਾਰੇ ਗਏ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ ਚੋਂ ਰਿਹਾ ਕਰੋ। ਲੋ ਦੱਸੋ, ਉਹ ਵੀ ਤੇ ਕਾਨੂੰਨ ਤਹਿਤ ਹੀ ਉਹਨਾਂ ਨੇ ਗ੍ਰਿਫਤਾਰ ਕੀਤੇ ਹੋਏ ਨੇ, ਤੇ ਉਹ ਕਾਨੂੰਨ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ, ਉਹ ਕਰਦੇ ਪਏ ਨੇ। ਸਵਾਲ ਕਾਨੂੰਨ ਦਾ ਨਹੀਂ ਹੈ, ਸਵਾਲ ਨੀਅਤ ਦਾ। ਤੇ ਨੀਅਤ ਹੈ ਨਹੀਂ ਇਸ ਮੁਲਕ ਵਿੱਚ ਸਿੱਖਾਂ ਦੇ ਹੱਕ ਵਿੱਚ ਕੋਈ ਗੱਲ ਕਰਨ ਦੀ, ਇਸ ਕਰਕੇ ਸਾਨੂੰ ਕਾਨੂੰਨ ਦੀ ਲੋੜ ਨਹੀਂ ਹੈ। ਗੁਰਿਆਈ ਮੇਰੇ ਪਾਤਸ਼ਾਹ ਨੇ, ਜਿਸ ਤੋਂ ਮੇਰਾ ਪਹਿਲਾ ਇਨਸਾਨ ਨਰੈਣ ਸਿੰਘ ਜੀ ਨੇ ਕਿਹਾ, ਗੁਰਿਆਈ ਦਿੱਤੀ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ, ਤੇ ਗੁਰੂ ਪੰਥ ਸਮਰੱਥ ਹੈਗਾ ਗੁਰੂ ਗ੍ਰੰਥ ਨੂੰ ਬਚਾਉਣ ਦੇ ਲਈ। ਅਸੀਂ ਅਵੇਸਲੇ ਹੋਏ ਪਏ ਹਾਂ, ਆਓ ਅਸੀਂ ਰਸਤਾ ਅਪਣਾਈਏ, ਪੰਥ ਨੂੰ ਮਜ਼ਬੂਤ ਕਰੀਏ। ਕਿਸੇ ਦੀ ਹਿੰਮਤ ਨਾ ਪਵੇ ਕਿ ਉਹ ਮੇਰੇ ਪਾਤਸ਼ਾਹ ਦੇ ਅੱਗੇ ਅੱਖ ਵੀ ਕਰਕੇ ਦੇਖ ਲਵੇ। ਪਰ ਇਹ ਤਾਂ ਹੋ ਸਕਦਾ ਜੇ ਅਸੀਂ ਉਦਮ ਤੇ ਉਪਰਾਲੇ ਕਰਾਂਗੇ। ਇਹ ਤਾਂ ਹੋ ਸਕਦਾ ਜੇ ਹਰ ਗੁਰਦੁਆਰੇ ਦੇ ਬਾਹਰ 2 ਬਰਛੇ ਵਾਲੇ ਸਿੰਘ ਖੜੇ ਹੋਣਗੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਤਾਬਿਆ ਦੇ ਵਿੱਚ, ਤੇ 2 ਖੜੇ ਹੋਣਗੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਗੁਰਦੁਆਰਾ ਸਾਹਿਬ ਦੇ ਵਿੱਚ। ਇਹ ਸਾਡੀ ਪ੍ਰਥਾ ਸੀ, ਪਹਿਲਾਂ ਹੁੰਦਾ ਰਿਹਾ। ਹੁਣ ਅਸੀਂ ਆਪਣੀ ਵਰਤੋਂ ਦੇ ਨਾਲ, ਮੈਂ ਨੌਜਵਾਨ ਸਿੱਖਾਂ ਨੂੰ ਦਿੱਲੀ ਦੇ ਵਿੱਚ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤੀ। ਮੈਂ ਕਿਹਾ ਦੱਸੋ ਜੀ ਕਾਨੂੰਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਉਹ ਕਹਿੰਦਾ ਵੀਰ ਜੀ, ਜਦੋਂ ਮੈਂ ਮੱਥਾ ਟੇਕਣ ਕਈ ਵਾਰੀ ਦੁਪਹਿਰ ਨੂੰ ਜਾਣਾ ਨਾ, ਤੇ ਪ੍ਰਧਾਨ ਸਕੱਤਰ ਨੇ ਤੇ ਕੀ ਹੋਣਾ, ਸੇਵਾਦਾਰ ਵੀ ਨਹੀਂ ਹੁੰਦਾ, ਮੈਂ ਇਕੱਲਾ ਹੀ ਜਾਣਾ ਮੱਥਾ ਟੇਕਣਾ ਤੇ ਵਾਪਸ ਆ ਜਾਂਦਾ। ਕਹਿੰਦਾ ਮੈਨੂੰ ਕੁਛ ਅਜੀਬ ਜਿਹਾ ਮਹਿਸੂਸ ਹੁੰਦਾ। ਮੈਂ ਕਿਹਾ ਕੀ ਅਜੀਬ ਮਹਿਸੂਸ ਹੁੰਦਾ? ਕਹਿੰਦਾ ਮੈਨੂੰ ਇਹ ਮਹਿਸੂਸ ਹੁੰਦਾ ਹੈ ਅਜੀਬ ਕਿ ਕੀ ਅਸੀਂ ਬਾਣੀ ਨੂੰ ਬਣਦਾ ਸਤਿਕਾਰ ਦੇ ਰਹੇ ਹਾਂ? ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਮੇਲੇ ਕਰਨ ਗਏ ਤੇ ਪਰਮਜੀਤ ਸਿੰਘ ਗਾਜ਼ੀ ਮੇਰੇ ਨਾਲ ਸਨ। ਉਹਨਾਂ ਨੇ ਜਿਹੜੀ ਗੱਲ ਮੈਨੂੰ ਕਹੀ, ਉਸ ਵੇਲੇ ਮੈਨੂੰ ਵਾਰ-ਵਾਰ ਚੇਤੇ ਆਉਂਦੀ, ਮੈਂ ਜਦ ਵੀ ਮੈਂ ਮੱਥਾ ਟੇਕਣ ਗੁਰਦੁਆਰਾ ਜਾਣਾ। ਉਹ ਕਹਿੰਦਾ ਜਦੋਂ ਸਿਰਫ ਮੱਥਾ ਟੇਕਣ ਵੀ ਗੁਰਦੁਆਰੇ ਜਾਓ ਨਾ, ਤੇ ਮੱਥਾ ਟੇਕ ਕੇ ਤੇ ਉਸੇ ਪਲਟੇ ਪੈਰ ਵਾਪਸ ਨਹੀਂ ਆਣਾ। ਇਹ ਮੰਦਰ ਨਹੀਂ ਹੈ। 5 ਵਾਰੀ ਮੂਲ ਮੰਤਰ ਦਾ ਪਾਠ ਕਰੀ ਹੈ, ਚੌਪਾਈ ਸਾਹਿਬ ਦਾ ਪਾਠ ਕਰਕੇ ਤੇ ਫੇਰ ਉੱਠ ਕੇ ਆਈ। ਜੇ ਕੋਈ ਵੀ ਉੱਥੇ ਨਹੀਂ ਬੈਠਾ ਤੇ ਆਪਣੇ ਗੁਰੂ ਨਾਲ ਤੇ ਗੱਲ ਕਰਨੀ ਸ਼ੁਰੂ ਕਰ ਦੇ। ਅਸੀਂ ਸਤਿਕਾਰ ਵਿਉਂਤਮਈ ਢੰਗ ਨਾਲ ਆਪਣੇ ਵਿੱਚ ਪੈਦਾ ਕਰੀਏ। ਜਦੋਂ ਪਨਿਆਰੇ ਵਾਲੇ ਦਾ ਕੰਮ ਸਿਰੇ ਤੇ ਪਹੁੰਚ ਗਿਆ, ਜਸਟਿਸ ਹਰਬੰਸ ਸਿੰਘ ਜੀ ਉਸ ਵੇਲੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਸਨ। ਬਜ਼ੁਰਗ ਸਿੰਘਣੀ ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ ਕਹਿੰਦੀ ਸੀ, ਕਹਿੰਦੀ ਬੇਟਾ ਪੁਰਾਣੀ ਗੱਲ ਦੱਸ ਰਿਹਾ, 2001 ਵਿੱਚ ਜਦੋਂ ਪਨਿਆਰੇ ਵਾਲਾ ਸੀ, ਕਹਿੰਦੀ ਬੇਟਾ ਬਹੁਤ ਸੌਖਾ ਕੰਮ ਹੈਗਾ ਇਸ ਚੀਜ਼ ਨੂੰ ਰੋਕਣਾ। ਮੈਂ ਕਿਹਾ ਜੀ ਉਹ ਕਿਸ ਤਰ੍ਹਾਂ? ਕਹਿੰਦੇ 47 ਤੋਂ ਪਹਿਲਾਂ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਸਿੰਘ ਨਹੀਂ ਸੀ ਹੁੰਦਾ।
ਸਾਰੀ ਜ਼ਿੰਮੇਵਾਰੀ ਪੂਰੇ ਪਿੰਡ ਦੀ ਹੁੰਦੀ ਸੀ। 5 ਵਜੇ ਜਾਂ 6 ਵਜੇ ਪ੍ਰਕਾਸ਼ ਹੁੰਦਾ ਸੀ, 10 ਵਜੇ ਸਮਾਪਤੀ ਕਰਕੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਕੇ ਤੇ ਸੁਖਾਸਨ ਕਰਕੇ ਸਮਾਪਤੀ ਹੋ ਜਾਂਦੀ ਸੀ। ਕੋਈ ਵਿਸ਼ੇਸ਼ ਦੀਵਾਨ ਹੁੰਦਾ ਸੀ ਤੇ ਤਾਂ ਸ਼ਾਮਾਂ ਨੂੰ ਜਿਹੜਾ ਹੈਗਾ ਦੀਵਾਨ ਸਜਦਾ ਸੀ, ਕਿਉਂਕਿ ਸ਼ਾਮ ਦੀ ਜਿਹੜੀ ਬਾਣੀ ਹੈ, ਜਿਹੜਾ ਸੋਦਰ ਦਾ ਪਾਠ ਤੁਸੀਂ ਤੇ ਮੈਂ ਕਰਨਾ, ਉਹ ਜਾਤੀ ਨੇਮ ਹੈਗਾ, ਜਮਾਤੀ ਨੇਮ ਨਹੀਂ ਹੈ। ਜਮਾਤੀ ਨੇਮ ਅਸਾ ਦੀ ਵਾਰ ਹੈ ਜਿਹੜੀ ਸਵੇਰੇ ਪੜ੍ਹੀ ਜਾਣੀ। ਤੇ ਪਿੰਡ ਦੇ ਉੱਤੇ ਕੋਈ ਬੋਝ ਵੀ ਨਹੀਂ ਸੀ, ਕੋਈ ਉਚੇਚੇ ਤੌਰ ਤੇ ਗ੍ਰੰਥੀ ਸਿੰਘ ਨੂੰ ਰੱਖਣ ਦੀ ਵੀ ਲੋੜ ਨਹੀਂ ਹੈ। ਅਸੀਂ ਹੁਣ ਪਹਿਲਾਂ ਗ੍ਰੰਥੀ ਸਿੰਘ ਨੂੰ ਰੱਖਾਂਗੇ, ਫਿਰ ਉਸ ਦੇ ਲਈ ਕਮਰਾ ਬਣਾਵਾਂਗੇ, ਫਿਰ ਉਸ ਦੇ ਬੱਚਿਆਂ ਦੇ ਲਈ ਗੱਲਬਾਤ ਕਰਾਂਗੇ, ਤੇ ਫਿਰ ਸਾਡੇ ਕੋਲ ਹੋਏਗਾ ਨਹੀਂ। ਫਿਰ ਉਹ ਗਰੀਬ ਵੀ ਗਲਤੀ ਕਰ ਸਕਦਾ ਹੈ, ਤੇ ਜਿਹੜੇ ਆਪਣੇ ਪ੍ਰਬੰਧਕ ਨੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ, ਸ਼ਹਿਰਾਂ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ, ਮਤਲਬ ਮੈਂ ਕੋਈ ਕਿਸੇ ਇੱਕ ਧਿਰ ਨੂੰ ਜਾਂ ਇੱਕ ਇਲਾਕੇ ਦੀ ਗੱਲ ਨਹੀਂ ਕਰ ਰਿਹਾ। ਜਿਹੜੇ ਪ੍ਰਬੰਧਕ ਨੇ, ਉਹ ਚਾਹੇ ਲੁਧਿਆਣੇ ਦੇ ਹੋਣ, ਚਾਹੇ ਲੁਧਿਆਣਾ ਦੇ ਹੋਣ, ਤੇ ਚਾਹੇ ਲੰਡਨ ਦੇ ਹੋਣ, ਸਾਰਿਆਂ ਦੀ ਬਿਰਤੀ ਇੱਕੋ ਜਿਹੀ ਹੈ। ਉਹਨਾਂ ਦਾ ਧਿਆਨ ਬਿਲਡਿੰਗਾਂ ਬਣਾਉਣ ਤੇ, ਸਿੱਖ ਬਣਾਉਣ ਤੇ ਨਹੀਂ ਹੈ। ਜਿਹੜੀ ਅਸੀਂ ਆਪਣੇ ਆਪ ਨੂੰ ਸਤਿਕਾਰ ਮੁਬਾਰਕ ਹੈ, ਬੇਦਬੀ ਕੀ ਹੈ, ਇਸ ਨੂੰ ਵੀ ਡੂੰਘਾਈ ਨਾਲ ਵਿਚਾਰਨਾ ਜ਼ਰੂਰੀ ਹੈ। ਨਿਹੰਗ ਸਿੰਘ ਜੀ ਸਾਹਮਣੇ ਬੈਠੇ ਨੇ, ਮੈਨੂੰ ਇਹ ਦੱਸੋ, ਇਹ ਆਨੰਦਪੁਰ ਸਾਹਿਬ ਤੋਂ ਗੁਰੂ ਕਾ ਲਾਹੌਰ ਘੋੜੇ ਤੇ ਜਾ ਰਹੇ ਨੇ, ਤੇ ਹਫਤਾ ਇਹਨਾਂ ਨੇ ਉੱਥੇ ਜਾ ਕੇ ਰਹਿਣਾ ਹੈ। 300 ਸਾਲ ਪੁਰਾਣੀ ਗੱਲ ਮੈਂ ਕਰ ਰਿਹਾ। ਤੇ ਕੀ ਕਰਦੇ ਸਨ ਜੀ? ਮਹਾਰਾਜ ਦਾ ਪ੍ਰਕਾਸ਼ ਘੋੜੇ ਦੀ ਕਾਠੀ ਤੇ ਹੁੰਦਾ ਸੀ, ਤੇ ਘੋੜੇ ਨੇ ਤੇ ਲਿਦ ਵੀ ਕਰਨੀ ਹੈ। ਸਤਿਕਾਰ ਨਹੀਂ ਟੁੱਟਿਆ। ਸੁੱਚਮ ਤੇ ਸਤਿਕਾਰ ਵਿੱਚ ਬਹੁਤ ਅੰਤਰ ਹੈ। ਉਹ ਪੁੱਛਦਾ ਅਬਦਾਲੀ ਇਹ ਕੌਣ ਨੇ? ਕਹਿੰਦਾ ਸਿੱਖ ਨੇ। ਕਹਿੰਦਾ ਕਿੱਥੇ ਰਹਿੰਦੇ ਨੇ? ਕਹਿੰਦਾ ਘੋੜੇ ਦੀਆਂ ਕਾਠੀਆਂ ਤੇ ਰਹਿੰਦੇ ਨੇ, ਤੇ ਇੱਕ ਕੋਈ ਇਹਨਾਂ ਕੋਲ ਕੁਝ ਹੈਗਾ, ਉਹਨੂੰ ਖੋਲ ਕੇ ਤੇ ਪੜ੍ਹਦੇ ਰਹਿੰਦੇ ਨੇ, ਤੇ ਰੱਬ ਰੱਬ ਕਰਦੇ ਰਹਿੰਦੇ ਨੇ, ਤੇ ਖੁਸ਼ ਬਹੁਤ ਰਹਿੰਦੇ ਨੇ। ਤੇ ਜਦੋਂ ਲੰਗਰ ਬਣਾਉਂਦੇ ਨੇ ਤੇ ਕੋਠੇ ਤੇ ਚੜ੍ਹ ਕੇ ਕਹਿੰਦੇ ਨੇ ਵੀ ਗੁਰੂ ਦਾ ਲੰਗਰ ਤਿਆਰ ਹੈ, ਕੋਈ ਆ ਜਾਏ ਤੇ ਛਕਣ ਵਾਸਤੇ, ਤੇ ਅਸੀਂ ਤਿਆਰ ਹਾਂ ਉਹਨੂੰ ਦੇਣ ਵਾਸਤੇ। ਕਹਿੰਦਾ ਜੇ ਮੈਂ ਪਹੁੰਚ ਜਾਵਾਂ, ਕਹਿੰਦੇ ਪਹਿਲਾਂ ਤੈਨੂੰ ਛਕਾਣਗੇ, ਬਾਅਦ ਵਿੱਚ ਤੇਰੇ ਨਾਲ ਝਗੜਾ ਕਰਨਗੇ। ਕਿਰਦਾਰ ਦੀ ਕਮੀ ਹੈ। ਸਤਕਾਰ ਕਿਰਦਾਰ ਨਾਲ ਆਣਾ ਹੈ, ਬਿਆਨਾਂ ਨਾਲ। ਸਰਕਾਰ ਅੱਗੇ ਤਰਲੇ ਕੱਢ 100 ਸਾਲ ਹੋ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਕਟ ਨੂੰ ਬਣਿਆ। ਸਿੱਖ ਗੁਰਦੁਆਰਾ ਐਕਟ 1925 ਦਿੱਲੀ ਦਾ ਬਣਿਆ 1971 ਵਿੱਚ, ਪਟਨਾ ਸਾਹਿਬ ਦਾ ਬਣਿਆ ਮੈਂ 1956 ਵਿੱਚ, ਤੇ ਹਜ਼ੂਰ ਸਾਹਿਬ ਦਾ ਵਿੱਚ 56 ਵਿੱਚ, 73 ਵਿੱਚ ਬਣਿਆ ਜੰਮੂ ਕਸ਼ਮੀਰ ਦਾ, ਤੇ ਹਰਿਆਣੇ ਦਾ ਬਣਿਆ ਹੈ 2 ਸਾਲ ਪਹਿਲਾਂ। ਤੁਸੀਂ ਖੁਸ਼ ਹੋ? ਚੋਣਾਂ ਸਮੇਂ ਸਿਰ ਹੁੰਦੀਆਂ ਨੇ, ਚੰਗੇ ਮੈਂਬਰ ਚੁਣ ਕੇ ਆਉਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤਨੇ ਮਾਣ ਨਾਲ ਛਾਤੀ ਵੱਡੀ ਕਰਕੇ, ਮੈਂ ਵੀ ਕਹਿਣਾ ਹੁਣ, ਮੈਂ ਵੀ ਜਦੋਂ ਬੰਬਈ 'ਚ ਲਿਖਦਾ ਸੀ ਤੇ ਮੈਂ ਲਿਖਦਾ ਹੁੰਦਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਜ਼ ਦੀ ਪਾਰਲੀਮੈਂਟ ਆਫ ਦੀ ਸਿੱਖਸ। ਇਹ ਸਿੱਖਾਂ ਦੀ ਪਾਰਲੀਮੈਂਟ ਹੈ। ਤੇ ਪਾਰਲੀਮੈਂਟ ਦਾ ਇਜਲਾਸ ਕਿੰਨੀ ਵਾਰੀ ਹੁੰਦਾ ਹੈ ਸਾਲ ਵਿੱਚ? 2 ਵਾਰੀ। ਕਿੰਨੇ ਘੰਟੇ ਦਾ ਇਜਲਾਸ ਹੁੰਦਾ? 4 ਘੰਟੇ ਦਾ। ਕੀ ਕਰਨ ਲਈ? ਇੱਕ ਪ੍ਰਧਾਨ ਨੂੰ ਚੁਣਨ ਲਈ, ਇੱਕ ਬਜਟ ਨੂੰ ਪਾਸ ਕਰਨ ਲਈ। ਤੇ ਜੈਕਾਰਾ ਛੱਡੋ, ਜੋ ਵੀ ਪਾਸ ਕਰਨਾ ਉਹ ਕਰੋ, ਤੇ ਉਸ ਨੂੰ ਖਤਮ ਕਰ ਦਿਓ। ਹੁਣ ਅਸੀਂ ਸਰਕਾਰ ਦਾ ਟਾਕਰਾ ਕਰਨਾ ਹੈ, ਤੇ 6 ਤਰੀਕ ਨੂੰ ਇੱਕ ਕਰਤਾ 4 ਜਾਂ 5 ਘੰਟਿਆਂ ਦੇ ਵਿੱਚ ਅਸੀਂ ਖਤਮ ਕਰ ਦੇਣੀ ਹੈ। ਅਸੀਂ ਫੈਸਲਾ ਕਰ ਲੈਣਾ ਉਹਦੇ ਵਿੱਚ ਕਿ ਬਈ ਅਸੀਂ ਟਾਕਰਾ ਕਿਵੇਂ ਕਰਨਾ। ਕੌਮਾਂ ਦੇ ਫੈਸਲੇ ਇਸ ਤਰ੍ਹਾਂ ਨਹੀਂ ਹੋਇਆ ਕਰਦੇ। ਕੌਮਾਂ ਦੇ ਫੈਸਲੇ ਵਿਚਾਰ ਵਟਾਂਦਰੇ ਨਾਲ ਹੁੰਦੇ ਨੇ। ਅਸੀਂ, ਸਾਡੀ ਰਿਵਾਜ ਰਹੀ ਹੈ ਕਿ ਅਸੀਂ ਦੀਵਾਲੀ ਤੇ ਵਿਸਾਖੀ ਤੇ ਇਕੱਤਰ ਹੁੰਦੇ ਰਹੇ। ਅਕਾਲ ਤਖਤ ਦੀ ਛਤਰ ਛਾਇਆ ਹੇਠ
ਤੇ ਉੱਥੇ ਬੈਠ ਕੇ ਗੁਰਮਤਾ ਪਕਾ ਕੇ ਉੱਠਦੇ ਹੁੰਦੇ ਸੀ, ਚਾਹੇ ਜਿੰਨੇ ਮਰਜ਼ੀ ਦਿਨ ਲੱਗ ਜਾਣ। ਹੁਣ ਅਸੀਂ ਗੁਰਮਤਾ ਵੀ ਨਹੀਂ ਕਰਨਾ, ਅਸੀਂ ਕਾਰਪੁਣੇ ਦੇ ਵਿੱਚ ਜਿਹੜੀ ਹੈਗੀ ਹੈ ਉਸ ਫੈਸਲੇ ਜਿਹੜੇ ਨੇ ਕਰਨੇ ਨੇ। ਗੱਲਾਂ ਹੋਰ ਬਹੁਤ ਨੇ ਕਰਨ ਵਾਲੀਆਂ, ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਇੱਕ ਗੱਲ ਜ਼ਰੂਰ ਕਿਹਾ ਕਿ ਆਪ ਜੀ ਤੋਂ ਇਜਾਜ਼ਤ ਲਵਾਂਗਾ। ਗੁਰ ਕੀ ਨਿੰਦਾ ਸੁਣੇ ਨਾ ਕਾਨ। ਸਾਡਾ ਜਸਟਿਸ ਸਿਸਟਮ ਬੜਾ ਸਪਸ਼ਟ ਹੈਗਾ, ਬੜਾ ਸਪਸ਼ਟ ਹੈਗਾ। ਬਹੁਤਾ ਦੂਰ ਨਹੀਂ, ਗੁਰਦਾਸਪੁਰ ਦੀ ਧਰਤੀ ਤੇ ਉਹ ਬੰਦਾ ਹੁੰਦਾ ਸੀ ਜਿਹੜਾ ਮਹਾਰਾਜ ਦੇ ਅੱਤ ਤਰ੍ਹਾਂ ਦੀ ਬੇਦਬੀ ਕਰਦਾ ਸੀ। ਮੈਂ ਬੋਲ ਕੇ ਵੀ ਨਹੀਂ ਦੱਸ ਸਕਦਾ, ਮੈਂ ਤੁਹਾਨੂੰ ਦੱਸਣਾ। ਤੇ ਜਥੇਦਾਰ ਸੀ ਜਿਹਨੇ ਬਦਲਾ ਲਿਆ। 100 ਸਾਲ ਪੁਰਾਣੀ ਗੱਲ ਦੱਸਣਾ, ਉਹਨਾਂ ਦਾ ਨਾਮ ਸੀ ਸੁਖਦੇਵ ਸਿੰਘ। ਪਿੰਡ ਵਿੱਚ ਪਹੁੰਚ ਗਏ 50 ਆਪਣੇ ਸਾਥੀਆਂ ਦੇ ਨਾਲ, ਤੇ ਉਹਨਾਂ ਨੇ ਫਿਰ ਉਸ ਨੂੰ ਜ਼ਿੰਦਾ ਬਚ ਕੇ ਉੱਥੋਂ ਨਿਕਲਣ ਨਹੀਂ ਦਿੱਤਾ। ਜੋ ਉਹਨਾਂ ਨੇ ਹਸ਼ਰ ਕੀਤਾ ਉਹ ਮੈਂ ਚਾਹਾਂਗਾ ਕਿ ਤੁਸੀਂ ਪੜੋ ਉਹਦੇ ਬਾਰੇ, ਕਿਉਂਕਿ ਉਹ ਅੱਤ ਦਰਜੇ ਦੀ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕਰਦਾ ਸੀ। ਦੂਸਰੇ ਪਾਸੇ ਜਿਹੜੀ ਸਿਧਾਂਤਕ ਬੇਦਬੀ ਅਸੀਂ ਕਰਦੇ ਹਾਂ, ਅੱਜ ਵੀ ਕਰਦੇ ਹਾਂ, ਗੁੱਸਾ ਨਾ ਕਰਿਆ ਜੇ ਤੁਸੀਂ ਸਾਰੇ ਔਰ ਮੈਂ ਵੀ ਉਹਨਾਂ ਵਿੱਚ ਹੀ ਸ਼ਾਮਲ ਹਾਂ, ਅਸੀਂ ਸਾਰੇ ਕਰਦੇ ਹਾਂ। ਸਾਡੇ ਪਿੰਡਾਂ ਦੀ ਜ਼ਮੀਨ 2 ਹਿੱਸਿਆਂ 'ਚ ਵੰਡੀ ਹੋਈ ਹੈ, ਇੱਕ ਜਿਸ ਪਾਸੇ ਕੋਈ ਹੋਰ ਰਹਿੰਦਾ ਤੇ ਦੂਜੇ ਪਾਸੇ ਜਿਹੜੇ ਨੇ ਅਸੀਂ ਕਹਿੰਦੇ ਆ ਬਈ ਇਹ ਤੇ ਵਿਹੜਾ। ਪਿੰਡਾਂ ਵਿੱਚ ਜਾਤ ਦੇ ਆਧਾਰ ਨਾਲ ਗੁਰਦੁਆਰੇ ਨੇ, ਪਿੰਡਾਂ ਵਿੱਚ ਸ਼ਮਸ਼ਾਨ ਘਾਟ ਨੇ ਜਿਹੜੇ ਜਾਤਾਂ ਦੇ ਹਿਸਾਬ ਨਾਲ ਵੰਡੇ ਹੋਏ ਨੇ। ਕੀ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੀ ਬੇਦਬੀ ਨਹੀਂ ਹੈ? ਇਹਦੇ ਬਾਰੇ ਸਾਨੂੰ ਸੋਚਣਾ ਪਏਗਾ, ਔਰ ਜੇ ਹੈ ਤੇ ਇਹਦੇ ਲਈ ਜਵਾਬ ਵੀ ਸਾਨੂੰ ਆਪ ਤਿਆਰ ਕਰਨੇ ਪੈਣਗੇ। ਸਾਨੂੰ ਕਿਸੇ ਦੀ ਲੋੜ ਨਹੀਂ ਹੈ। ਅਸੀਂ ਡਿੱਗਦੇ ਉੱਠਦੇ गिरते हैं सवार मैदान जंग में, वो तिफल क्या गिरे जो घुटनों के बल चले। ਅਸੀਂ ਡਿੱਗਦੇ ਮਰਦੇ ਉੱਠਦੇ ਆਏ ਆ, ਅਸੀਂ ਫੇਰ ਉੱਠਾਂਗੇ, ਅਸੀਂ ਸਜ਼ਾਵਾਂ ਦੇਾਂਗੇ, ਅਸੀਂ ਦੇਾਂਗੇ, ਕੌਮ ਦੇਗੀ, ਗੁਰੂ ਖਾਲਸਾ ਪੰਥ ਦੇਗਾ। ਲੈ ਨਹੀਂ ਕੱਢਣੇ ਅਸੀਂ। ਜਿਨ੍ਹਾਂ ਕਾਨੂੰਨਾਂ ਦੇ ਤਹਿਤ ਸਾਡੇ ਗੁਰਦੁਆਰੇ ਤੇ ਸਾਡੀਆਂ ਸੰਸਥਾਵਾਂ ਅੱਜ ਚੱਲ ਰਹੀਆਂ ਨੇ, ਅਸੀਂ ਉਹਨਾਂ ਨੂੰ ਵੀ ਕਾਨੂੰਨ ਦੇ ਦਾਇਰੇ ਚੋਂ ਬਾਹਰ ਕੱਢਣਾ। ਸਮਾਂ ਲੱਗੇਗਾ। 100 200 ਸਾਲ ਪੁਰਾਣੀਆਂ ਸਾਡੀਆਂ ਹੈਗੇ ਨੇ ਬਿਮਾਰੀਆਂ, ਉਹਨੂੰ ਦੂਰ ਕਰਨ ਲਈ ਸਮਾਂ ਤੇ ਲੱਗਦਾ ਹੀ ਹੈ। ਹਾਲੇ ਤੇ ਅਸੀਂ ਸਿਰਫ ਜਾਣਨਾ ਤੇ ਪਹਿਚਾਨਣਾ ਸ਼ੁਰੂ ਹੋਇਆ ਕਿ ਸਾਡੀ ਬਿਮਾਰੀ ਹੈ ਕੀ। ਮਰਜ਼ ਲੱਭਦੇ ਪਏ ਆ। ਜਦੋਂ ਚੰਗਾ ਡਾਕਟਰ ਮਰਜ਼ ਲੱਭ ਲੈਂਦਾ ਫਿਰ ਉਹ ਇਲਾਜ ਸ਼ੁਰੂ ਕਰਦਾ ਹੈ ਤੇ ਉਸ ਇਲਾਜ ਨਾਲ ਜਿਹੜਾ ਹੈਗਾ ਫਿਰ ਫਾਇਦਾ ਹੋਣਾ ਸ਼ੁਰੂ ਹੁੰਦਾ। ਸੋ ਮੇਰੀ ਇੰਨੀ ਕੀ ਬੇਨਤੀ ਹੈ, ਮੈਂ ਸਪਸ਼ਟ ਤੌਰ ਤੇ ਕਿਸੇ ਵੀ ਤਰ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਕਾਨੂੰਨ ਦੇ ਖਿਲਾਫ ਹਾਂ। ਮੈਂ ਸਮਝਦਾ ਵਾਂ ਕਿ ਮੇਰੀ ਕੌਮ ਸਮਰੱਥ ਹੈ, ਮੇਰੇ ਕੌਮ ਦੇ ਆਗੂ ਸਮਰੱਥ ਨੇ, ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਹੈ, ਮੇਰਾ ਪ੍ਰਧਾਨ ਮੇਰਾ ਜਥੇਦਾਰ ਅਕਾਲ ਤਖਤ ਸਮਰੱਥ ਹੈਗਾ, ਮੇਰੇ ਸਾਰੀ ਕੌਮ ਦੇ ਜਥੇਦਾਰ ਸਮਰੱਥ ਹੈਗੇ ਨੇ, ਤੇ ਤੁਸੀਂ ਸਾਰੇ ਵੀ ਜਿਹੜੇ ਹੈਗੇ ਹੋ, ਜੇ ਅਸੀਂ ਨਿਸ਼ਚੈ ਕਰ ਆਪਣੀ ਜੀਤ ਕਰੋ ਦੇ ਸਿਧਾਂਤ ਤੇ ਤੁਰ ਪਏ ਤੇ ਫਿਰ ਕਿਸੇ ਦੀ ਹਿੰਮਤ ਨਹੀਂ ਪੈਣੀ, ਫਿਰ ਨਹੀਂ ਕਿਸੇ ਦੀ ਹਿੰਮਤ ਪੈਣੀ। ਫਿਰ ਉਹ ਚਾਹੇ
ਸਰਕਾਰ ਵੀ ਜਿਹੜਾ ਹੈਗਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਉਹ ਵੀ ਫਿਰ, ਕਿਉਂਕਿ ਬੜਾ ਸਪਸ਼ਟ ਹੈਗਾ, ਸਿੱਖਾਂ ਨੂੰ ਕਾਨੂੰਨ ਬਣਾ ਕੇ ਖੁਸ਼ ਕਰਕੇ 27 ਦੀ ਤਿਆਰੀ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਹੈ। ਤੇ ਇਹ ਤੇ ਹਲੇ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਉਹਨਾਂ ਨੂੰ, ਬਈ ਬਰਗਾੜੀ ਦਾ ਤੇ ਕੋਟਕਪੂਰਾ ਦਾ ਕੀ ਬਣਿਆ ਜੀ? 4 ਸਾਲ ਹੋ ਗਏ ਨੇ ਤੁਹਾਡੀ ਸਰਕਾਰ ਨੂੰ ਚਲਦਿਆਂ, ਉੱਥੇ ਕੋਈ ਕਾਨੂੰਨ ਲਾਗੂ ਨਹੀਂ ਹੋਇਆ, ਨਵਾਂ ਪੁਰਾਣਾ। ਤੇ ਉੱਥੇ ਤੁਸੀਂ ਕਿਉਂ ਨਹੀਂ ਮਤਲਬ ਨਿਆਂ ਦਿੱਤਾ ਸਿੱਖਾਂ ਨੂੰ? ਕਿਉਂ? ਕਿਉਂਕਿ ਤੁਹਾਡੀ ਨੀਅਤ ਨਹੀਂ ਹੈ, ਤੁਸੀਂ ਨਹੀਂ ਦੇਣਾ ਨਿਆਂ। ਅਸੀਂ ਸਪਸ਼ਟ ਹਾਂ ਕਿ ਤੁਸੀਂ ਨਹੀਂ ਦੇਣਾ, ਮੈਂ ਘੱਟੋ ਘੱਟ ਸਪਸ਼ਟ ਹਾਂ। ਸਾਨੂੰ ਆਪਣੇ ਸਿਸਟਮਸ ਨੂੰ ਉਭਾਰਨਾ ਪਏਗਾ, ਆਪਣੇ ਕੌਮ ਦੇ ਬੰਦਿਆਂ ਨੂੰ ਅੱਗੇ ਲਿਆਉਣਾ ਪਏਗਾ। ਮੈਂ ਜਿਸ ਤਰ੍ਹਾਂ ਇੱਕ ਨਿਹੰਗ ਸਿੰਘ ਮੁਖੀ ਨੂੰ ਕਿਹਾ ਸੀ, ਉਹ ਮੈਂ ਕਿਹਾ ਜੀ 4 ਗੱਲਾਂ ਅੰਗਰੇਜ਼ੀ ਦੀਆਂ ਤੇ ਪੜ੍ਹੀਆਂ ਲਿਖੀਆਂ ਸਾਨੂੰ ਆਉਂਦੀਆਂ ਨੇ, ਉਹ ਅਸੀਂ ਆਓ ਤੁਹਾਡੇ ਬੱਚਿਆਂ ਨੂੰ ਸਿਖਾਉਂਦੇ ਹਾਂ, ਤੁਸੀਂ ਸਾਨੂੰ ਬੰਦੂਕ ਚਲਾਣੀ ਸਿਖਾ ਦਿਓ, ਤੁਸੀਂ ਸਾਨੂੰ ਘੋੜਸਵਾਰੀ ਸਿਖਾ ਦਿਓ, ਤੇ ਅਸੀਂ ਵੀ ਫਿਰ ਰਲ ਮਿਲ ਕੇ ਤੇ ਫਿਰ ਜਿਹੜਾ ਹੈਗਾ ਆਪਣੀ ਚੜ੍ਹਦੀ ਕਲਾ ਕਰੀਏ। ਫੈਸਲਾ ਸਾਨੂੰ ਸਾਰਿਆਂ ਨੂੰ ਆਪ ਕਰਨਾ ਪਏਗਾ, ਔਰ ਉਸ ਫੈਸਲੇ ਦੇ ਵਿੱਚ ਮੇਰਾ ਮੁਤਫਿਕਾ ਸਟੈਂਡ ਹੈ ਇਹ, ਦੁਰੰਗੀ छोड़ दे यक रंग हो जा, सरासर मोम हो जा या संग हो जा, जो आशिक हैं बहारों के वो जीना छोड़ देते हैं, खुदा भी अगर खुदाई दे तो वापस मोड़ देते हैं। वाहिगुरु जी का खालसा, वाहिगुरु जी की फतेह। ਧੰਨਵਾਦ ਜੀ ਪ੍ਰੋਫੈਸਰ ਸਾਹਿਬ ਦਾ, ਜਿਨ੍ਹਾਂ ਨੇ ਬਹੁਤ ਹੀ ਵਿਸਥਾਰ ਦੇ ਨਾਲ ਬੇਅਦਬੀਆਂ ਦੇ ਸੰਬੰਧ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਕਿ ਇਹਨਾਂ ਤੋਂ ਲਾਹਾ ਕੌਣ ਲੈਣਾ ਚਾਹੁੰਦਾ, ਫਾਇਦਾ ਕੌਣ ਲੈਣਾ ਚਾਹੁੰਦਾ, ਤੇ ਕਾਨੂੰਨ ਦੀ ਵਿਵਸਥਾ ਕੀ ਹੈ, ਜੇ ਕਾਨੂੰਨ ਬਣ ਜਾਂਦਾ ਹੈ ਜਾਂ ਪਹਿਲਾਂ ਬਣੇ ਹੋਏ ਨੇ, ਔਰ ਉਹਨਾਂ ਕਾਨੂੰਨਾਂ ਨੇ ਹੁਣ ਤੱਕ ਕੀ ਪ੍ਰਾਪਤੀ ਹੈ ਉਹਨਾਂ ਦੀ, ਕੀ ਇਹ ਬੇਅਦਬੀਆਂ ਰੋਕੀਆਂ, ਕੀ ਇਹਨਾਂ ਦੇ ਵਿੱਚ ਇਜ਼ਾਫਾ ਨਹੀਂ ਹੋਇਆ, ਤੇ ਨਾਲ ਹੀ ਉਹਨਾਂ ਨੇ ਸਾਡੀ ਆਪਣੀ ਕੌਮ ਦੀ ਵੀ ਗੱਲ ਕੀਤੀ ਹੈ। ਸੋ ਮੈਂ ਬੇਨਤੀ ਕਰਾਂਗਾ ਕਿ ਬਾਬਾ ਬਕਾਲਾ ਸਾਹਿਬ ਦਾ ਦਲ ਖਾਲਸਾ ਦਾ ਯੂਨਿਟ, ਉਹ ਸਾਰੇ ਸੇਵਾਦਾਰਾਂ ਨੂੰ ਕਾਫੀ ਮਿਹਨਤ ਜਿਹੜੀ ਕੀਤੀ, ਵੱਖ-ਵੱਖ ਕਮੇਟੀਆਂ ਨੂੰ ਮਿਲੇ ਜਾ ਕੇ, ਆਮ ਸਾਡੇ ਜਿਹੜੇ ਗੁਰਸਿੱਖ ਹੈ ਉਹਨਾਂ ਨੂੰ ਵੀ ਮਿਲੇ, ਪਰ ਜੋ ਉਸ ਦੇ ਵਿੱਚੋਂ ਅਸੀਂ ਕੁਝ ਕੱਢਿਆ ਬਾਹਰ, ਉਹ ਇਹ ਹੈ ਕਿ ਸਾਡੀ ਬਹੁ ਗਿਣਤੀ ਉਹ ਹੈ, ਉਹ ਜਿਹੜੇ ਕਹਿੰਦੇ ਕਿ ਸਾਡਾ ਵਿਸ਼ਾ ਨਹੀਂ। ਅਸੀਂ ਇਹ ਤੇ ਕਹਿ ਸਕਦੇ ਹਾਂ ਕਿ ਛਤਰ ਚਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ, ਪਰ ਜੇ ਉਹਨਾਂ ਦਾ ਕੋਈ ਛਤਰ ਪਾਸੇ ਕਰ ਦਿੰਦਾ ਹੈ ਅਸੀਂ ਕੁਝ ਨਹੀਂ ਕਰਾਂਗੇ, ਜੇ ਕੋਈ ਚਵਰ ਪਾਸੇ ਕਰ ਦਿੰਦਾ ਅਸੀਂ ਕੁਝ ਨਹੀਂ ਕਰਾਂਗੇ, ਜੇ ਉਹਨਾਂ ਨੂੰ ਕੋਈ ਤਖਤ ਤੋਂ ਲਾਹ ਦਿੰਦਾ ਤੇ ਅਸੀਂ ਕੁਝ ਨਹੀਂ ਕਰਾਂਗੇ। ਇਹ ਗੱਲਾਂ ਵੀ ਸਾਡੇ ਸਾਹਮਣੇ ਜਿਹੜੀਆਂ ਉਹ ਆਈਆਂ, ਤੇ ਇੱਥੋਂ ਤੱਕ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਵਿਸ਼ੇ ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ। ਇਹ ਨਿਘਾਰ ਹੈ ਸਾਡੀ ਕੌਮ ਦਾ, ਵੱਡੀ ਵੱਡੀ ਤਰਾਸਦੀ ਹੈ ਜਿਹਦਾ ਘਾਟਾ ਅਸੀਂ ਜਿਹੜਾ ਵਾ ਉਹ ਚੱਲ ਰਹੇ ਹਾਂ, ਤੇ ਤਾਂ ਇਹ ਬੇਅਦਬੀਆਂ ਜਿਹੜੀਆਂ ਉਹ ਵੱਧ ਰਹੀਆਂ, ਕਿਉਂਕਿ ਅਸੀਂ ਜਾਗਰੂਕ ਨਹੀਂ ਹੈ, ਅਸੀਂ ਅਵੇਸਲੇ ਹਾਂ। ਅਸੀਂ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਘੋੜਿਆਂ ਦੀਆਂ ਕਾਠੀਆਂ ਤੇ ਸਿੰਘ ਰਹਿੰਦੇ ਸੀ, ਤਾਂ ਉਹ ਨਿਤਨੇਮੀ ਸੀ, ਉਹ ਪਹਿਰਾ ਦੇਣ ਵਾਲੇ ਸੀ। ਅੱਜ ਅਸੀਂ ਏਸੀ ਕਮਰਿਆਂ ਦੇ ਵਿੱਚ ਰਹਿੰਦੇ ਹਾਂ, ਪਰ ਅਸੀਂ ਪਹਿਰੇ ਤੋਂ ਜਿਹੜਾ ਵਾ ਉਹ ਅੱਖਾਂ ਮੀਟ ਲਈਆਂ, ਅਸੀਂ ਪਿੱਛੇ ਹਟ ਗਏ। ਸੋ ਮੈਂ ਤੁਹਾਡਾ ਬਹੁਤ ਸਮਾਂ ਨਾ ਲਵਾਂ, ਇੱਕ ਵਾਰੀ ਫੇਰ ਪ੍ਰੋਫੈਸਰ ਸਾਹਿਬ ਦਾ ਬਹੁਤ ਧੰਨਵਾਦ। ਬੜੀ ਸ਼ਿੱਦਤ ਦੇ ਨਾਲ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ, ਤੇ ਤੁਸੀਂ ਵੀ ਬੜੀ ਸ਼ਿੱਦਤ ਦੇ ਨਾਲ ਸੁਣ ਰਹੇ ਹੋ, ਤੁਹਾਡਾ ਵੀ ਸਾਰਿਆਂ ਦਾ ਧੰਨਵਾਦ। ਸੋ ਹੁਣ ਸਰਦਾਰ ਕੁਲਬੀਰ ਸਿੰਘ ਜੀ ਬੜਾ ਪਿੰਡ, ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਨਗੇ। ਸਮਾਂ ਉਹਨਾਂ ਦਾ ਵੀ 15 ਮਿੰਟ ਹੈ, ਕਿਉਂਕਿ ਸਮੇਂ ਦੀ ਨਜ਼ਾਕਤ ਨੂੰ ਵੀ ਅਸੀਂ ਦੇਖ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਅਤੇ ਦਰਦ ਨੂੰ ਮੁੱਖ ਰੱਖਦੇ ਹੋਏ ਗੁਰੂ ਪਿਆਰਿਓ, ਪੰਥਕ ਦਰਦੀਓ, ਆਓ ਪਿਆਰ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਈਏ, ਗੁਰੂ ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਦੋ ਬੁਲਾਰਿਆਂ ਨੇ ਜੋ ਕਿ ਸਾਡੇ ਲਈ ਬਹੁਤ ਸਤਿਕਾਰਯੋਗ ਹਨ, ਵਿਦਵਾਨ ਹਨ, ਉਹਨਾਂ ਨੇ ਤੱਥਾਂ ਦੇ ਆਧਾਰ ਤੇ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਆਪਾਂ ਵੇਖਦੇ ਹਾਂ ਸਾਡੇ ਲਈ, ਕੌਮ ਲਈ, ਜਾਂ ਜਿਨ੍ਹਾਂ ਹਿਰਦਿਆਂ ਵਿੱਚ ਅਣਖ, ਗੈਰਤ, ਜਿਉਂਦੀ ਜਾਗਦੀ ਜ਼ਮੀਰ ਹੈ, ਉਹਨਾਂ ਲਈ ਸਮਾਂ ਦਿਨ ਦਿਨ ਨਵੀਆਂ ਤੋਂ ਨਵੀਆਂ ਚੁਣੌਤੀਆਂ ਲੈ ਕੇ ਆ ਰਿਹਾ। ਅਸੀਂ ਉਹਨਾਂ ਚੁਣੌਤੀਆਂ ਨੂੰ ਹੰਢਾ ਰਹੇ ਹਾਂ ਤੇ ਨਾਲ ਦੀ ਨਾਲ ਕੁਰਲਾ ਵੀ ਰਹੇ ਹਾਂ, ਕਿਉਂਕਿ ਖਾਲਸਾ ਪੰਥ, ਜਾਂ ਦੂਸਰੇ ਲਫ਼ਜ਼ਾਂ 'ਚ ਆਪਾਂ ਸਿੱਖ ਕੌਮ ਕਹਿ ਲਈਏ, ਜੋ ਕਿ ਆਪਣੀ ਵਿਰਾਸਤ ਨੂੰ ਜਾਂ ਵਿਰਾਸਤੀ ਗੁਣਾਂ ਨੂੰ ਜਾਂ ਵਿਰਾਸਤੀ ਫੈਸਲੇ ਲੈਣ ਦੀ ਜੋ ਹਿੰਮਤ, ਜਜ਼ਬਾ ਸੀ ਕਦੇ ਸਾਡੇ ਵਿੱਚ, ਅਸੀਂ ਉਹਦੇ ਤੋਂ ਕਿਨਾਰਾ ਕਰਦੇ ਜਾ ਰਹੇ ਹਾਂ। ਤੇ ਭਾਵ ਥੋੜੇ ਜਿਹੇ ਡੂੰਘੇ ਹਨ। ਮੈਂ ਕਹਿ ਸਕਦਾ ਵੀ ਖਾਲਸਾ ਪੰਥ ਤੇ ਜਾਂ ਕੌਮ ਤੇ ਜਦੋਂ ਭੀੜ ਪਈ ਆ, ਸਿੰਘਾਂ ਨੇ ਖੁਦ ਫੈਸਲੇ ਕੀਤੇ ਆ, ਸਮੇਂ ਸਿਰ ਫੈਸਲੇ ਕੀਤੇ ਆ, ਕਿਸੇ ਦੂਜੀਆਂ ਤੀਜੀਆਂ ਤੇ ਟੇਕ ਨਹੀਂ ਰੱਖੀ, ਕਿਸੇ ਅੱਗੇ ਹਾੜੇ ਨਹੀਂ ਕੱਢੇ। ਅੱਜ ਅਸੀਂ ਉਸ ਹਾਲਾਤਾਂ ਵਿੱਚ ਹੀ ਗੁਜ਼ਰ ਰਹੇ ਹਾਂ ਜੋ ਕਿ ਸਾਡੇ ਸਭ ਦੇ ਸਾਹਮਣੇ ਆ। ਸਾਡੀਆਂ ਸਰਵੋਰ ਸੰਸਥਾਵਾਂ ਇਹ ਰੋਲ ਅਦਾ ਕਰ ਰਹੀਆਂ। ਸਾਡੇ ਵਿੱਚ ਆਪਸੀ ਏਕਤਾ ਦੀ ਘਾਟ ਨਾ ਹੋਣ ਕਾਰਨ ਕੌਮ ਦੇ ਵਿੱਚ ਉਹ ਜੁਝਾਰੂਪਨ, ਉਹ ਜੋਸ਼ ਜਜ਼ਬਾ ਮਿੱਠਾ ਹੋ ਗਿਆ, ਜਿਹਦੇ ਕਰਕੇ ਅਸੀਂ ਇਹਨਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ। ਅੱਜ ਅਸੀਂ ਸੈਮੀਨਾਰ ਦਾ ਮੁੱਖ ਉਦੇਸ਼ ਵੀ ਸਾਡੇ ਗੁਰੂ, ਸਾਡੇ ਇਸ਼ਟ ਦੀ ਬੇਅਦਬੀ ਹੋ ਰਹੀ ਹੈ ਤੇ ਅਸੀਂ ਇਹਦਾ ਹੱਲ ਚਾਹੇ ਕੌਮ ਤੋਂ ਪੁੱਛਦੇ ਫਿਰਦੇ ਆ, ਚਾਹੇ ਆਪਾਂ ਕਹਿ ਲਈਏ ਇੱਕ ਦੂਜੇ ਤੋਂ ਪੁੱਛਦੇ ਫਿਰਦੇ ਆ। ਭਾਵੇਂ ਕਿ ਆ ਪ੍ਰਬੰਧਕਾਂ ਨੇ ਜਿਹੜਾ ਆਪਣੇ ਪਿੱਛੇ ਬੋਰਡ ਲਾਇਆ, ਉਹਦੇ ਵਿਚਾਰਲੇ ਹਿੱਸੇ ਦੇ ਵਿੱਚ ਇੱਕ ਸਵਾਲ ਪਾਇਆ ਤੁਹਾਨੂੰ ਵੀ ਜਿਹੜੀ ਗੁਰੂ ਮਹਾਰਾਜ ਦੀ ਬੇਅਦਬੀ ਆ, ਉਹਦੇ ਪਿੱਛੇ ਕੀ ਸਾਜ਼ਿਸ਼ ਹੈ, ਉਹਦੇ ਲਈ ਕੌਣ ਜ਼ਿੰਮੇਵਾਰ ਹੈ ਤੇ ਇਹਦਾ ਹੱਲ ਕੀ ਹੈ। ਮਾਫ ਕਰਨਾ ਮੇਰੀ ਜਾਚੇ, ਮੇਰੀ ਮੰਦ ਬੁੱਧੀ ਅਨੁਸਾਰ ਉਹਦਾ ਹੱਲ ਵੀ ਆਪ ਹੀ ਪਹਿਲਾਂ ਲਿਖ ਦਿੱਤਾ ਉਹਨਾਂ ਨੇ। ਤੁਸੀਂ ਸਾਰਿਆਂ ਨੇ ਪੜ੍ਹਿਆ ਹੋਊਗਾ, ਜੇ ਨਹੀਂ ਪੜ੍ਹਿਆ ਤੇ ਪੜ੍ਹ ਕੇ ਵਿਚਾਰੋ। ਹੱਲ ਵੀ ਆਪ ਹੀ ਲਿਖ ਦਿੱਤਾ। ਜਿੰਨੇ ਕ ਆਪਾਂ ਇੱਥੇ ਬੈਠੇ ਆ, ਆਪਾਂ ਆਪਣੀ ਜ਼ਿੰਦਗੀ ਦੇ
ਜਿੰਨੇ ਕੁ ਸਾਲ ਹੰਢਾਏ ਆ, ਮਿਸਾਲ ਦੇ ਤੌਰ ਤੇ 1978 ਤੋਂ ਆਪਾਂ ਲੈ ਲਈਏ, ਉਦੋਂ ਕਦੀ ਸਾਨੂੰ ਸਾਰਿਆਂ ਨੂੰ ਸੋਚੀ ਹੋਊਗੀ ਕੋ ਮੇਰੀ ਅੱਜ 60-62 ਸਾਲ ਦੀ ਉਮਰ ਹੋ ਚੱਲੀ ਹੈ, ਕੋ ਮੇਰੇ ਤੋਂ 2-4 ਸਾਲ 5 ਸਾਲ ਵੱਡਾ ਹੋਏਗਾ, ਕਦੋਂ ਬਾਕੀ ਇਸ ਤੋਂ ਆਪਾਂ ਕਹਿ ਸਕਦੇ ਹਾਂ ਛੋਟੇ ਆ। ਇੱਕ ਗੱਲ ਮੈਂ ਜ਼ਰੂਰ ਮਹਿਸੂਸ ਕਰਦਾ ਵੀ ਇਸ ਹੀ ਹਾਲ ਦੇ ਵਿੱਚ ਇੱਕ ਤੇ ਪਹਿਲਾਂ ਬਹੁਤ ਘੱਟ ਗਿਣਤੀ ਹੈ, ਇੱਥੋਂ ਤੁਹਾਡੀ ਕੌਮ ਦਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਸਤਿਕਾਰ ਜੋਸ਼ ਜਜ਼ਬਾ ਆਪਾਂ ਪਤਾ ਲਾ ਸਕਦੇ ਹਾਂ। 100-150 ਬੰਦੇ ਨੂੰ ਤਾਂ ਨਹੀਂ ਦੁੱਖ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਜਾਂ ਇਸ ਹੀ 150-200 ਬੰਦੇ ਨੇ ਹੱਲ ਨਹੀਂ ਕੱਢਣਾ। ਇਹ ਵੀ ਸਾਡਾ ਇੱਕ ਚਿੰਤਾ ਦਾ ਵਿਸ਼ਾ ਆ। ਸੋ ਮੈਂ ਗੱਲ ਕਰਦਾ ਸੀਗਾ 1978 ਤੋਂ, ਭਾਵੇਂ ਕਿ ਪਹਿਲਾਂ ਵੀ ਹੋਈਆਂ ਬੇਅਦਬੀਆਂ ਹੁੰਦੀਆਂ ਆਈਆਂ, ਕਿਉਂਕਿ ਤਦੋਂ ਤੋਂ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਇਹ ਨਿਰਮਲ ਪੰਥ ਚਲਾਇਆ। ਜਿਹੜੀ ਈਰਖਾਲੂ ਸੋਚ ਸੀ, ਜਿਹੜੀ ਫਿਰਕੂ ਸੋਚ ਸੀ, ਉਹ ਉਦੋਂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਖਾਰ ਖਾਂਦੀ ਆਈ ਹੈ, ਗੁਰੂ ਸਾਹਿਬਾਂ ਨਾਲ ਖਾਂਦੀ ਆਈ ਹੈ, ਗੁਰੂ ਗੁਰਬਾਣੀ ਨਾਲ ਖਾਰ ਖਾਂਦੀ ਆਈ, ਗੁਰੂ ਪੰਥ ਨਾਲ ਖਾਂਦੀ ਆਈ ਹੈ, ਗੁਰੂ ਗ੍ਰੰਥ ਨਾਲ ਖਾਂਦੀ ਆਈ ਹੈ। ਸੋ ਆਪਾਂ 78 ਤੋਂ ਇੱਕ ਜਿਹੜੀ ਕਿ ਸਾਡੇ ਕੋਲੇ ਤਾਜ਼ਾ ਮਿਸਾਲ ਹੈ, ਸਾਡੀ ਜ਼ਿੰਦਗੀ ਦੀ ਮਿਸਾਲ ਹੈ, ਆਪਾਂ ਉਹਨੂੰ ਵਿਚਾਰਦੇ ਹਾਂ। ਪਹਿਲਾ ਜਿਹੜਾ ਸਵਾਲ ਹੈ ਵੀ ਇਹਦੇ ਪਿੱਛੇ ਸਾਜ਼ਿਸ਼ ਕਿਹਦੀ ਰਹੀ ਹੈ? ਆਪਾਂ ਨੂੰ ਪਤਾ ਵੀ ਸਰਕਾਰਾਂ ਦੀ ਰਹੀ ਹੈ। ਜੇ ਗੁਰਬਚਨ ਨਿਰੰਕਾਰੀ ਨੂੰ ਪੰਜਾਬ ਦੀ ਧਰਤੀ ਤੇ ਲਿਆਂਦਾ ਗਿਆ, ਉਹ ਵੀ ਇਤਿਹਾਸਕ ਦਿਹਾੜੇ ਤੇ ਉਹਨੇ ਜੋ ਕੁਝ ਕੀਤਾ ਕਰਵਾਇਆ, ਉਹਨੂੰ ਬਚਾਉਣ ਪਿੱਛੇ ਸਰਕਾਰ ਦਾ ਹੱਥ ਸੀ। ਉਹ ਸਰਕਾਰ ਭਾਵੇਂ ਕਿਸੇ ਨੀਲੀ ਪੱਗ ਵਾਲੇ ਦੀ ਸੀ, ਚਾਹੇ ਕਿਸੇ ਹੋਰ ਪੱਗ ਵਾਲੇ ਦੀ ਸੀ, ਪਰ ਉਹ ਗੁਰੂ ਪੰਥ ਤੇ ਗੁਰੂ ਗ੍ਰੰਥ ਦਾ ਦੋਖੀ ਸੀ। ਪੱਗ ਭਾਵੇਂ ਕੋਈ ਵੀ ਬਣ ਕੇ ਉਸ ਰੂਪ ਦਾ ਉਹ ਅਸਲੀ ਰੂਪ ਨਹੀਂ ਹੁੰਦਾ, ਕਈ ਬਹਿਰੂਪੀਏ ਵੀ ਹੁੰਦੇ ਆ। ਅੱਜ ਸਾਡੇ ਸਿੱਖਾਂ ਦੇ ਵਿੱਚ ਬਹੁਤ ਵੱਡੀ ਕਮਜ਼ੋਰੀ ਆ ਗਈ ਆ, ਜਾਂ ਇੱਕ ਰਵਾਇਤ ਬਣ ਗਈ ਆ ਵੀ ਸਾਡਾ ਦੁਸ਼ਮਣ ਇਹੋ ਜਿਹੇ ਚਿਹਰੇ ਨੂੰ ਪੇਸ਼ ਕਰਦਾ ਕਿ ਜਿਹੜਾ ਚਿਹਰਾ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਹੈ, ਉਹ ਬਾਣੇ ਵਿੱਚ ਹੋਵੇ, ਬਾਣੇ ਦਾ ਵੀ ਸਰੂਪ ਹੈ। ਤੋਂ ਬਾਅਦ ਸਮੇਂ ਅਨੁਸਾਰ ਸਮਾਂ ਬਦਲਿਆ। ਜੇ ਸਰਕਾਰ ਨੇ ਉਹ ਸਾਜ਼ਿਸ਼ ਤਹਿਤ ਸਾਡੇ ਗੁਰੂ ਗ੍ਰੰਥ ਦੀ ਬੇਅਦਬੀ ਕਰਵਾਈ, ਪੰਥ ਨੂੰ ਚੈਲੰਜ ਕੀਤਾ, ਤੇ ਸਰਕਾਰਾਂ ਨੇ ਵੀ ਖਮਿਆਜ਼ਾ ਭੁਗਤਿਆ, ਤੇ ਸਾਨੂੰ ਵੀ ਆਪਣੀ ਅਣਖਿੱਚ ਲਈ ਜੂਝਦਿਆਂ ਬਹੁਤ ਕੁਝ ਗਵਾਉਣਾ ਪਿਆ। ਪਰ ਇੱਕ ਗੱਲ ਜ਼ਰੂਰ ਹੈ, ਜਿੰਨਾ ਚਿਰ ਉਹ ਸੰਘਰਸ਼ ਚੱਲਦਾ ਰਿਹਾ ਉਦੋਂ ਕੋਈ ਬੇਅਦਬੀ ਨਹੀਂ ਹੋਈ। ਇਹ ਠੀਕ ਹੈ, ਸਮਾਂ ਬਦਲਿਆ, ਜਦੋਂ ਅਸੀਂ ਆਪਣੇ ਮਾਰਗ ਨੂੰ ਭੁੱਲ ਗਏ, ਛੱਡ ਦਿੱਤਾ ਸਾਡਾ ਅਸਲੀ ਸਰੂਪ, ਜਾਂ ਖਾਲਸਾ ਆਪਣੀ ਕੌਮੀ ਜਜ਼ਬੇ ਕਰਤੱਵਾਂ ਨੂੰ ਛੱਡ ਗਿਆ, ਉਦੋਂ ਫਿਰ ਇਹ ਘਟਨਾਵਾਂ ਆਮ ਵਾਪਰਨ ਲੱਗ ਪਈਆਂ। ਫਿਰ ਇਸ ਦਾ ਦੂਸਰਾ ਪੱਖ ਇਹ ਵੀ ਹੈ, ਭਾਵੇਂ ਕਿ ਬੇਸ਼ੁਮਾਰ ਬੇਅਦਬੀਆਂ ਹੋਈਆਂ, ਅਸੀਂ ਰਲ ਕੇ ਕਿਸੇ ਠੋਸ ਫੈਸਲੇ ਤੇ ਜਾਂ ਸਿੱਟੇ ਤੱਕ ਨਹੀਂ ਪਹੁੰਚ ਸਕੇ। ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਨੇ ਅੱਜ ਤੱਕ ਇਹ ਪਿੱਛੇ ਇਹਦੇ ਕੌਣ ਆ, ਤੈਨੂੰ ਕਿਹਨੇ ਭੇਜਿਆ, ਅਸੀਂ ਉਸ ਸਿੱਟੇ ਤੱਕ ਉਹ ਖੋਜ ਨਹੀਂ ਕਰ ਸਕੇ। ਭਾਵੇਂ ਕਿ ਕਿਸੇ ਨੇ ਜ਼ਬਰਦਸਤ ਕਾਹਲੀ ਕਰਕੇ ਉਹ ਝਟਕਾ ਦਿੱਤਾ, ਪਰ ਇਹ ਵੀ ਅਸਲੀ ਦੋਸ਼ੀ ਨੂੰ ਅਸੀਂ ਨੰਗਿਆ ਕਰਨ ਦੇ ਵਿੱਚ ਕਮਜ਼ੋਰ ਰਹੇ, ਸਾਡੀ ਉਹ ਵੀ ਨਲਾਇਕੀ ਰਹੀ ਹੈ। ਤੇ ਜਾਂ ਫਿਰ ਇਹ ਆ
ਜਦੋਂ ਕਿਸੇ ਨੇ ਜੇ ਕੋਈ ਕੋਰਟ ਕਚਹਿਰੀ ਦੇ ਵਿੱਚ ਕੇਸ ਚੱਲਿਆ, ਉੱਥੇ ਫਿਰ ਅਸੀਂ ਕਮਜ਼ੋਰੀ ਦਿਖਾਈ ਆ, ਆਪਣੀ ਏਕਤਾ ਦਾ ਸਬੂਤ ਨਹੀਂ ਦਿੱਤਾ, ਆਪਣੇ ਫਰਜ਼ਾਂ ਤੋਂ ਅਸੀਂ ਇਨਕਾਰੀ ਹੋਏ ਹਾਂ। ਚਾਹੇ ਉਹ ਗੁਰਬਚਨ ਨਿਰੰਕਾਰੀ ਦਾ ਕੇਸ ਹੀ ਸੀਗਾ, ਅੰਬਾਲੇ ਕੋਰਟ ਚੱਲਦਾ ਸੀ, ਉਦੋਂ ਵੀ ਸਿੱਖਾਂ ਦੀ ਗਿਣਤੀ ਗੈਰ ਹਾਜ਼ਰ ਰਹੀ ਹੈ। ਭਨਿਆਰੇ ਵਾਲੇ ਦਾ ਕੇਸ ਚੱਲਦਾ ਸੀ, ਉਦੋਂ ਵੀ ਸਿੱਖਾਂ ਦੀ ਗਿਣਤੀ ਗੈਰ ਹਾਜ਼ਰ ਰਹੀ ਹੈ। ਇੱਕ ਵਾਰੀ ਮੈਨੂੰ ਦੱਸਿਆ ਕਿਸੇ ਨੇ, ਭਨਿਆਰੇ ਵਾਲੇ ਦਾ ਕੇਸ ਅੰਬਾਲੇ ਕੋਰਟ ਚੱਲ ਰਿਹਾ ਸੀਗਾ, ਉਹਦਾ ਚੇਲਾ ਤੇ 150-200 ਗਿਆ ਸੀ, ਸਿੱਖ ਸਿਰਫ ਉੱਥੇ 2-4 ਹੀ ਸਨ। ਹੋਰ ਵੀ ਸਮੇਂ ਭਾਵੇਂ ਇਹ ਗੁਰੂਡਮ, ਇਹ ਗੁਰੂ ਬਾਬੇ ਜਿਹੜੇ ਅਖੌਤੀ ਆਪਣੇ ਆਪ ਨੂੰ ਗੁਰੂਆਂ ਦਾ ਜਾਂ ਕਿਸੇ ਰੂਪ ਦਾ ਸਵਾਂਗ ਰਚਦੇ ਆ, ਬਣੀ ਫਿਰਦੇ ਆ, ਇਹਨਾਂ ਦੇ ਪਿੱਛੇ ਸਰਕਾਰੀ ਤੌਰ ਤੇ ਬਹੁਤ ਵੱਡੀ ਸਾਜ਼ਿਸ਼ ਹੈ ਤੇ ਹੱਥ ਹੈ। ਇਹ ਇੱਕ ਡੂੰਘੀ ਸਾਜ਼ਿਸ਼ ਦੇ ਨਾਲ ਹੀ ਪਲਾਨ ਦੇ ਆਧਾਰ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਵਸਾਇਆ ਗਿਆ। ਸਿਰਫ ਉਹਦਾ ਅਸਲੀ ਮਕਸਦ ਇਹੀ ਹੈ ਵੀ ਜੋ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਹੈ, ਮਾਣ ਸਨਮਾਨ ਸਿੱਖਾਂ ਦੇ ਮਨਾਂ ਦੇ ਵਿੱਚੋਂ ਕਿਵੇਂ ਘਟਾਇਆ ਜਾਵੇ, ਉਸ ਰੁਤਬੇ ਸਤਿਕਾਰ ਨੂੰ ਕਿਵੇਂ ਨੀਵਾਂ ਦਿਖਾਇਆ ਜਾਵੇ, ਇਹਦਾ ਅਸਲੀ ਭਾਵ ਇਹਨਾਂ ਦਾ ਇਹੀ ਹੈ। ਜੇਕਰ ਕੌਮ ਜਾਗਰਤ ਹੋਵੇ, ਝੂਠੇ ਮੁੱਠੇ ਜਿਹੇ ਬਾਬੇ ਕੌਮ ਅੱਗੇ, ਖਾਲਸਾ ਪੰਥ ਅੱਗੇ, ਖਾਲਸਾਈ ਰਵਾਇਤਾਂ ਅੱਗੇ ਖੜ ਨਹੀਂ ਸਕਦੇ। ਸੋ ਇਸ ਕਰਕੇ ਸਾਨੂੰ ਲੋੜ ਹੈ ਵੀ ਅਸੀਂ ਕੌਮ ਵਿੱਚ ਏਕਤਾ ਪੈਦਾ ਕਰੀਏ, ਆਪਣਾ ਉਹ ਜੁਝਾਰੂ ਜਜ਼ਬਾ ਕੌਮੀ ਜੋ ਸਾਡੀ ਵਿਰਾਸਤ ਰਹੀ ਹੈ, ਉਹਦੇ ਪ੍ਰਤੀ ਸੁਚੇਤ ਹੋਈਏ। ਖਾਸ ਕਰਕੇ ਜਿਹੜਾ ਅੱਜ ਨੌਜਵਾਨ ਜਿਨ੍ਹਾਂ ਨੇ ਕੌਮ ਦੀ, ਪੰਥ ਦੀ ਜਾਂ ਭਵਿੱਖ ਵਿੱਚ ਬਾਗਡੋਰ ਕੌਮ ਦੀ ਸੰਭਾਲਣੀ ਹੈ, ਉਹਨਾਂ ਨੂੰ ਜ਼ਰੂਰ ਆਪਾਂ ਇਸ ਮਾਰਗ ਤੇ ਤੋਰੀਏ ਕਿ ਉਹ ਗੁਰਸਿੱਖੀ ਦੇ ਲੜ ਲੱਗਣ, ਗੁਰਮਤਿ ਅਨੁਸਾਰ ਆਪਣੇ ਜੀਵਨ ਦੇ ਧਾਰਨੀ ਹੋਣ ਤੇ ਗੁਰਮਤਿ ਅਨੁਸਾਰ ਹੀ ਫੈਸਲੇ ਲਏ ਜਾਣ। ਜਿਹੜੀ ਅੱਜ ਗੱਲ ਕਾਨੂੰਨ ਬਣਾਉਣ ਦੀ ਚੱਲ ਰਹੀ ਹੈ, ਆ ਪਿਛਲੇ ਦਿਨ 28 ਤਰੀਕ ਨੂੰ ਸ਼੍ਰੋਮਣੀ ਕਮੇਟੀ ਦਾ ਅਜਲਾਸ ਹੋਇਆ ਸੀ। ਉਸ ਇਜਲਾਸ ਦੇ ਵਿੱਚ ਦਾਸ ਨੂੰ ਵੀ ਮੈਂਬਰ ਹੋਣ ਸਦਕਾ ਮੌਕਾ ਮਿਲਿਆ, ਤੇ ਮੈਂ ਬੈਠਾ ਆਪਣੇ ਮਨ ਸੋਚਦਾ ਸੀ ਵੀ ਇਹ ਕਦੇ ਪੰਜਾਬ ਸਰਕਾਰ ਅੱਗੇ ਹਾੜੇ ਕੱਢ ਰਹੇ ਆ ਜੀ, ਉਹਨਾਂ ਨੂੰ ਅਪੀਲ ਕਰਦੇ ਆ, ਕਦੇ ਸੈਂਟਰ ਸਰਕਾਰ ਨੂੰ ਅਪੀਲ ਕਰਦੇ ਆ। ਕਮਜ਼ੋਰ ਜਾਂ ਬੇਈਮਾਨ ਲੀਡਰਾਂ ਨੇ ਸਾਡੀ ਕੌਮ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ, ਮੰਗਤੇ ਬਣਾ ਦਿੱਤਾ। ਜਿਹੜਾ ਸਾਡੇ ਅੰਦਰ ਕੌਮੀ ਜਜ਼ਬਾ, ਜੋਸ਼ ਇਹਨਾਂ ਸੰਸਥਾਵਾਂ ਦੇ ਲੀਡਰਾਂ ਨੇ ਭਰਨਾ ਸੀ। मोहे मरने का चाहूं है, मरूं तो हर के द्वार, मत हर पूछे कौन है पर हमारे बार। ਜਿਹੜਾ ਜਜ਼ਬਾ ਸਾਡੇ ਲੀਡਰਾਂ ਨੇ ਭਰਨਾ ਸੀ, ਉਹ ਲੀਡਰ ਆਪ ਹੀ ਇੰਨੇ ਕਮਜ਼ੋਰ ਬੁਝਦਿਲ ਹੋਏ ਫਿਰਦੇ ਆ, ਜਾਂ ਆਪਣੀਆਂ ਲੋੜਾਂ ਗਰਜਾਂ ਸਵਾਰਥਾਂ ਦੀ ਖਾਤਰ ਡੰਗ ਟਪਾ ਰਹੇ ਆ। ਤੁਸੀਂ ਕੋਈ ਭਲੇ ਦੀ ਆਸ ਨਹੀਂ ਰੱਖ ਸਕਦੇ, ਨਾ ਤਾਂ ਕੌਮ ਦੇ ਭਲੇ ਦੀ ਆਸ ਰੱਖ ਸਕਦੇ ਆ, ਨਾ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਭਲੇ ਦੀ ਆਸ ਰੱਖ ਸਕਦੇ ਆ। ਜਦੋਂ ਅਪੀਲਾਂ ਕਰਦੇ ਸਨ ਵੀ ਅਸੀਂ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਆ ਅਪੀਲ ਕਰਦੇ ਆ, ਸਾਡੇ ਬੰਦੀ ਸਿੰਘਾਂ ਨੂੰ ਛੱਡੋ, ਗੁਰੂ ਗ੍ਰੰਥ ਸਾਹਿਬ ਵੀ ਕਾਨੂੰਨ ਬਣਾਇਆ ਜਾਵੇ। ਪੁੱਛਣ ਵਾਲਾ ਇਹਨਾਂ ਨੂੰ ਹੋਵੇ ਵੀ ਜਦੋਂ ਭਾਈ 1997 ਤੋਂ ਬਾਅਦ 3 ਵਾਰ ਪੰਜਾਬ ਵਿੱਚ ਅਕਾਲੀ ਸਰਕਾਰ ਬਣ ਚੁੱਕੀ ਹੈ, ਉਦੋਂ ਇਹੀ ਕੰਮ ਅਕਾਲੀ ਸਰਕਾਰ ਵੀ ਕਰ ਸਕਦੀ ਸੀ। ਹੁਣ ਤੁਸੀਂ ਦੂਜਿਆਂ ਤੋਂ ਆਸ ਰੱਖਦੇ ਹੋ, ਅਪੀਲਾਂ ਕਰਦੇ ਹੋ ਕੌਮ ਨੂੰ, ਜੋ ਤੁਸੀਂ ਇੱਕ
ਭਿਖਾਰੀਆਂ ਦੀ ਤਰ੍ਹਾਂ, ਚਾਹੇ ਆਪਣੇ ਸਵਾਰਥਾਂ ਦੀ ਤਰ੍ਹਾਂ, ਕਦੇ ਕਿਸੇ ਲੀਡਰਾਂ, ਕਿਸੇ ਪਾਰਟੀ ਨਾਲ, ਚਾਹੇ ਪੰਥਕ ਦੁਸ਼ਮਣ ਹੋਵੇ, ਉਹਨਾਂ ਨਾਲ ਸਮਝੌਤੇ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਹੋ। ਜਿਨ੍ਹਾਂ ਹਾਲਾਤਾਂ ਵਿੱਚ ਕੌਮ ਨੂੰ ਇਹਨਾਂ ਨੇ ਲਿਆ ਕੇ ਅੱਜ ਖੜੇ ਕਰ ਦਿੱਤਾ, ਉਹਨਾਂ ਹਾਲਾਤਾਂ ਵਿੱਚੋਂ ਕੌਮ ਨੂੰ ਇੱਕ ਤਕੜਾ ਹੰਭਲਾ ਮਾਰਨ ਦੀ ਲੋੜ ਹੈ। ਇਹਨਾਂ ਦੀਆਂ ਸਾਜ਼ਿਸ਼ਾਂ, ਨੀਤੀਆਂ ਤੇ ਸਿਆਸਤ ਨੂੰ ਸਮਝਣ ਦੀ ਲੋੜ ਹੈ, ਜਿਹੜੇ ਕਿ ਸਿਰਫ ਤੇ ਸਿਰਫ ਕੁਰਸੀ ਅਤੇ ਸਵਾਰਥਾਂ ਦੀ ਖਾਤਰ ਕਰਦੇ ਆ। ਸੋ ਮੈਂ ਆਪਣੀ ਗੱਲ ਨੂੰ ਸੀਮਤ ਕਰਾਂ, ਇਹਨਾਂ ਬੇਅਦਬੀਆਂ ਨੂੰ ਰੋਕਣ ਦਾ ਹੱਲ ਇੱਕੋ ਹੀ ਹੈ। ਕੌਮ ਆਪਣੀ ਵਿਰਾਸਤ ਨੂੰ ਨਾ ਭੁੱਲੇ, ਗੁਰੂ ਗੁਰਬਾਣੀ ਦਾ ਓਟ ਆਸਰਾ ਲੈ ਕੇ ਆਪਸੀ ਏਕਤਾ ਕਰਕੇ ਸਿੱਖ ਪੰਥ ਨੂੰ, ਖਾਲਸੇ ਪੰਥ ਨੂੰ, ਕਿਉਂਕਿ ਸਾਡਾ ਨਿਆਰਾ ਪਾਨਿਆ ਵੱਖਰੀ ਹੋਣ ਦਾ, ਸਾਡੇ ਇਹ ਖਾਲਸਾ ਪੰਥ, ਖਾਲਸਾ ਕੌਮ ਜਿਹੜੀ ਹੈ ਉਹ ਕਿਸੇ ਵਿਧਾਨ ਕਾਨੂੰਨਾਂ ਦੇ ਅਧੀਨ ਨਹੀਂ, ਆਜ਼ਾਦ ਹੈ ਤੇ ਸਾਡੇ ਫੈਸਲੇ ਵੀ ਆਜ਼ਾਦ ਹੀ ਹੋਣੇ ਚਾਹੀਦੇ ਆ। ਸਾਨੂੰ ਗੁਰੂ ਸਾਹਿਬਾਂ ਦੇ ਦਸਾਏ ਮਾਰਗ ਅਨੁਸਾਰ ਜਬ ਆਪ ਕੀ ਔਦ ਨਿਧਾਨ ਬਣੇ, ਅਤ ਹੀਰਨ ਮੇ ਤਬ ਜੂਝ ਮਰੋ, ਸੁਆਓ ਗੁਰੂ ਵਾਲੇ ਹੋ ਕੇ ਗੁਰੂ ਪੰਥ ਦੇ ਵਿੱਚ ਆਪਾਂ ਏਕਤਾ ਕਰੀਏ। ਜੋ ਸਾਡਾ ਜੁਝਾਰੂਪਨ ਹੈ, ਜੋ ਸਾਡਾ ਨਿਆਰਾਪਨ ਹੈ, ਜੋ ਸਾਡੀ ਵੱਖਰੀ ਹੋਂਦ ਹਸਤੀ ਹੈ, ਉਹਨੂੰ ਕਾਇਮ ਰੱਖਣ ਲਈ, ਗੁਰੂ ਸਾਹਿਬ ਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਲਈ ਅੱਜ ਸਾਨੂੰ ਇਕੱਠੇ ਹੋ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਤੇ ਇਕੱਠੇ ਹੋ ਕੇ ਜੂਝਣਾ ਚਾਹੀਦਾ। ਇਹ ਸਾਰੀਆਂ ਮਸਲਿਆਂ ਦਾ ਹੱਲ ਹੋ ਜਾਊਗਾ, ਭਾਵੇਂ ਕਿ ਸਾਨੂੰ ਇਹ ਕਦੇ ਵੀ ਆਪਣੇ ਮਨ ਚੋਂ ਨਹੀਂ ਵਿਸਾਰਨਾ ਚਾਹੀਦਾ, ਕਿਉਂਕਿ ਘੱਟ ਗਿਣਤੀਆਂ, ਕਮਜ਼ੋਰਾਂ ਦਾ ਹਮੇਸ਼ਾ ਖਿਲਵਾੜ ਹੁੰਦਾ ਆਇਆ। ਉਹ ਇਹ ਸੰਸਾਰ ਦਾ ਇੱਕ ਦਸਤੂਰ ਹੈ, ਦੁਨੀਆਦਾਰੀ ਦਾ ਦਸਤੂਰ ਹੈ। ਸੋ ਇਹਦੇ ਲਈ ਇੱਕ ਜੋ ਆਖਰੀ ਗੱਲ ਸਾਨੂੰ ਆਪਣੇ ਮਨ 'ਚ ਵਸਾ ਕੇ ਰੱਖਣੀ ਚਾਹੀਦੀ ਹੈ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਿੰਨਾ ਚਿਰ ਸਾਡੀ ਕੌਮ ਦਾ ਆਪਣਾ ਰਾਜ ਭਾਗ ਨਹੀਂ ਬਣਦਾ, ਉਹਨਾਂ ਚਿਰ ਇਹੋ ਜਿਹੀਆਂ ਚੁਣੌਤੀਆਂ ਦਾ, ਇਹੋ ਜਿਹੇ ਸਮੇਂ ਦਾ ਸਾਨੂੰ ਸਾਹਮਣਾ ਕਰਨਾ ਪਊਗਾ। ਗੁਰੂ ਅੱਗੇ ਅਰਦਾਸ ਕਰੋ ਕਿ ਸਤਿਗੁਰੂ ਸਾਨੂੰ ਆਪਣੇ ਰਾਜ ਭਾਗ ਦੀ ਮਾਲਕ ਬਣਾਵੇ। ਇਹਨਾਂ ਮਸਲਿਆਂ ਦਾ ਹੱਲ ਆਪ ਹੀ ਹੋ ਜਾਏਗਾ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਦਾਰ ਕੁਲਬੀਰ ਸਿੰਘ ਜੀ, ਬੜਾ ਪਿੰਡ, ਜੋ ਕਿ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਵੀ ਨੇ ਔਰ 1984 ਤੋਂ ਬਾਅਦ ਸਿੱਖ ਸੰਘਰਸ਼ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਸੋ ਉਹਦੇ ਵਿੱਚ ਵੀ ਇਹਨਾਂ ਨੂੰ ਬੜੀਆਂ ਮੁਸ਼ਕਲਾਂ ਜਿਹੜੀਆਂ ਉਹ ਝੱਲਣੀਆਂ ਪਈਆਂ, ਜੇਲ੍ਹ 'ਚ ਵੀ ਰਹਿਣਾ ਪਿਆ, ਪੁਲਿਸ ਦਾ ਤਸ਼ੱਦਦ ਵੀ ਸਹਿਣਾ ਪਿਆ, ਪਰ ਅੱਜ ਵੀ ਇਹ ਸਿੱਖ ਸਿਧਾਂਤਾਂ ਵਾਸਤੇ ਡਟੇ ਹੋਏ ਨੇ। ਸਮੇਂ-ਸਮੇਂ ਤੇ ਜਦੋਂ ਵੀ ਸ਼੍ਰੋਮਣੀ ਕਮੇਟੀ ਦੇ ਕੋਈ ਇਜਲਾਸ ਹੁੰਦੇ ਆ, ਉਹਦੇ ਵਿੱਚ ਆਪਣੀ ਆਵਾਜ਼ ਜਿਹੜੀ ਆ ਇਹ ਉਠਾਉਂਦੇ ਰਹਿੰਦੇ ਨੇ। ਸੋ ਮੈਂ ਬੇਨਤੀ ਕਰਾਂ ਕਿ ਸਰਦਾਰ ਇਮਾਨ ਸਿੰਘ ਜੀ ਮਾਨ, ਸ਼੍ਰੋਮਣੀ ਅਕਾਲੀ ਦਲ ਮਾਨ ਤੋਂ, ਉਹ ਵੀ ਸਾਡੇ ਕੋਲ ਆ ਚੁੱਕੇ ਨੇ, ਬਸ ਉਹ ਸਾਡੇ ਕੋਲ ਬਿਰਾਜਮਾਨ ਹੋਣਗੇ, ਉਹਨਾਂ ਦੇ ਵਿਚਾਰ ਵੀ ਆਪਾਂ ਸੁਣਨੇ ਆ। ਸਰਦਾਰ ਅਮਰਤਪਾਲ ਸਿੰਘ ਜੀ ਜੋ MP ਨੇ, ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ, ਔਰ ਲੰਬੇ ਸਮੇਂ ਤੋਂ ਉਹ ਅਸਾਮ ਦੀ ਜੇਲ੍ਹ ਵਿੱਚ ਬੰਦ ਹੈ। ਉਹਨਾਂ ਦੇ ਪਿਤਾ ਜੀ ਨੂੰ ਵੀ ਬੇਨਤੀ ਕਰਕੇ ਆਏ ਸਾਂ, ਪਰ ਉਹਨਾਂ ਦੀ ਕੋਈ ਅੱਜ ਪ੍ਰੋਗਰਾਮ ਸੀਗਾ ਮੁਕਤਸਰ ਸਾਹਿਬ ਵਿਖੇ, ਸ਼ਾਇਦ ਰੈਲੀ ਸੀ। ਸੋ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜੇ ਉਹਨਾਂ ਦੇ ਮਾਤਾ ਜੀ ਆਏ ਹੋਣ ਤਾਂ ਉਹ ਅੱਗੇ ਸਟੇਜ ਤੇ ਆ ਕੇ ਬਿਰਾਜਮਾਨ ਹੋ ਜਾਣ। ਸੋ ਹੁਣ ਸਰਦਾਰ ਪਰਮਜੀਤ ਸਿੰਘ ਜੀ ਮੰਡ, ਜੋ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਹੈ ਔਰ ਬੜੇ ਲੰਬੇ ਸਮੇਂ ਤੋਂ ਦਲ ਖਾਲਸਾ ਦੇ ਵਿੱਚ ਸੇਵਾ ਕਰ ਰਹੇ ਨੇ। ਤੁਸੀਂ ਵੱਖ-ਵੱਖ ਸਮੇਂ ਤੇ ਇਹਨਾਂ ਦੇ ਵਿਚਾਰ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਵੀ ਸੁਣਦੇ ਰਹਿੰਦੇ ਹੋ, ਪ੍ਰੋਗਰਾਮਾਂ ਦੇ ਵਿੱਚ ਵੀ ਸੁਣਦੇ ਹੋ। ਸੋ ਉਹਨਾਂ ਨੂੰ ਬੇਨਤੀ ਹੈ
ਕਿ ਉਹ ਇਸ ਮੁੱਦੇ ਤੇ ਆਪਣੇ ਵਿਚਾਰ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਨਗੇ। ਸਰਦਾਰ ਪਰਮਜੀਤ ਸਿੰਘ ਜੀ ਮੰਡ, ਕਾਰਜਕਾਰੀ ਪ੍ਰਧਾਨ ਦਲ ਖਾਲਸਾ। ਸੋ ਇੱਥੇ 1978 ਦੇ ਕਾਂਡ ਦੀ ਵੀ ਗੱਲ ਚੱਲਦੀ ਰਹੀ ਹੈ। ਉਹ ਵੀ ਬੜੀ ਤਰਾਸਦੀ ਸੀ ਸਾਡੀ ਕੌਮ ਦੀ ਕਿ ਉਹਨਾਂ ਦਾ ਫੰਕਸ਼ਨ ਜਿਹੜਾ ਸੀ, ਸਮਾਗਮ ਸੀ, ਉਹ ਅੰਮ੍ਰਿਤਸਰ ਸਾਹਿਬ ਵਿਖੇ ਹੀ ਰੱਖਿਆ ਗਿਆ ਔਰ ਦਿਨ ਵੀ ਉਹ ਚੁਣਿਆ ਗਿਆ ਜਿਹੜਾ ਸਾਡਾ ਮਹਾਨ ਤੇ ਪਵਿੱਤਰ ਦਿਨ ਸੀ। ਸੋ ਹੁਣ ਸਰਦਾਰ ਪਰਮਜੀਤ ਸਿੰਘ ਜੀ ਮੰਡ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਆ ਜਿਸ ਸਥਿਤੀ ਦੇ ਵਿੱਚ ਕੌਮ ਅੱਜ ਆ ਕੇ ਖੜੀ ਆ, ਉਹਦੇ ਹੱਲ ਲੱਭਣ ਦੇ ਲਈ, ਆਪੋ ਆਪਣੀ ਰਾਏ ਦੇਣ ਦੇ ਲਈ, ਔਰ ਉਸ ਰਾਏ ਨੂੰ ਇੰਪਲੀਮੈਂਟ ਕਰਨ ਦੇ ਯਤਨ ਕਰਨ ਦੇ ਲਈ ਜਿੰਨੀ ਸੰਗਤ ਇੱਥੇ ਇਕੱਤਰ ਹੋਈ ਆ, ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰ ਜਾ। ਗੱਜ ਵੱਜ ਕੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਗੱਲ ਤੇ ਇਹ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਚਾਹੇ ਕਿਸੇ ਵੀ ਰੂਪ ਚ ਹੋਵੇ, ਇਹ ਕੋਈ ਹੁਣ ਨਹੀਂ ਸ਼ੁਰੂ ਹੋਈ, ਕੋਈ 1978 ਤੋਂ ਨਹੀਂ ਸ਼ੁਰੂ ਹੋਈ, ਨਾ 1947 ਤੋਂ ਸ਼ੁਰੂ ਹੋਈ ਆ, ਨਾ ਉਹਦੇ ਤੋਂ 2, 4, 5 ਸਾਲ ਪਹਿਲਾਂ ਸ਼ੁਰੂ ਹੋਈ ਆ। ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀਆਂ ਦਾ ਉਹਦਾ ਤਰੀਕਾ ਅਲੱਗ-ਅਲੱਗ ਹੋ ਸਕਦਾ, ਆਪਾਂ ਉਦਾਹਰਨ ਦੇ ਤੌਰ ਤੇ ਲਵਾਂਗੇ ਵੀ, ਤੇ ਉਹਦੇ ਹੱਲ ਕੀ ਨਿਕਲੇ ਸਾਡੇ, ਉਹ ਵੀ ਸਾਡੇ ਸਾਹਮਣੇ, ਤੇ ਉਹਦੇ ਚੋਂ ਅੱਜ ਕੀ ਨਿਕਲ ਸਕਦਾ ਉਹਦੇ ਬਾਰੇ ਗੱਲ ਕਰਾਂਗੇ। ਗੁਰੂ ਮਹਾਰਾਜ ਦੀ ਬੇਅਦਬੀ ਜਦੋਂ ਗੁਰੂ ਮਹਾਰਾਜ ਸਰੀਰਕ ਰੂਪ ਦੇ ਵਿੱਚ 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਵਿਚਰ ਰਹੇ, ਉਦੋਂ ਵੀ ਕੁਝ ਲੋਕਾਂ ਨੇ ਕੀਤੀ। ਉਹ ਬੇਅਦਬੀ ਦਾ ਤਰੀਕਾ, ਮੈਂ ਜਿਵੇਂ ਪਹਿਲਾਂ ਕਿਹਾ, ਤਰੀਕਾ ਅਲੱਗ ਹੋ ਸਕਦਾ ਹੈ। ਉਦੋਂ ਲੋਕ ਅਪਸ਼ਬਦ ਬੋਲਦੇ ਸੀ, ਜਿਹਦੇ ਬਾਰੇ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਬਾਰੇ ਵੀ ਜਿਹੜਾ ਉਹ ਜ਼ਿਕਰ ਕੀਤਾ ਕਿ ਗੁਰੂ ਦੀ ਨਿੰਦਿਆ ਕਰਦੇ ਸੀ। 3-4 ਉਦਾਹਰਨਾਂ ਮੈਂ ਤੁਹਾਨੂੰ ਦਿੰਦਾ ਆ, ਉਹਦੇ ਨਾਲ ਅੱਗੇ ਤੁਰਦੇ ਆ। ਜਿਹੜੀ ਸਾਡੇ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਵੇਖਣ ਨੂੰ ਮਿਲਦੀ ਆ, ਹੋ ਸਕਦਾ ਉਹ ਤੋਂ ਪਹਿਲਾਂ ਵੀ ਹੋਵੇ, ਜੇ ਮੈਂ ਇਤਿਹਾਸ ਤੋਂ ਨਹੀਂ ਜਾਣੂ ਤਾਂ ਮੈਂ ਪਹਿਲਾਂ ਪੰਥ ਤੋਂ ਮਾਫੀ ਮੰਗ ਲੈਣਾ, ਪਰ ਜਿੰਨੀਆਂ ਕਿ ਮੈਨੂੰ ਸਮਝ ਆਈਆਂ ਚੱਲਦਿਆਂ ਚੱਲਦਿਆਂ ਬੈਠੇ ਬੈਠਿਆਂ ਇੱਥੇ ਮੇਰੇ ਦਿਮਾਗ 'ਚ ਆਈਆਂ, ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ, ਔਰ ਉੱਥੇ ਆ ਕੇ ਇੱਕ ਬੰਦੇ ਨੇ ਪਹਿਲਾਂ ਤਾਂ ਉਹਨਾਂ ਦੇ ਨਾਲ ਉਹ ਖੇਡ ਜੀ ਵੀ ਉਹਨੇ ਖੇਡੀ, ਜਦੋਂ ਵਾਰ-ਵਾਰ ਹਾਰੀ ਗਿਆ ਤੇ ਫਿਰ ਉਹਨੇ ਗੁਰੂ ਮਹਾਰਾਜ ਨੂੰ ਕੁਝ ਅਪਸ਼ਬਦ ਬੋਲੇ ਵੀ ਤੁਸੀਂ ਬੇਈਮਾਨੀ ਕਰਦੇ ਹੋ, ਤੇ ਜਿਹੜੀਆਂ ਪਿਛਲੀਆਂ ਪਾਤਸ਼ਾਹੀਆਂ ਸੀ ਉਹਨਾਂ ਬਾਰੇ ਵੀ ਕੁਝ ਗਲਤ ਸ਼ਬਦ ਬੋਲੇ ਵੀ ਤੁਸੀਂ ਏਦਾਂ ਕਰਦੇ ਹੋ, ਸਮਾਜ 'ਚ ਤੁਸੀਂ ਆਹ ਗਲਤ ਕਰਦੇ ਹੋ, ਤੁਸੀਂ ਬੇਈਮਾਨ ਹੋ, ਤੁਸੀਂ ਝੂਠ ਬੋਲਦੇ ਹੋ। ਪਹਿਲਾਂ ਗੁਰੂ ਮਹਾਰਾਜ ਸਭ ਕੁਝ ਸਹੀ ਗਏ, ਪਹਿਲਾਂ ਜਦੋਂ ਉਹਨੇ ਜੋ ਕੁਝ ਕਿਹਾ ਬੋਲਿਆ ਗੁਰੂ ਮਹਾਰਾਜ ਸਹੀ ਗਏ, ਪਰ ਜਦੋਂ ਉਹਨੇ ਗੁਰੂ ਮਹਾਰਾਜ ਦੇ ਬਾਰੇ ਕੁਝ ਬੋਲਿਆ, ਜਿਹੜੀਆਂ ਪਹਿਲੀਆਂ ਪਾਤਸ਼ਾਹੀਆਂ ਉਹਨਾਂ ਬਾਰੇ ਗਲਤ ਬੋਲਿਆ, ਤੇ ਉਦੋਂ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਕੁਝ ਹੁਕਮ ਦਿੱਤਾ ਵੀ ਇਹਦੇ ਨਾਲ ਹੁਣ ਕੀ ਕਰਨਾ। ਬੇਅਦਬੀ ਉਹ ਵੀ ਸੀ ਤੇ ਗੁਰੂ ਮਹਾਰਾਜ ਨੇ ਮੌਕੇ ਤੇ ਹੁਕਮ ਦਿੱਤਾ। ਦੂਸਰੇ ਪਾਸੇ ਜੇ ਤੁਸੀਂ ਵੇਖੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਹ ਸਰੀਰਕ ਜਾਮੇ ਦੇ ਉੱਤੇ, ਧਰਤੀ ਦੇ ਉੱਤੇ ਗੁਰੂ ਨਾਨਕ 10ਵੇਂ ਜਾਮੇ ਦੇ ਵਿੱਚ ਵਿਚਰ ਰਹੇ ਆ, ਤਾਂ ਉਦੋਂ ਵੀ ਸਰਕਾਰਾਂ ਨੇ ਇੰਤਹਾ ਕਰ ਛੱਡੀ। ਜਿਸ ਤਰੀਕੇ ਦਾ ਉਹਨਾਂ ਦੇ ਨਾਲ ਵਿਹਾਰ ਕੀਤਾ ਗਿਆ, ਜੋ ਕੁਝ ਉਹਨਾਂ ਦੇ ਨਾਲ ਵਾਅਦਾ ਖਿਲਾਫੀਆਂ ਕੀਤੀਆਂ ਗਈਆਂ, ਜੋ ਉਹਨਾਂ ਨੂੰ ਮਤਲਬ ਜਿਸ ਤਰੀਕੇ ਨਾਲ ਟਰੀਟ ਕੀਤਾ ਗਿਆ, ਉਹ ਵੀ ਸਾਡੇ ਸਾਹਮਣੇ। ਫਿਰ ਜਦੋਂ ਸਿੰਘਾਂ ਦਾ ਸਮਾਂ ਆਇਆ, ਜਦੋਂ ਗੁਰੂ ਮਹਾਰਾਜ ਨੇ ਗੁਰਿਆਈ ਖਾਲਸਾ ਪੰਥ ਨੂੰ ਬਖਸ਼ਤੀ ਆ ਔਰ ਗੁਰੂ ਗ੍ਰੰਥ ਨੂੰ ਬਖਸ਼ਤੀ ਆ, ਉਦੋਂ ਜਿਹੜੇ 2 ਪ੍ਰਮੁੱਖ ਇਤਿਹਾਸ ਦੇ ਵਿੱਚ ਸਰੋਤ ਸਾਡੇ ਮਿਲਦੇ ਨੇ ਬੇਅਦਬੀਆਂ ਦੇ, ਉਹ ਮੈਂ ਤੁਹਾਨੂੰ ਦੱਸਣ ਲੱਗਾ, ਹੋਰ ਵੀ ਹੋਣਗੇ। ਪਹਿਲਾ ਹੀ ਮੱਸੇ ਰੰਗੜ ਦਾ, ਜਿਹਨੇ ਦਰਬਾਰ ਸਾਹਿਬ ਆ ਕੇ ਬੇਅਦਬੀ ਕੀਤੀ। ਮਤਲਬ ਗੁਰੂ ਦਾ ਜਿਹੜਾ ਸਥਾਨ ਆ,
ਉਹਨੂੰ ਜਿਸ ਤਰੀਕੇ ਦੇ ਨਾਲ ਉਹਨੇ ਜਲੀਲ ਕੀਤਾ ਉਹ ਵੀ ਇੱਕ ਬੇਅਦਬੀ ਸੀ। ਫਿਰ ਜਦੋਂ ਅਬਦਾਲੀ ਦਾ ਸਮਾਂ ਆਇਆ ਤੇ ਬਾਬਾ ਦੀਪ ਸਿੰਘ ਵਾਲਾ ਜਿਹੜਾ ਚੈਪਟਰ ਆ ਜਿਹੜਾ ਵਿੱਚ ਉਹ ਆਉਂਦਾ ਆ ਉਹ ਵੀ ਬੇਅਦਬੀ ਸੀ। ਉਹਨਾਂ ਸਮਿਆਂ ਨੂੰ ਸਿੱਖਾਂ ਨੇ ਕਿਵੇਂ ਨਜਿੱਠਿਆ? ਉਹਦੀ ਸਟਾਰਟਿੰਗ ਜਿਹੜੇ ਸਿੱਖਿਆ ਦੀ ਸਟਾਰਟ ਕੀਤੀ ਹੈ ਜਿਹੜੀ ਮੈਨੂੰ ਸਮਝ ਆਉਂਦੀ ਆ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਪਈ ਆ। ਜਦੋਂ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਦੇ ਨੇ, ਉਹ ਜਦੋਂ ਮੱਕੇ ਦੀ ਫੇਰੀ ਲਿਖਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਮਹਾਰਾਜ ਦੇ ਬਾਰੇ ਦੇ ਵਿੱਚ, ਤੇ ਉੱਥੇ ਦੋ ਸ਼ਬਦ ਆਉਂਦੇ ਨੇ ਜਿਹੜੇ ਸਾਨੂੰ ਸਮਝਣੇ ਚਾਹੀਦੇ ਨੇ। ਆਸਾ ਹੱਥ ਕਿਤਾਬ। ਆਸਾ ਪੰਜਾਬੀ ਦੇ ਜੇ ਅੱਜ ਦੀ ਭਾਸ਼ਾ 'ਚ ਕਹਿੰਦੇ ਤੈਨੂੰ ਕਹਿੰਦੇ ਡਾਂਗ ਨੂੰ ਕਹਿੰਦੇ ਨੇ, ਡਾਂਗ ਹੱਥ 'ਚ ਫੜ ਕੇ ਜਾਣੀ। ਹੁਣ ਜੇ ਡਾਂਗ ਫੜ ਕੇ ਗੁਰੂ ਮਹਾਰਾਜ ਗਏ ਨੇ ਤੇ ਨਾਲ ਪੋਥੀ ਆ ਗੁਰਬਾਣੀ ਦੀ, ਤੇ ਜੇ ਤੁਸੀਂ ਉਹਦਾ ਸਰੀਰਕ ਰੂਪ ਚ ਉਮਰ ਵੇਖੋ ਤੇ ਗੁਰੂ ਮਹਾਰਾਜ ਜੀ ਨੇ ਬਿਰਧ ਨਹੀਂ ਹੋਏ, ਫਿਰ ਡਾਂਗ ਗੱਲ ਹੀ ਚੁੱਕ ਲਈ। ਇੱਕ ਸੰਕੇਤ ਆ ਸਾਨੂੰ ਕਿ ਭਾਈ ਆਪਣੀ ਰੱਖਿਆ ਆਪ ਹੀ ਕਰਨੀ ਪੈਣੀ। ਤੇ ਜੇ ਮੇਰੇ ਕੋਲ ਪੋਥੀ ਆ ਤੇ ਹੱਥ 'ਚ ਡਾਂਗ ਨਹੀਂ ਹੈਗੀ ਤੇ ਫਿਰ ਜਿਹੜਾ ਮਰਜ਼ੀ ਜੋ ਮਰਜ਼ੀ ਕਰਕੇ ਚੱਲ ਜੇ ਅਸੀਂ ਵਹਿੰਦੇ ਰਹਿਣਾ। ਉਹ ਸੰਕੇਤ ਦੇ ਗਏ। ਉਹਨਾਂ ਸੰਕੇਤਾਂ ਨੂੰ ਅੱਗੇ ਵਧਾ ਕੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜਿਹੜੀ ਮੈਂ ਤੁਹਾਨੂੰ ਉਦਾਹਰਨ ਦਿੱਤੀ, ਉਦੋਂ ਸਿੱਖਾਂ ਦੇ ਉਹਨਾਂ ਨੇ ਪਤਾ ਕੀ ਹੁਕਮ ਦਿੱਤਾ ਸੀ ਕਿ ਜਿੰਨੇ ਵੀ ਸਿੱਖ ਇੱਥੇ ਮੌਜੂਦ ਆ, ਕੋਈ ਸਿੱਖ ਨਾ ਬਚੇ ਜਿਹੜਾ ਦੇ ਸਿਰ ਦੇ ਵਿੱਚ ਛਿੱਤਰ ਨਾ ਮਾਰੇ। ਤੇ ਜਿੰਨੇ ਸਿੱਖ ਮੌਜੂਦ ਸੀ, ਸਿੱਖਾਂ ਨੇ ਮਾਰ ਛਿੱਤਰ ਉਹਦਾ ਤੇ ਉਹਨੂੰ ਲਗਭਗ ਮਾਰ ਦਿੱਤਾ। ਔਰ ਉਸ ਤੋਂ ਬਾਅਦ ਉਹ ਗਿਆ ਦੁਬਾਰਾ ਚੜ ਕੇ ਆਇਆ, ਜੰਗ ਹੋਈ ਤੇ ਉਹਦੇ ਵਿੱਚ ਫਿਰ ਉਹਦਾ ਸੋਧਾ ਲੱਗਾ। ਉਹਨੇ ਇਹ ਨਹੀਂ ਕਿਹਾ ਵੀ ਹੁਣ ਇਹਦੀ ਪਹਿਲਾਂ ਪ੍ਰੂਵ ਕਰਦੇ ਆ, ਪਹਿਲਾਂ ਮੌਕੇ ਦਾ ਜਿਹੜਾ ਹਾਕਮ ਆ ਉਹਨੂੰ ਦੱਸਦੇ ਆ ਵੀ ਭਈ ਆਹ ਕਰਦੇ ਉਹ ਕਰਦੇ। ਗੁਰੂ ਮਹਾਰਾਜ ਨੇ ਬੇਅਦਬੀ ਦਾ ਹੱਲ ਕੱਢਿਆ। ਦੂਸਰੀਆਂ ਦੋ ਘਟਨਾਵਾਂ ਜਿਹੜੀਆਂ ਆ ਮੱਸੇ ਰੰਗੜ ਵਾਲੀ, ਹੁਣ ਉੱਥੇ ਜਿਹੜੀ ਥੋੜਾ ਜਿਹਾ ਫਰਕ ਪੈਂਦਾ ਉਹ ਇਹ ਪੈਂਦਾ ਆ ਕਿ ਜਦੋਂ ਬੇਅਦਬੀ ਹੋਈ ਹੱਲ ਉਸੇ ਵੇਲੇ ਐਟ ਏ ਟਾਈਮ ਨਹੀਂ ਨਿਕਲਿਆ। ਵੀ ਜਿੱਦਾਂ ਅੱਜ ਮੱਸੇ ਰੰਗੜ ਨੇ ਬੇਅਦਬੀ ਕੀਤੀ ਹੋਵੇ ਤੇ ਕੱਲ ਨੂੰ ਹੀ ਉਹਦਾ ਸੌਦਾ ਨਹੀਂ ਲੱਗ ਗਿਆ। ਉਹ 'ਚ ਪੰਥ ਨੂੰ ਸਮਾਂ ਲੱਗਾ, ਟਾਈਮ ਲੱਗਾ। ਪਰ ਉਸ ਟਾਈਮ ਦੇ ਵਿੱਚ ਸਿੱਖਾਂ ਨੇ ਲੇਲੜੀਆਂ ਨਹੀਂ ਕੱਢੀਆਂ, ਕਿਸੇ ਨੂੰ ਨਹੀਂ ਕਿਹਾ। ਜਦੋਂ ਪਤਾ ਲੱਗਾ ਤੇ ਭਾਈ ਸੁੱਖਾ ਸਿੰਘ, ਜੇ ਮੈਂ ਗਲਤ ਨਹੀਂ ਆ ਤਾਂ ਪਹਿਲਾਂ ਉਹ ਇੱਥੇ ਪੰਜਾਬ ਦੀ ਧਰਤੀ ਤੇ ਵਿਚਰਦੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਆਪ ਵੀ ਜਾ ਕੇ ਇਕੱਲਿਆਂ ਨੇ ਸੌਦਾ ਨਹੀਂ ਲਿਆ। ਉਹਨਾਂ ਕਿਹਾ ਵੀ ਇਹ ਸੁਨੇਹਾ ਕੌਮ ਦੇ ਵਿੱਚ ਪਹੁੰਚਣਾ ਚਾਹੀਦਾ, ਕੌਮ ਦੇ ਜਥੇਦਾਰਾਂ ਦੇ ਕੋਲ। ਤੇ ਫਿਰ ਉਹ ਬੀਕਾਨੇਰ ਦੇ ਜੰਗਲਾਂ 'ਚ ਗਏ ਤੇ ਉਸ ਤੋਂ ਬਾਅਦ ਵਿੱਚ ਜਦੋਂ ਆਏ ਤਾਂ ਉਹਨਾਂ ਕਹਿ ਕੇ ਜ਼ਿੰਮੇਵਾਰੀ ਲਵਾਈ ਕਿ ਨਹੀਂ ਮੈਂ ਜਾਣਾ ਵਾ ਇਸ ਕੰਮ ਦੇ ਵਿੱਚ, ਕਿਉਂਕਿ ਮੈਂ ਵੇਖ ਕੇ ਆਇਆ। ਤੇ ਕੱਲ ਨੂੰ ਇਹ ਨਾ ਕੋਈ ਕਵੇ ਕਿ ਭਾਈ ਤੂੰ ਬੇਅਦਬੀ ਵੇਖੀ ਤੇ ਤੂੰ ਕੱਲਾ ਉਦਾਂ ਹੀ ਆ ਗਿਆ ਵਾ, ਤੇ ਮੈਂ ਜਿਹੜੇ ਫਰਜ਼ ਦੀ ਅਦਾ ਆਇਆ ਕਰਨ ਮੈਂ ਉਹ ਕਰ ਚੱਲਿਆ। ਪਰ ਹੁਣ ਜਦੋਂ ਡਿਊਟੀ ਲੱਗਣੀ ਹੈ ਤੇ ਉਹਨਾਂ ਵਿੱਚ ਦੋਵਾਂ ਸਿੰਘਾਂ ਦੇ ਵਿੱਚੋਂ ਇੱਕ ਮੈਂ ਜਾਣਾ ਹੈ। ਫਿਰ ਉਹ ਆਏ ਨੇ ਤੇ ਉਹਨਾਂ ਨੇ ਮੱਸੇ ਰੰਗੜ ਦਾ ਸਿਰ ਲਾ ਕੇ ਨੇਜੇ ਤੇ ਟੰਗ ਕੇ ਲੈ ਕੇ ਗਏ। ਬਾਬਾ ਦੀਪ ਸਿੰਘ ਵਾਲਾ ਚੈਪਟਰ ਸਾਡੇ ਸਾਹਮਣੇ। ਹੁਣ ਉਹਦੇ 'ਚ ਅੱਜ ਦੇ ਸਮਾਜ ਨੂੰ ਢਕਾ ਕੇ ਵੇਖੀਏ, ਜੇ ਅੱਜ ਨਿਹੰਗ ਸਿੰਘਾਂ ਨੇ ਦਿੱਲੀ ਦੇ ਬਾਰਡਰ ਦੇ ਉੱਤੇ ਬੇਅਦਬੀ ਕਰਨ ਵਾਲਾ ਵੱਢ ਕੇ ਟੰਗਤਾ ਤੇ ਸਾਡੀ ਅੱਧੀ ਕੌਮ ਕਹਿਣ ਲੱਗ ਪਈ ਜੀ ਇਹ ਕਿਹੜਾ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ ਸਿੱਖਾਂ ਨੇ। ਅੱਛਾ, ਗੁਰਦੁਆਰਿਆਂ ਦੇ ਵਿੱਚ ਸੁੱਖਾ ਸਿੰਘ ਮਹਿਤਾਬ ਸਿੰਘ ਵਰਸ਼ੇ ਦੇ ਉੱਤੇ ਸਿਰ ਟੰਗ ਕੇ ਤੁਰੇ ਜਾਣ ਤੇ ਸਾਨੂੰ ਵਧੀਆ ਲੱਗਦੇ, ਤੇ ਅੱਜ ਦਾ ਸਿੱਖ ਕੋਈ ਵੱਢ ਤੇ ਅਸੀਂ ਕਹਿੰਦੇ ਸਿੱਖਾਂ ਨੇ ਗਲਤ ਪੇਸ਼ ਕਰਤੀ ਦੁਨੀਆ ਦੇ ਵਿੱਚ, ਤੁਸੀਂ ਕਿਹੜੀ ਇਮੇਜ ਦੁਨੀਆ ਨੂੰ ਵਿਖਾ ਲੈਂਦੇ। ਇਹ ਵਿਚਾਰ ਸਾਡੇ 'ਚ ਆਉਂਦੇ ਨੇ, ਉਹ ਆਉਂਦੇ ਨੇ ਕਿਉਂਕਿ ਸਾਡੇ ਤੇ ਦੁਨੀਆ ਭਾਰੀ ਹੋ ਗਈ ਤੇ ਗੁਰੂ ਪਿੱਛੇ ਚਲਾ ਗਿਆ। ਸਾਨੂੰ ਅੱਜ ਪਹਿਲਾਂ ਇਹ ਵੀ ਦੁਨੀਆ ਕੀ ਕਹੂਗੀ, ਸਾਨੂੰ ਇਹ ਨਹੀਂ ਵੀ ਗੁਰੂ ਕੀ ਕਹੇਗਾ। ਮੈਂ ਨਹੀਂ ਕਹਿੰਦਾ ਵੀ ਦੁਨੀਆ ਦਾ ਲਿਹਾਜ਼ ਨਹੀਂ ਰੱਖਣਾ ਚਾਹੀਦਾ, ਪਰ ਜਿੱਥੇ ਗੱਲ ਗੁਰੂ ਦੀ ਆ ਗਈ ਉੱਥੇ ਦੁਨੀਆ ਦਾ ਲਿਹਾਜ਼ ਪਿੱਛੇ ਰਹਿ ਜਾਂਦਾ। ਹੁਣ ਜਿਹੜਾ ਅੱਜ ਦਾ ਸਾਡਾ, ਉਹ ਸਾਰੇ ਸਿੰਘਾਂ ਨੇ ਤੁਹਾਨੂੰ ਹੱਲ ਦੱਸਿਆ ਵੀ ਭਾਈ ਕਰਨੇ ਪੰਥ ਨੂੰ ਆਪ ਹੀ ਪੈਣੇ, ਤੇ ਉਹ ਦੱਸੇ ਵੀ ਦਿੱਤੇ ਵੀ ਇਵੇਂ ਹੋਣੇ। ਪਰ ਇਹਦੇ ਵਿੱਚ ਹੁਣ ਜਿੱਦਾਂ ਦੇ ਸਾਡੇ ਅੱਜ ਦੇ ਹਾਲਾਤ ਨੇ, ਉਹ 'ਚ ਪ੍ਰੈਕਟੀਕਲ ਸੋਲਿਊਸ਼ਨ ਸਾਨੂੰ ਜਦੋਂ ਦਿਖਦੇ ਨੇ ਮਿਲਦੇ ਨੇ ਤੇ ਉਹ ਬੜੇ ਘੱਟ ਦਿਖਦੇ ਨੇ, ਤੇ ਹਾਲਾਤ ਬਹੁਤੇ ਸਾਨੂੰ ਵਧੀਆ ਨਹੀਂ ਦਿਖਦੇ। ਔਰ ਇੱਕ ਗੱਲ ਮੈਂ ਹੋਰ ਇਹਦੇ ਸਾਫ਼ ਕਰਦਾ, ਜਿੰਨੇ ਇਸ ਰਸਤੇ ਤੇ ਤੁਰਨਾ ਹੈ, ਜਿੱਥੇ ਗੁਰੂ ਮਹਾਰਾਜ ਨੇ ਮਿਹਰ ਕਰਨੀ ਹੈ, ਉਹਨੇ ਇਹ ਸੋਚ ਕੇ ਨਹੀਂ ਕਰਨੀ ਜਾਂ ਉਹਨੇ ਇਹ ਸੋਚ ਕੇ ਐਕਸ਼ਨ ਨਹੀਂ ਲੈਣਾ
ਵੀ ਮੇਰਾ ਮਗਰੋਂ ਨਿਆਣਾ ਕੌਮ ਪਾਲੂਗੀ ਕਿ ਨਹੀਂ ਪਾਲੂਗੀ। ਅੱਜ ਜਿਹਨੂੰ ਮੇਰੇ ਵਰਗੇ ਤੇ ਕਿਸੇ ਤੇ 57 ਵੀ ਹੋ ਜਾਏ ਕਿਸੇ ਕੌਮ ਦੇ ਉੱਤੇ, ਫਿਰ ਉਹ ਸਾਰੀ ਉਮਰ ਕੌਮ ਨੂੰ ਲਾਮੇ ਦਿੰਦਾ ਵੀ ਤੁਸੀਂ ਮੇਰੇ ਨਿਆਣੇ ਕਿਉਂ ਨਹੀਂ ਪਾਲਦੇ ਵੀ। ਇਹ ਰਸਤਾ ਹੀ ਇਦਾਂ ਦਾ ਨਹੀਂ। ਪਰ ਮੈਂ ਇਹਦੇ ਨਾਲ ਐਡ ਕਰਦਾ, ਫਿਰ ਕਿਸੇ ਨੇ ਗਲਤ ਪਾਸੇ ਲੈ ਜਾਣੀ ਗੱਲ ਵੀ ਇਹਦਾ ਮਤਲਬ ਇਹ ਨਹੀਂ ਹੈ ਵੀ ਕੌਮ ਨੂੰ ਸਾਂਭਣੇ ਨਹੀਂ ਚਾਹੀਦੇ। ਕੌਮ ਨੇ ਸਾਂਭੇ ਵੀ ਨੇ, ਜਿੰਨੇ ਵੱਧ ਤੋਂ ਵੱਧ ਜਿਨ੍ਹਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਸੰਘਰਸ਼ ਲੜਿਆ, ਕੌਮ ਨੇ ਪਰਿਵਾਰ ਸਾਂਭੇ ਵੀ। ਪਰ ਜੇ ਕੋਈ ਇੱਕ ਅੱਧਾ ਮੇਰੇ ਵਰਗਾ ਰਹਿ ਗਿਆ ਆ ਤੇ ਉਹ ਲਾਮੇ ਹੀ ਦੇਈ ਜਾਵੇ ਸਾਰੀ ਉਮਰ ਵੀ ਕੌਮ ਨੇ ਮੈਨੂੰ ਸਾਂਭਿਆ ਨਹੀਂ, ਤੇ ਇਹਦਾ ਮਤਲਬ ਤੂੰ ਕਾਹਦੀ ਕੁਰਬਾਨੀ ਕੀਤੀ ਹੈ? ਤੁਸੀਂ ਤਾਂ ਉਸ ਸਿੰਘ ਦੀ ਕੁਰਬਾਨੀ ਨੂੰ ਰੋਲਣ ਦੇ। ਸੋ ਲਾਮੇ ਨਹੀਂ ਹੋਣੇ ਚਾਹੀਦੇ। ਔਰ ਜਿੱਤੋਂ ਸੇਵਾ ਲੈਣੀ ਆ ਉਹ ਜੇ ਇਹ ਸੋਚ ਕੇ ਕੰਮ ਕਰੇਗਾ ਵੀ ਇਹਦੇ ਚੋਂ ਮੈਨੂੰ ਬੜੇ ਮਤਲਬ ਸੋਨੇ ਨਾਲ ਤੋਲਿਆ ਜਾਊਗਾ ਤੇ ਮੇਰੀ ਅਗਲੀ ਜ਼ਿੰਦਗੀ ਬੜੀ ਖੁਸ਼ਹਾਲ ਆ, ਤੇ ਉਹ ਫਿਰ ਇੱਕ ਲਾਲਚ ਆ। ਉਸ ਲਾਲਚ ਦੇ ਵਿੱਚੋਂ ਜਿਹੜਾ ਆ ਉਹ ਇਹ ਕੰਮ ਨਹੀਂ ਕਰਨੇ ਚਾਹੀਦੇ। ਗੁਰੂ ਪਿਆਰ ਦੇ ਵਿੱਚੋਂ ਕਰਨੇ ਚਾਹੀਦੇ ਆ। ਤੇ ਜਦੋਂ ਗੁਰ ਪਿਆਰ ਹੋਵੇ ਤੇ ਫਿਰ ਸਿਆਣੇ ਕਹਿੰਦੇ ਜਦੋਂ ਪ੍ਰਚਾਰ ਕਰਨ ਤੁਰੋ ਤੇ ਖਫਣ ਜਿਹੜਾ ਆ ਉਹ ਗੱਡੀ 'ਚ ਰੱਖ ਕੇ ਤੁਰੋ। ਇਹ ਰਾਹ ਇਦਾਂ ਦਾ ਹੀ। ਸੋ ਖੈਰ ਉਧਰ ਨੂੰ ਮੈਂ ਜ਼ਿਆਦਾ ਥਿਊਰੀ 'ਚ ਨਹੀਂ ਜਾਣਾ। ਹੋਰ ਜਿਹੜੇ ਅੱਜ ਦੇ ਹਾਲ ਸਾਨੂੰ ਦੇਖਦੇ ਨੇ, ਅੱਜ ਕੀ ਆ ਕਿ ਸਿਸਟਮ ਬਹੁਤ ਤੇਜ਼ ਹੋ ਗਿਆ। ਜਿਹੜੀ ਸਮੇਂ ਦੀ ਸਰਕਾਰ ਆ ਉਹਦੀ ਘੁਸਪੈਠ ਇੰਨੀ ਤਗੜੀ ਹੋ ਗਈ ਆ ਸਾਡੇ ਵਿੱਚ, ਤੇ ਸਾਡੇ ਸਿੱਖ ਜਿਹੜੇ ਨੇ ਉਹ ਵਿੱਚੇ ਮੈਂ ਆ ਉਹਨਾਂ ਵੀ ਅਸੀਂ ਇਸ ਹਾਲਾਤ 'ਚ ਚੱਲੇ ਗਏ ਵੀ ਸਾਡੇ ਕੋਲੋਂ ਕੁਝ ਨਹੀਂ ਹੋ ਰਿਹਾ। ਕੁਝ ਨਹੀਂ ਹੋ ਰਿਹਾ ਤਾਂ ਮਤਲਬ ਇਹ ਨਹੀਂ ਵੀ ਕਿਸੇ ਕੋਲੋਂ ਕੁਝ ਨਹੀਂ ਹੋ ਰਿਹਾ, ਜਿੰਨਾ ਕੁ ਹੋ ਰਿਹਾ ਉਹਨਾਂ ਕਰੀ ਜਾਣਾ। ਪਰ ਇੱਕ ਉਦਾਹਰਣ ਮੈਂ ਤੁਹਾਨੂੰ ਇੱਥੇ ਸਠਿਆਲੇ ਦੀ ਦਿੰਦਾ ਕਿ ਸਾਡੇ ਸਿੱਖ ਕਿੱਦਾਂ ਦੇ ਹੋ ਗਏ ਨੇ ਹੁਣ, ਸਿਸਟਮ ਦੇ ਵਿੱਚ ਕਿੰਨਾ ਵੱਜ ਗਏ ਨੇ। ਜਿਹੜੀ ਮੇਰੇ ਤੋਂ ਪਹਿਲਾਂ ਮਾਸਟਰ ਜੀ ਨੇ ਗੱਲ ਵੀ ਕਹੀ ਵੀ ਗੁਰਦੁਆਰਿਆਂ ਦੀਆਂ ਕਮੇਟੀਆਂ ਕਿੱਥੇ ਤੱਕ ਗਿਰ ਗਈਆਂ ਨੇ ਵੀ ਉਹਨਾਂ ਨੂੰ ਲੱਗਦਾ ਵੀ ਜੋ ਮਰਜ਼ੀ ਹੁੰਦਾ ਰਹੇ ਸਾਡਾ ਇਹ ਵਿਸ਼ਾ ਹੀ ਨਹੀਂ। ਸੋ ਇੱਕ ਪਿੰਡ ਦੇ ਵਿੱਚ 18 ਗੁਰੂ ਘਰ ਨੇ। ਸਠਿਆਲੇ ਦੇ ਵਿੱਚ ਮੈਂ ਜੇ ਗਲਤ ਨਹੀਂ ਹਾਂ ਤਾਂ ਤਕਰੀਬਨ ਇੰਨੇ ਗੁਰੂ ਘਰ ਨੇ 18, ਤੇ ਇੱਕ ਗੁਰਦੁਆਰੇ ਦੇ ਵਿੱਚ ਤਕਰੀਬਨ 5 6 ਗੁਰੂ ਮਹਾਰਾਜ ਦੇ ਸਰੂਪ ਨੇ। ਕਹਿੰਦਾ ਇਕਨੋਮੀ ਦੀ ਜਿਹੜੇ ਅਰਥ ਸ਼ਾਸਤਰ ਦੀ ਥੋੜਾ ਸਮਝਦੇ ਨਾ, ਉਹਨਾਂ ਦੇ ਵਿੱਚ ਇੱਕ ਥਿਊਰੀ ਆ ਜਿਹੜੀ ਕਿ ਪ੍ਰੈਕਟੀਕਲੀ ਬਿਲਕੁਲ ਸਹੀ ਹੈ। ਉਹ ਇਹ ਕਹਿੰਦੇ ਨੇ ਆਂਦੇ ਵੀ ਕਿਸੇ ਚੀਜ਼ ਦੀ ਜੇ ਬੁਕਤ ਘਟਾਉਣੀ ਆ, ਕਿਸੇ ਚੀਜ਼ ਦਾ ਜੇ ਰੇਟ ਘਟਾਉਣਾ ਆ ਤੁਸੀਂ, ਤੇ ਉਹਦੀ ਪੈਦਾਵਾਰ ਬਹੁਤ ਜ਼ਿਆਦਾ ਵਧਾ ਦਿਓ। ਜਿੰਨੀ ਆਂਦੇ ਉਹਦੀ ਪੈਦਾਵਾਰ ਵਧੇਗੀ ਉਹਦੀ ਬੁਕਤ ਉਨੀ ਘਟੇਗੀ। ਤੇ ਆਂਦੇ ਕਿਸੇ ਚੀਜ਼ ਦਾ ਮੁੱਲ ਵਧਾਉਣਾ ਆ, ਉਹਦੀ ਪੈਦਾਵਾਰ ਘਟਾ ਦਿਓ। ਅੱਜ ਦੇ ਸਮੇਂ ਤੁਸੀਂ ਲੈਣੀ ਆ ਸਿਲੰਡਰ ਦਾ ਹੀ ਲੈ ਲਓ, ਹੋਰ ਤੇ ਕੀ ਕਰਨਾ। ਜਦੋਂ ਸਿਲੰਡਰ ਆਮ ਹੀ ਤੇ ਦੁਨੀਆ ਨੂੰ ਕੋਈ ਕਦਰ ਨਹੀਂ, ਮਾੜੀ ਜਿਹੀ ਉਹਦੀ ਬੁਕਤ ਉਹ ਘਟੀ, ਉਹਦੀ ਸਪਲਾਈ ਘਟੀ, ਲੋਕਾਂ ਦੀਆਂ ਦਿਲੜੀਆਂ ਨਿਕਲ ਗਈਆਂ ਮਗਰ। ਹੁਣ ਸਾਡੇ 'ਚ ਵੀ ਇਦਾਂ ਹੀ ਆ। ਜਿਸ ਗੁਰੂ ਦੇ ਦਰਸ਼ਨਾਂ ਦੇ ਲਈ ਸਾਡੀਆਂ ਮਾਤਾਵਾਂ ਸਾਡੇ ਸਿੰਘ ਸਾਲਾਂ ਬੱਧੀ ਤਰਸਦੇ ਤੇ ਗੁਰੂ ਦੇ ਨਾਲ ਪਿਆਰ ਕਰਦੇ ਰਹਿੰਦੇ ਸੀ। ਸ਼੍ਰੀਨਗਰ ਵਾਲੀ ਮਾਈ ਦੀ ਘਟਨਾ ਸਾਡੇ ਸਾਹਮਣੇ, ਕਿੰਨਾ ਚਿਰ ਗੁਰੂ ਦਾ ਚੋਲਾ ਸੀ ਕਿ ਯਾਦ ਕਰਦੀ ਰਹੀ। ਪਰ ਇਹ ਤਾਂ ਨਹੀਂ ਨਾ ਵੀ ਉਹ ਇਹ ਕਹਤਾ ਵੀ ਜੇ ਮੈਨੂੰ ਸਵੇਰੇ ਗੁਰੂ ਨਹੀਂ ਮਿਲਿਆ ਤੇ ਮੇਰਾ ਪਿਆਰ ਘਟ ਗਿਆ। ਜੇ ਇਦਾਂ ਦਾ ਸਿੱਖ ਦਾ ਪਿਆਰ ਹੈ ਤੇ ਉਹ ਪਿਆਰ ਨੂੰ ਕਰਨਾ ਵੀ ਕੀ ਹੈ। ਹੁਣ ਅਸੀਂ ਕੀ ਕੀਤਾ ਵੀ ਇੰਨਾ ਜ਼ਿਆਦਾ ਨੋਰਮਲ ਕਰਤਾ ਵੀ ਹਰ ਬੰਦਾ ਇਹ ਚਾਹੁੰਦਾ ਵੀ ਮੈਂ ਬਸ ਘਰੋਂ ਬਾਹਰ ਨਿਕਲਣਾ ਤੇ ਗੁਰੂ ਮੇਰੇ ਸਾਹਮਣੇ ਖਲੋਤਾ ਹੋਵੇ, ਮੈਨੂੰ ਢੀਕਣ ਡਿਆ ਹੋਵੇ। ਉਹਦੇ ਕਾਰਨ ਅਸੀਂ ਇੱਕ ਪਿੰਡ ਦੇ ਵਿੱਚ 18 ਗੁਰੂ ਘਰ ਬਣਾ ਲਏ ਤੇ 18 ਪਿੰਡ। ਹੁਣ ਫਿਰ ਬੰਦੇ ਨੇ ਕਹਿਣਾ ਵੀ ਇਹਦਾ ਮਤਲਬ ਤੁਸੀਂ ਚਾਹੁੰਦੇ ਪ੍ਰਚਾਰ ਨਾ ਹੋ। ਮੈਂ ਕਹਿੰਦਾ ਵੀ 18 ਗੁਰਦੁਆਰਿਆਂ ਦੇ ਵਿੱਚੋਂ 5 ਦੀ ਵੀ ਔਸਤ ਲਾਈ ਜਾਵੇ, 90 ਗੁਰੂ ਮਹਾਰਾਜ ਦੇ ਸਰੂਪ ਰੱਖ ਕੇ ਕੀ ਸਿੱਖੀ ਦਾ ਪ੍ਰਚਾਰ ਇਹ ਹੋਇਆ ਵੀ ਤੁਹਾਡੇ ਸਾਹਮਣੇ ਬੇਅਦਬੀ ਹੋ ਗਈ ਤੇ ਤੁਸੀਂ ਥਾਣੇਦਾਰ ਨੂੰ ਸੱਦ ਕੇ ਤੇ ਬੰਦਾ ਉਹਨੂੰ ਫੜਾਤਾ। ਇਹ ਕਿਹੜਾ ਪ੍ਰਚਾਰ ਹੈ? ਇਹ ਕਿਹੜਾ ਸਿੱਖ ਪੈਦਾ ਕੀਤਾ ਵੀ ਉਹਦੇ ਸਾਹਮਣੇ ਬੰਦਾ ਅੰਗ ਖਿਲਾਰਦਾ ਜਾਣ ਡਿਆ ਤੇ ਉਹਨੇ ਬੰਦਾ ਫੜ ਕੇ ਤੇ ਪਹਿਲਾਂ ਸਭ ਤੋਂ ਪੁਲਿਸ ਨੂੰ ਫੋਨ ਕੀਤਾ ਹੋਵੇ ਵੀ ਭਾਈ ਆ ਜਾਓ ਜੀ, ਇੱਥੇ ਬੇਅਦਬੀ ਹੋ ਗਈ, ਸਾਡੇ ਕੋਲੋਂ ਬੰਦਾ ਲੈ ਜਾਓ। ਵੀ ਇੰਨੇ ਫਿਰ ਦੱਸੋ ਇਹ ਕਿਹੜਾ ਪ੍ਰਚਾਰ ਹੈ? ਇਹ ਪ੍ਰਚਾਰ ਸਹੀ ਆ ਕਿ ਉਹ ਪ੍ਰਚਾਰ ਸਹੀ ਆ ਵੀ ਪਿੰਡ ਦੇ ਵਿੱਚ ਗੁਰਦੁਆਰਾ ਇੱਕ ਹੀ ਹੋਵੇ ਤੇ ਦਰਸ਼ਨ ਭਾਵੇਂ ਸਿੱਖ ਨੂੰ ਗੁਰੂ ਦੇ 6 ਮਹੀਨੇ ਹੋਵੇ, ਪਰ ਜੇ ਕੋਈ ਨਿੰਦਾ ਵੀ ਕਰੇ ਤੇ ਉਹਨੂੰ ਵੀ ਕਿਰਪਾਨ ਭੇਟ ਕਰੇ। ਕਿਹੜਾ ਪਿਆਰ ਜ਼ਿਆਦਾ ਸਹੀ ਹੈ? ਸੋ ਉਹਦੇ ਲਈ ਬੜੇ ਸਖਤ ਜਿਹੜੇ ਸਟੈਪ ਆ ਚੁੱਕਣੇ ਪੈਣੇ, ਔਰ ਉਹ ਮੇਰੇ ਕੋਲ ਤੇ ਚੁੱਕੇ ਨਹੀਂ ਜਾਣੇ। ਮੇਰੇ ਕੋਲ ਮਤਲਬ ਵੀ ਮੇਰੇ ਇਕੱਲੇ ਦੀ ਸਮਰੱਥਾ ਨਹੀਂ ਗੀ, ਪਰ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਸਾਡਾ ਅਕਾਲ ਤਖਤ ਸਮਰੱਥ ਹੈ, ਸਾਡੀਆਂ ਉਹ ਸੰਸਥਾਵਾਂ ਸਮਰੱਥ ਨੇ। ਜੇ ਉਹ ਹਾਰਡ ਕਦਮ ਚੁੱਕਣ ਤੇ ਉਹਦੇ ਨਤੀਜੇ ਚੰਗੇ ਨਿਕਲ ਸਕਦੇ ਔਰ ਅਸੀਂ ਕੱਢ ਸਕਦੇ। ਪਰ ਫਿਰ ਵੀ ਇਹ ਗੱਲ ਸਾਫ਼ ਆ,
ਬੇਅਦਬੀਆਂ ਰੁਕਣੀਆਂ ਨਹੀਂ ਉਹਦੇ ਨਾਲ। ਤਾਂ ਮੈਂ ਕਿਹਾ ਵੀ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਾਂ ਗੁਰੂ ਮਹਾਰਾਜ ਸਰੀਰਕ ਰੂਪ 'ਚ ਵੀ ਮੌਜੂਦ ਸੀ, ਉਦੋਂ ਵੀ ਲੋਕ ਮੌਜੂਦ ਸੀ ਬੇਅਦਬੀ ਕਰਨ ਵਾਲੇ, ਤੇ ਅੱਗੇ ਵੀ ਰਹਿਣਗੇ। ਬੇਅਦਬੀਆਂ ਰੁਕਣੀਆਂ ਨਹੀਂ ਪੱਕੀਆਂ, ਪਰ ਬੇਅਦਬੀਆਂ ਨੂੰ ਠੱਲ ਜ਼ਰੂਰ ਲਵਾਂਗੇ। ਜਿਹੜਾ ਕਰਨ ਆਊਗਾ ਉਹਨੂੰ ਪਤਾ ਹੋਊਗਾ ਇਹਦਾ ਨਤੀਜਾ ਕੀ ਹੋਣਾ, ਉਹਦੇ ਨਾਲ ਉਹਨੂੰ ਠੱਲਿਆ ਜਾ ਸਕਦਾ। ਜਿਹੜਾ ਇਹ ਸਵਾਲ ਲਿਖਿਆ ਵੀ ਇਹਦੇ ਪਿੱਛੇ ਕੌਣ, ਬੇਅਦਬੀ ਕਰਦਾ ਕੌਣ ਹੈ, ਕੋਈ ਮੰਦਬੁੱਧੀ ਜਾਂ ਦੂਜਾ ਤੀਜਾ ਨਹੀਂ, ਉਹਦੀ ਭਾਵਨਾ ਕੀ ਹੁੰਦੀ ਹੈ ਬੇਅਦਬੀ ਕਰਨ ਵਾਲੇ ਦੀ, ਉਹ ਕਿਉਂ ਕਰਦਾ। ਉਹਦਾ ਮੈਨੂੰ ਤਾਂ ਇੱਕੋ ਗੱਲ ਸਮਝ ਆਈ, ਜੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਅਪਸ਼ਬਦ ਬੋਲੇ ਗੁਰੂਆਂ ਨੂੰ, ਉਹਦੀ ਭਾਵਨਾ ਵੀ ਗੁਰੂ ਦੇ ਨਾਲ ਈਰਖਾ ਤੇ ਵੈਰ ਵਿਰੋਧ ਸੀ। ਜੇ ਮੱਸਾ ਰੰਗੜ ਆ ਕੇ ਬੈਠਾ, ਉਹਦੇ ਮਨ 'ਚ ਵੀ ਸਰਕਾਰਾਂ ਦੀ ਭਾਵਨਾ ਇਹੋ ਹੈ ਵੀ ਸਿੱਖਾਂ ਨੂੰ ਚੜਾਉਣਾ ਆ, ਇਹ ਜਿੱਥੋਂ ਤਾਕਤ ਲੈਂਦੇ ਨੇ ਉਹਨੂੰ ਖਤਮ ਕਰਨਾ। ਜੇ ਅਬਦਾਲੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਇਹੋ ਸੋਚ ਕੇ ਕੀਤਾ ਵੀ ਇਹ ਸਿੱਖ ਇੱਥੋਂ ਤਗੜੇ ਹੁੰਦੇ ਨੇ, ਤੇ ਜੇ ਇਹਨਾਂ ਨੂੰ ਕਮਜ਼ੋਰ ਕਰਨਾ, ਮਾੜੇ ਕਰਨਾ, ਤੇ ਮੈਂ ਇੱਥੇ ਹਮਲਾ ਕਰਾਂ। ਤੇ ਉਹੀ ਗੱਲ ਚੱਲਦਿਆਂ ਚੱਲਦਿਆਂ ਅੱਜ ਵੀ ਆਉਂਦੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿਰਫ ਉਹ ਕਰੇਗਾ ਜਿਹਨੂੰ ਸਿੱਖਾਂ ਦੇ ਨਾਲ ਕੋਈ ਪਿਆਰ ਨਹੀਂ, ਜਿਹੜਾ ਸਿੱਖਾਂ ਨੂੰ ਚੜਾਉਣਾ ਚਾਹੁੰਦਾ ਹੋਵੇ ਤੇ ਜਿਹੜਾ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੋਵੇ। ਫਿਰ ਭਾਵੇਂ ਉਹ ਮੰਦ ਬੁੱਧੀ ਹੋਵੇ ਤੇ ਭਾਵੇਂ ਗੋਲਡਨ ਬੁੱਧੀ ਹੋਵੇ, ਫਿਰ ਉਹਦੀ ਸਜ਼ਾ ਇੱਕ ਹੀ ਬਣਦੀ। ਬੇਅਦਬੀਆਂ ਘਟਾ ਸਕਦੇ ਆ, ਕੰਟਰੋਲ ਬਹੁਤ ਜ਼ਿਆਦੀਆਂ ਕਰ ਸਕਦੇ ਆ, ਤੇ ਉਹਦੀ ਆਪਾਂ ਸਜ਼ਾ ਬਣਦੇ ਸਮੇਂ ਦੇ ਉੱਤੇ ਜਿਹੜੀ ਆ ਉਹ ਖਾਲਸਾ ਪੰਥ ਦੇ ਵੀ ਸਕਦਾ। ਹਾਂ, ਜਿਹੜੀ ਦਿਲ ਵਾਲੀ ਗੱਲ ਆ ਵਿੱਚ, ਹੁਣ ਕਾਨੂੰਨ ਵਾਲੀ ਗੱਲ, ਉਹਦੇ ਤੇ ਮੇਰਾ ਨਜ਼ਰੀਆ ਸਿਰਫ ਇੰਨਾ ਕਿਹਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਬਣੇ ਨਾ, ਜੇ ਸਰਕਾਰ ਨੇ ਬਣਾਉਣਾ ਬਣਾ ਲੇ, ਉਹਨੇ ਜਿਹੜਾ ਇੰਪਲੀਮੈਂਟ ਕਰਨਾ ਕਰ ਲੇ, ਪਰ ਪੰਥ ਦਾ ਰੋਲ ਉਸ ਕਾਨੂੰਨ ਤੇ ਰੁਕਣਾ ਨਹੀਂ ਚਾਹੀਦਾ, ਟੇਕ ਨਹੀਂ ਉਸ ਕਾਨੂੰਨ ਤੇ ਹੋਣੀ ਚਾਹੀਦੀ। ਜੇ ਸਰਕਾਰ ਨੂੰ, ਭਗਵੰਤ ਮਾਨ ਨੂੰ ਗੁਰੂ ਮਹਾਰਾਜ ਦੇ ਨਾਲ ਪਿਆਰ ਆ, ਤੇ ਉਹਨੇ ਕਾਨੂੰਨ ਬਣਾਉਣਾ ਬਣਾ ਲੇ, ਉਹ ਆਪਣੀ ਡਿਊਟੀ ਪੂਰੀ ਕਰ ਲੇ। ਜੇ ਉਹਦੀ ਡਿਊਟੀ ਇੰਨੀ ਕੀ ਹੈ ਵੀ ਸਿਰਫ ਕਾਨੂੰਨ ਬਣਾ ਕੇ ਤੇ ਉਹਨੂੰ ਲਮਕਾਉਣਾ ਹੈ, ਤੇ ਉਹ ਕਰ ਲੇ, ਕੋਈ ਗੱਲ ਨਹੀਂ। ਪਰ ਬਾਕੀ ਖਾਲਸਾ ਪੰਥ ਇਸ ਕੰਮ ਲਈ ਥੋੜੀ ਬੈਠਾ ਹੈ। ਫਿਰ ਜਿੱਦਣ ਸਾਨੂੰ ਤੁਹਾਨੂੰ ਕਿਸੇ ਨੂੰ ਮੌਕਾ ਮਿਲੂਗਾ, ਉਦੋਂ ਜਿਹੜੀ ਖਾਲਸਾ ਪੰਥ ਦੀ ਰਵਾਇਤ ਅਨੁਸਾਰ ਸਜ਼ਾ ਉਹ ਵੀ ਦਿੱਤੀ ਜਾ ਸਕਦੀ। ਪਰ ਉਹ ਸਜ਼ਾ ਜੇ ਅਕਾਲ ਤਖਤ ਤੈਅ ਕਰੇ ਤੇ ਉਹਦੀ ਭੁਗਤ ਕੁਝ ਹੋ ਰਿਹਾ। ਮੇਰੇ ਵਰਗਾ ਸਟੇਜਾਂ ਤੋਂ ਬੋਲ ਕੇ ਚੱਲ ਜੇ, ਉਹਦੀ ਭੁਗਤ ਹੋ ਰਿਹਾ। ਜਿੰਨੇ ਮਰਜ਼ੀ ਬੋਲ ਕੇ ਚੱਲ ਜੀ ਹੋ ਰਿਹਾ। ਜੇ ਸਾਡੀਆਂ ਸੰਸਥਾਵਾਂ ਤੇ ਕ੍ਰੈਡੀਬਲ ਸੰਸਥਾਵਾਂ ਉਹਨੂੰ ਹੁਕਮਨਾਮੇ ਦੇ ਤਹਿਤ ਜਾਰੀ ਕਰਨ ਤੇ ਇੰਪਲੀਮੈਂਟ ਕਰਾਉਣ, ਤੇ ਫਿਰ ਉਹਦੀ ਗੱਲ ਹੋਰ ਬਣਦੀ। ਸੋ ਉਹਦੇ ਵਿੱਚ ਆਉਂਦਾ ਆ ਅਕਾਲ ਤਖਤ ਸਾਹਿਬ ਦਾ ਰੋਲ, ਜਿਹੜਾ ਉੱਥੇ ਲਿਖਿਆ ਵੀ ਬੇਅਦਬੀਆਂ ਰੁਕ ਸਕਦੀਆਂ ਕਿ ਨਹੀਂ, ਕਿਵੇਂ ਰੁਕ ਸਕਦੀਆਂ। ਉਹ ਸਵਾਲ ਹੀ ਆ, ਰੁਕਣੀਆਂ ਨਹੀਂ ਰੁਕਣੀਆਂ ਬਾਅਦ ਦੀ ਗੱਲ। ਪਰ ਉਹਦੇ ਵਿੱਚ ਸਾਫ਼ ਲਿਖਿਆ ਆ ਕਿ ਅਕਾਲ ਤਖਤ ਸਾਹਿਬ ਵੱਲੋਂ ਇਹ ਆਦੇਸ਼ ਜਿਹੜੇ ਨੇ ਹੋਣੇ ਚਾਹੀਦੇ ਨੇ। ਤੇ ਜਿਹੜੀ ਕੱਲ ਇਕੱਤਰਤਾ ਹੋਣ ਜਾ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸੱਦਿਆ ਆ, ਜੇ ਤਾਂ ਭਾਈ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਤੇ ਅਸੀਂ ਪਰੇ ਆ ਜਾਣਾ ਆ, ਤੇ ਫਿਰ ਉਹਦੇ ਨਾਲ ਵੀ ਕੁਝ ਨਹੀਂ ਨਿਕਲਣਾ। ਜੇ ਸਿਰਫ ਇਹ ਆ ਕਿ ਸਾਡੀ ਮਨੋਪਲੀ ਜਾਂ ਦੂਸਰਾ ਤੀਸਰਾ ਕਾਨੂੰਨ ਦੇ ਵਿੱਚ ਛੇੜਛਾੜ ਨਾ ਹੋ ਜਾਏ, ਤੇ ਆਹ ਨਾ ਹੋ ਜਾਏ, ਉਹ ਨਾ ਹੋ ਜਾਏ, ਤੇ ਫਿਰ ਕੁਝ ਨਹੀਂ ਨਿਕਲਣਾ। ਗੁਰੂ ਦੇ ਸਾਹਮਣੇ ਸਿਆਸਤ ਕਿਸੇ ਦੀ ਨਹੀਂ ਚੱਲਣੀ। ਜਿੰਨੇ ਜਿੰਨੇ ਗੁਰੂ ਦੇ ਨਾਂ ਤੇ ਆਪਣੇ ਨਿੱਜ ਵਾਸਤੇ, ਚਾਹੇ ਉਹ ਜਥੇਬੰਦੀ ਦਾ ਨਿੱਜ ਹੋਵੇ ਤੇ ਚਾਹੇ ਆਪਣੀ ਨਿੱਜ ਦਾ ਨਿੱਜ ਹੋਵੇ, ਜਿਹੜਾ ਗੁਰੂ ਨੂੰ ਸੈਂਟਰ 'ਚ ਰੱਖ ਕੇ ਤੇ ਆਪਣੇ ਨਿੱਜ ਨੂੰ ਅੱਗੇ ਕਰਨ ਦੇ ਲਈ ਸਿਆਸਤ ਕਰੇਗਾ, ਉਹ ਅੱਜ ਵੀ ਮੁੱਦੇ ਡਿੱਗਾ ਤੇ ਕੱਲ ਵੀ ਡਿੱਗਾ। ਤੇ ਅਸੀਂ ਵੇਖ ਚੁੱਕੇ ਹਾਂ ਪਿਛਲੇ ਸਮਿਆਂ 'ਚ ਬਾਦਲ ਕਿੱਥੋਂ ਕਿੱਥੇ ਆ ਗਏ ਨੇ, ਅਕਾਲੀ ਦਲ ਕਿੱਥੋਂ ਕਿੱਥੇ ਆ ਗਿਆ। ਤੇ ਜੇ ਇਹੋ ਰਾਹ ਸਾਡੀ ਸ਼੍ਰੋਮਣੀ ਕਮੇਟੀ ਨੇ ਜਾਂ ਜੁੱਤੀਆਂ ਸੰਸਥਾਵਾਂ ਨੇ ਫੜ ਕੇ ਰੱਖਿਆ, ਤੇ ਭਾਈ ਡਿੱਗੋਗੇ ਤੁਸੀਂ। ਸੋ ਸਾਨੂੰ ਸਮਾਂ ਰਹਿੰਦੇ ਆਪਣੀਆਂ ਰਵਾਇਤਾਂ ਵੱਲ ਮੁੜਨਾ ਚਾਹੀਦਾ। ਹੁਣ ਕਈ ਕਹਿ ਦੇਣਗੇ ਫਿਰ ਵੀ ਨਹੀਂ ਜੀ, ਇਹਦੇ 'ਚ ਇੱਦਾਂ ਹੋ ਜੂ ਉੱਦਾਂ ਹੋ ਜੂ। ਉਹ ਭਾਈ ਬਾਬੇ ਕਬੀਰ ਨੇ ਬੜਾ ਚਿਰ ਪਹਿਲਾਂ ਕਹਿਤਾ ਇਹ ਵੀ ਕਬੀਰ ਸਾਚਾ ਸਤਿਗੁਰ ਕਿਆ ਕਰੇ। ਇੱਥੇ ਗੁਰੂ ਦੀ ਸਮਰੱਥਾ ਦਾ ਸਵਾਲ ਨਹੀਂਗਾ, ਕੀ ਕਰੂ ਮੈਨੂੰ ਦੱਸੋ, ਜਾਂ ਸਿੱਖਾਂ ਚੂਕ। ਹੁਣ ਜੇ ਮੇਰੇ 'ਚ ਹੀ ਚੂਕ ਹੈ, ਮੇਰੇ 'ਚ ਮੇਰੀਆਂ ਨੇ ਲੱਤਾਂ ਭਾਰ ਚੱਲਦੀਆਂ, ਤੇ ਗੁਰੂ ਹੁਣ ਇੱਥੇ ਕੀ ਕਰ ਲਏ ਭਾਈ। ਗੁਰੂ ਨੇ ਸਾਨੂੰ ਸਾਰਿਆਂ ਨੂੰ ਸਮਰੱਥ ਬਣਾਇਆ ਸੀ। ਘਰ ਘਰ ਅੰਦਰ ਧਰਮਸਾਲ ਦਾ ਕਨਸੈਪਟ ਹੀ, ਪਰ ਘਰ ਘਰ ਅੰਦਰ ਧਰਮਸਾਲ ਦਾ ਮਤਲਬ ਇਹ ਨਹੀਂ ਵੀ ਘਰ ਘਰ ਗੁਰੂ ਮਹਾਰਾਜ ਦੇ ਸਰੂਪ। ਧਰਮਸਾਲ ਗੁਰੂ ਦਾ ਸ਼ਬਦ ਦੇ ਰਾਹੀਂ ਜਿਹੜਾ ਪ੍ਰਚਾਰ ਆ, ਉਹ ਅਲੱਗ ਰੂਪ ਦੇ ਵਿੱਚ। ਗੁਰੂ ਦਾ ਸਰੂਪ ਦਾ ਜਿਹੜਾ ਜਿਵੇਂ ਆਦਰ ਸਤਿਕਾਰ ਤੇ ਉਹ ਗੱਲ ਪ੍ਰੋਫੈਸਰ ਸਾਹਿਬ ਕਰਕੇ ਗਏ, ਉਹ ਥੋੜੀ ਜਿਹੀ ਰਲਦੀ ਮਿਲਦੀ ਇਹ ਗੱਲ ਇਵੇਂ ਹੀ ਆ। ਉਹ ਭਾਈ ਜਿਹੜੇ ਸਿੱਖ ਨੂੰ ਇਹ ਲੱਗਦਾ ਵੀ ਜੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋ ਗਿਆ ਤੇ ਮੇਰੇ ਕੋਲ ਦੂਸਰੀ ਫਿਰਨੀ ਤੋਂ ਜਿਹੜੀ ਇਸ ਗੁਰਦੁਆਰੇ ਦੇ ਵਿੱਚ ਰੋਜ਼ ਆਇਆ ਨਹੀਂ ਜਾਣਾ, ਤੇ ਭਾਈ ਜਿੱਦਣ ਤੇਰੇ ਪਿੰਡ ਦੇ ਵਿੱਚ 18 ਗੁਰਦੁਆਰੇ ਨੇ, ਉਦੋਂ ਕਿਹੜੀ ਸਿੱਖੀ ਤੂੰ ਸਾਂਭਦੀ।
ਔਰ ਸਾਡੇ ਇਲਾਕੇ ਦੇ ਵਿੱਚ ਅਸੀਂ ਇੱਥੇ ਵੇਖਦੇ ਹਾਂ, ਸਾਡੇ ਨੇੜੇ ਬਾਬਾ ਬਕਾਲਾ ਸਾਹਿਬ ਹੈ, ਇਤਿਹਾਸਕ ਸਥਾਨ ਆ। ਜਿਹੜੇ ਸਿੱਖਾਂ ਨੂੰ ਗੁਰੂ ਨਾਲ ਪਿਆਰ ਆ, ਉਹ ਪਿੰਡੋਂ ਭਰਾ ਹਰ ਮਹੀਨੇ 15 ਦਿਨੀ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਜਾਂਦੇ ਨੇ ਕਿ ਨਹੀਂ ਜਾਂਦੇ? ਤੇ ਅਸੀਂ 20 25 30 ਕਿਲੋਮੀਟਰ ਤੋਂ ਚੱਲ ਜਾਂਦੇ ਗੁਰੂ ਦਾ ਮਤਲਬ ਦਰਸ਼ਨ ਕਰਨ ਦੇ ਲਈ। ਤੇ ਜੇ ਸਾਡੇ ਸਤਿਕਾਰ ਹੋਊ ਤਾਂ ਸਾਡੇ ਕੋਲ ਇੱਕ ਫਿਰਨੀ ਤੋਂ ਦੂਜੀ ਫਿਰਨੀ ਤੇ ਨਹੀਂ ਆਇਆ ਜਾਊ। ਫਿਰ ਤੇ ਉਹ ਬਾਬੇ ਫਰੀਦ ਵਾਲੀ ਗੱਲ ਹੀ ਆ ਵੀ ਗਲੀ 'ਚ ਚਿੱਕੜ ਦੂਰ ਕਰ ਦੋ, ਵੀ ਜੇ ਗਲੀ 'ਚ ਚਿੱਕੜ ਹੀ ਦਿਖਦਾ ਵਾ ਤੇ ਰੱਬ ਨਾਲ ਪਿਆਰ ਘਟ ਜਾਂਦਾ, ਤੇ ਫਿਰ ਭਾਈ ਦੱਸੋ ਕਾਹਦੀ ਸਿੱਖੀ। ਸੋ ਪ੍ਰਚਾਰ ਦੇ ਤਰੀਕੇ ਬਦਲਨੇ ਪੈਣੇ, ਗੁਰੂ ਨੂੰ ਵੇਖਣ ਦੇ ਤੇ ਗੁਰੂ ਨੂੰ ਪਿਆਰ ਕਰਨ ਦੇ ਤਰੀਕੇ ਜੋ ਅਸੀਂ ਅੱਜ ਸਾਡੇ ਸਮਾਜ 'ਚ ਬਣ ਗਏ ਨੇ, ਇਹ ਬਦਲਨੇ ਪੈਣੇ ਨੇ। ਹਾਰਡ ਸਟੈਪਸ ਸਾਡੀਆਂ ਸੰਸਥਾਵਾਂ ਨੂੰ ਲੈਣੇ ਪੈਣੇ ਨੇ, ਔਰ ਉਹਨਾਂ ਕਦਮਾਂ ਦੇ ਵਿੱਚ ਰਿਸਕ ਵੀ ਆ। ਪਰ ਇੱਕ ਕਹਾਵਤ ਆ, ਉਹ ਹੈਗੀ ਤੇ ਇੰਗਲਿਸ਼ ਦੀ ਆ, ਵੀ ਉਹ ਕਹਿੰਦੇ ਨੇ ਵੀ ਹਾਈ ਰਿਸਕ ਹਾਈ ਰਿਵਾਰਡ। ਇੰਗਲਿਸ਼ ਦਾ ਇੱਕ ਇਡੀਅਮ ਹੈ, ਉਹ ਇਹਦਾ ਵਰਤਦੇ ਨੇ ਕੁਝ, ਜੇ ਮੈਂ ਸਹੀ ਹੈ ਪ੍ਰੋਫੈਸਰ ਸਾਹਿਬ, ਉਹ ਇਦਾਂ ਹੀ ਆ ਵੀ ਜਿਹਾਂ ਦੇ ਹਾਈ ਰਿਸਕ ਆ ਜਿਹੜੀ ਚੀਜ਼ ਦਾ, ਉਹਦਾ ਰਿਵਾਰਡ ਵੀ ਹਾਈ ਹੁੰਦਾ। ਜੇ ਕਿਸੇ ਚੀਜ਼ ਦਾ ਸਾਨੂੰ ਲੱਗਦਾ ਵੀ ਆਹ ਗੱਲ ਜੇ ਅਕਾਲ ਤਖਤ ਸਾਹਿਬ ਨੇ ਕਹਿ ਦਿੱਤੀ, ਇਹਨੂੰ ਕੋਈ ਗਲਤ ਇਸਤੇਮਾਲ ਕਰ ਸਕਦਾ ਹੈ, ਤੇ ਉਹਦੇ ਵਿੱਚੋਂ ਹੀ ਬੇਅਦਬੀਆਂ ਰੁਕਦੀਆਂ ਨੇ। ਜਿਵੇਂ ਅੱਜ ਕੱਲ੍ਹ ਕ੍ਰਿਕਟ ਦੇ ਮੈਚ ਮੂਚ ਚੱਲਦੇ, ਤੁਸੀਂ ਉਹ ਜਦੋਂ ਬੱਲੇਬਾਜ਼ ਛੱਕਾ ਮਾਰਨ ਲੱਗਦਾ ਤੇ ਬਾਲ ਜਦੋਂ ਹਵਾ 'ਚ ਜਾਂਦੀ, ਉਹ ਰਿਸਕ ਹੁੰਦਾ ਕੈਚ ਹੋ ਜੂ। ਪਰ ਸਭ ਤੋਂ ਵੱਧ ਰਿਵਾਰਡ ਉਸੇ ਸ਼ਾਟ ਦਾ ਹੀ ਜੇ ਹਵਾ 'ਚ ਜਾ ਕੇ ਬਾਉਂਡਰੀਆਂ ਪਾਰ। ਸੇਮ ਚੀਜ਼ ਇੱਥੇ, ਜੇ ਇਹ ਡਿਸੀਜਨ ਸਾਡੇ ਸਖਤ ਅਸੀਂ ਲਵਾਂਗੇ ਤੇ ਉਹਦੇ ਰਿਵਾਰਡ ਫੇਰ ਹੀ ਸਹੀ ਨਿਕਲਣਗੇ। ਤੇ ਨਹੀਂ ਤੇ ਪੋਲੇ ਤੇ ਅਸੀਂ ਬਥੇਰੇ ਤੁਰੇ ਫਿਰਦੇ, ਪੋਲੇ ਸਿੱਖ ਅਸੀਂ ਬਥੇਰੇ ਬਣ ਗਏ ਆ, ਉਹ ਫਿਰ ਅਸੀਂ ਕਿੱਥੋਂ ਕਿੱਥੇ ਆ ਗਏ ਆ ਉਹ ਅਸੀਂ ਵੇਖ ਲਈਏ। ਸੋ ਭਾਈ ਸਾਡੀਆਂ ਸੰਸਥਾਵਾਂ ਨੂੰ ਇਹ ਬੇਨਤੀ ਹੈ, ਸੰਸਥਾਵਾਂ ਤੋਂ ਮੇਰਾ ਕਹਿਣ ਦਾ ਮਤਲਬ ਅਕਾਲ ਤਖਤ ਸਾਹਿਬ ਆ, ਔਰ ਉਸ ਕੁਰਸੀ ਤੇ ਬੈਠੇ ਹੋਏ ਜਥੇਦਾਰ ਸਾਹਿਬ ਤੋਂ, ਕਿ ਭਾਈ ਤੁਹਾਡੇ ਵਿੱਚ ਤੇ ਆਮ ਸਿੱਖ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜੇ ਗੁਰੂ ਨੇ ਤੁਹਾਨੂੰ ਇਹ ਇੱਜ਼ਤ ਮਾਣ ਸਤਿਕਾਰ ਬਖਸ਼ਿਆ ਆ, ਤੇ ਫਿਰ ਉਹਦੇ ਲਈ ਸਾਨੂੰ ਜਿਹੜਾ ਯੋਗ ਅਗਵਾਈ ਦੇ ਰੂਪ ਵਿੱਚ ਅੱਗੇ ਆਉਣਾ ਚਾਹੀਦਾ। ਸਾਡਾ ਜਿਹੜਾ ਦਲ ਪੰਥ ਆ, ਜਿਹਨੂੰ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਕਹਿੰਦੇ ਆ, ਜਿਹਨੂੰ ਚੱਲਦਾ ਫਿਰਦਾ ਕਿਸੇ ਸਮੇਂ ਤੇ ਪੰਜਵਾਂ ਤਖਤ ਕਿਹਾ ਜਾਂਦਾ ਸੀ, ਉਹਨਾਂ ਦਾ ਰੋਲ ਬਣਦਾ ਆ, ਕੱਲੇ ਕੱਲੇ ਸਿੱਖ ਦਾ ਰੋਲ ਬਣਦਾ ਆ। ਸੋ ਅਸੀਂ ਰਲ ਮਿਲ ਕੇ ਜੇ ਅੱਗੇ ਵਧਾਂਗੇ ਤੇ ਰੁਕ ਜਾਏਗਾ। ਜੇ ਪੰਥ ਗੁਰੂ ਨੂੰ ਲੈ ਕੇ ਦੁਫਾੜ ਆ, ਵੀ ਇੱਕ ਕਹਿੰਦੇ ਜੀ ਨਹੀਂ ਆਹ ਕੋਈ ਸਜ਼ਾ ਹੀ ਨਹੀਂ ਹੋਣੀ ਚਾਹੀਦੀ, ਦੂਜਾ ਕਹਿੰਦੇ ਨਹੀਂ ਇਹੋ ਜਿਹੀ ਸਜ਼ਾ ਹੋਣੀ ਚਾਹੀਦੀ ਆ, ਤਾਂ ਫਿਰ ਇਹ ਵੀ ਸਾਡੇ ਵਾਸਤੇ ਤਰਾਸਦੀ ਵਾਲੀ ਗੱਲ ਆ। ਸੋ ਕਾਨੂੰਨ ਬਣਦੇ ਨਹੀਂ ਬਣਦੇ ਉਹ ਸੈਕੰਡਰੀ ਗੱਲ ਆ, ਉਹ ਤੋਂ ਪਹਿਲਾਂ ਇਹ ਗੱਲ ਸਾਡੇ ਤੇ ਐਦ ਹੁੰਦੀ ਆ ਵੀ ਕਾਨੂੰਨ ਤੇ ਉਦੋਂ ਲਾਗੂ ਹੋਣਾ ਜਦੋਂ ਬੇਅਦਬੀ ਹੋ ਗਈ, ਤੇ ਅਸੀਂ ਬੇਅਦਬੀ ਰੋਕਣੀ ਕਿਵੇਂ ਆ। ਤੇ ਉਹਦੇ ਲਈ ਮੇਰਾ ਨਿੱਜੀ ਸੁਝਾਅ ਇਹੀ ਆ ਕਿ ਗੁਰਦੁਆਰੇ ਸਾਹਿਬ ਪਿੰਡ 'ਚ ਇੱਕ ਹੋਣੇ ਚਾਹੀਦੇ, ਸਰੂਪਾਂ ਦੀ ਪ੍ਰੋਪਰ ਗਿਣਤੀ ਹੋਣੀ ਚਾਹੀਦੀ। ਸਰੂਪ ਜਿਸ ਤਰੀਕੇ ਨਾਲ ਅਸੀਂ ਡਿਸਟਰੀਬਿਊਟ ਕਰਦੇ ਆ ਆਮ ਦੁਨੀਆ ਦੇ ਵਿੱਚ, ਉਹ ਵਾਪਸ ਆਉਣੇ ਚਾਹੀਦੇ ਇੱਕ ਜਗ੍ਹਾ ਦੇ ਉੱਤੇ। ਵਾਪਸ ਕਰਕੇ ਸਾਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਉਹ ਪਿੰਡ ਦੇ ਵਿੱਚ ਡਿਸਟਰੀਬਿਊਟ ਕਰਨੇ ਚਾਹੀਦੇ ਆ, ਔਰ ਫਿਰ ਉਹਦਾ ਪ੍ਰਚਾਰ ਤੇ ਉਹਦੀ ਨਿਗਰਾਨੀ ਪ੍ਰੋਪਰ ਰੱਖੀ ਜਾਣੀ ਚਾਹੀਦੀ ਆ। ਜਿਸ ਪਿੰਡ ਦੇ ਵਿੱਚ ਜਾਵੇ ਉਸ ਪਿੰਡ ਦੀ ਪੂਰੇ ਦੀ ਜ਼ਿੰਮੇਵਾਰੀ ਬਣਦੀ ਆ। ਔਰ ਜੇ ਕਿਸੇ ਪਿੰਡ ਦੇ ਵਿੱਚ ਇਤਿਹਾਸਕ ਸਥਾਨ ਆ ਤੇ ਉੱਥੇ ਤੇ ਦੂਸਰਾ ਖੋਲਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਜੇ ਕਿਸੇ ਪਿੰਡ ਦੇ ਵਿੱਚ ਇਤਿਹਾਸਕ ਸਥਾਨ ਇੱਕ ਤੋਂ ਵੱਧ ਨੇ ਤੇ ਉਹ ਹੋ ਸਕਦੇ ਨੇ, ਅਦਰਵਾਈਜ਼ ਬਾਕੀ ਸਭ ਥਾਵਾਂ ਤੇ ਇੱਕ ਹੋਣੇ ਚਾਹੀਦੇ ਨੇ। ਔਰ ਇਸੇ ਤਰੀਕੇ ਦੇ ਨਾਲ ਸ਼ਹਿਰਾਂ ਨੂੰ ਵੀ ਡਿਸਟਰੀਬਿਊਟ ਕੀਤਾ ਜਾ ਸਕਦਾ ਆ, ਮੁਹੱਲਿਆਂ ਦੇ ਲੈਵਲ ਦੇ ਉੱਤੇ, ਵਾਰਡ ਦੇ ਲੈਵਲ ਦੇ ਉੱਤੇ ਵੀ ਕਿਸ ਵਾਰਡ ਦੇ ਵਿੱਚ ਕਿਸ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਹੋਏਗਾ। ਔਰ ਜੇ ਉੱਥੇ ਦੀ ਸਿੱਖ ਸੰਗਤ ਲਿਖ ਕੇ ਬੇਨਤੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀ ਵੀ ਸੰਸਥਾ ਉਸ ਸਰੂਪਾਂ ਨੂੰ ਵੰਡਣ ਦੀ ਜਾਂ ਕਰਨ ਦੀ ਜ਼ਿੰਮੇਵਾਰੀ ਜਿਹਦੇ ਕੋਲ ਅਹਿਦ ਹੁੰਦੀ, ਪ੍ਰਿੰਟਿੰਗ ਦੀ ਜਿਹਦੇ ਕੋਲ ਜ਼ਿੰਮੇਵਾਰੀ ਆ, ਉਹ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਡਾਕੂਮੈਂਟਸ ਸਾਈਨ ਹੋਣੇ ਚਾਹੀਦੇ ਆ ਵੀ ਕਿਹੜੇ ਪਰਿਵਾਰਾਂ ਦੇ ਸਿੰਘਾਂ ਨੂੰ ਗੁਰੂ ਮਹਾਰਾਜ ਦੇ ਸਰੂਪ ਦੇ ਉੱਥੇ ਜ਼ਿੰਮੇਵਾਰੀ ਆ, ਪੂਰੇ ਪਿੰਡ ਦੇ ਉਹਦੇ ਉੱਤੇ ਸਾਈਨ ਹੋਣੇ ਚਾਹੀਦੇ ਆ। ਜੇ ਕਿਸੇ ਪਿੰਡ ਦੇ ਵਿੱਚ ਮੰਨ ਲਓ ਵੀ ਮੈਂ ਇਹ ਨਹੀਂ ਕਹਿੰਦਾ ਵੀ ਇੱਕ ਪਿੰਡ ਦੇ 'ਚ ਇੱਕ ਹੀ ਸਿੱਖ ਪਰਿਵਾਰ ਹੋਵੇ, ਉੱਥੇ ਵੀ ਸਰੂਪ ਚਾਹੀਦਾ, ਤੇ ਜੇ ਇੱਕ ਪਿੰਡ 'ਚ 1000 ਪਰਿਵਾਰ ਆ ਉੱਥੇ ਵੀ ਚਾਹੀਦੇ ਨੇ। ਪਰ ਜੇ ਕਿਸੇ ਇੱਕ ਪਿੰਡ ਦੇ ਇੱਕ ਪਰਿਵਾਰ ਨੇ ਰੱਖਣਾ ਤੇ ਜ਼ਿੰਮੇਵਾਰੀ ਉਹਦੀ ਆ, ਤੇ ਉਸੇ ਬਰਾਬਰ ਦੀ ਆ ਜਿੰਨੀ 1000 ਪਰਿਵਾਰਾਂ ਦੀ। ਔਰ ਉਹਦੇ ਵਿੱਚੋਂ ਜੇ ਆਪਾਂ ਚੱਲਾਂਗੇ ਨਾ ਤੇ ਬਹੁਤ ਸਾਰੇ ਸਾਡੇ ਮਸਲੇ ਹੱਲ ਹੋ ਸਕਦੇ ਆ। ਜਾਤ ਪਾਤ ਵਾਲਾ ਮਸਲਾ ਵੀ ਹੱਲ ਹੋ ਸਕਦਾ,
ਜਿਹੜੇ ਅਸੀਂ ਥਾਂ ਥਾਂ ਤੇ ਗਰੀਬੀ ਰੇਖਾ ਦੇ ਵਿੱਚ ਜਾ ਰਹੇ, ਸਾਡੇ ਪਰਿਵਾਰ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ, ਉਹ ਵੀ ਹੱਲ ਹੋ ਜਾਂਦੇ ਨੇ। ਤੁਸੀਂ ਸੋਚ ਕੇ ਵੇਖੋ ਕਿੱਥੇ 18 ਬਿਲਡਿੰਗਾਂ ਦਾ ਖਰਚਾ ਤੇ 18 ਪ੍ਰਬੰਧਕਾਂ ਦਾ ਖਰਚਾ ਤੇ 18 ਦੇ ਅੱਗੇ ਕਿੰਨੇ ਕਿੰਨੇ ਉਹਨਾਂ ਦਾ ਖਰਚਾ, ਜੇ ਉਹ ਸਾਰਾ ਹੈ ਤੇ ਦਸਵੰਧ ਸੰਗਤ ਦਾ ਹੀ, ਤੇ ਜੇ ਉਹੀ ਦਸਵੰਧ ਪ੍ਰੋਪਰ ਚੈਨਲਾਈਜ਼ ਹੋ ਕੇ, ਜਿਹਨੂੰ ਅਸੀਂ ਕਹਿੰਦੇ ਵੀ ਗਰੀਬੀ ਰੇਖਾ ਤੋਂ ਸਾਡੇ ਥੱਲੇ ਬੈਠੇ ਹੋਏ ਵਰਗ ਆ, ਦੂਰ ਜਾ ਰਿਹਾ, ਅਸੀਂ ਕਿੰਨਿਆਂ ਦੀ ਮਦਦ ਕਰਕੇ ਤੇ ਉਹਨੂੰ ਗੁਰੂ ਦੇ ਨਾਲ ਜੋੜ ਸਕਦੇ ਹਾਂ। ਸੋ ਸਵਾਲ ਫਿਰ ਚੱਲ ਆ ਰਿਹਾ, ਮੈਂ ਸਿਰਫ ਇੱਕ ਗੱਲ 'ਚ ਨਿਬੇੜਨ ਲੱਗਾ। ਫਿਰ ਕਈਆਂ ਨੇ ਕਹਿਣਾ ਜੀ ਨਹੀਂ ਜੀ, ਫਿਰ ਇੱਥੇ ਵੇਖੋ ਜੀ ਇੰਨੀਆਂ ਮਸਜਿਦਾਂ ਬਣਦੀਆਂ ਜਾਂਦੀਆਂ, ਇੰਨੀਆਂ ਚਰਚਾਂ ਬਣ ਗਈਆਂ, ਫਿਰ ਸਹਾਈ ਪ੍ਰਚਾਰ ਕਰੀ ਜਾਂਦੇ, ਆਹ ਕਰੀ ਜਾਂਦੇ, ਸਿੱਖ ਟੁੱਟਦੇ ਜਾਣਗੇ। ਤੁਸੀਂ ਇੱਕ ਗੱਲ ਪ੍ਰੈਕਟੀਕਲੀ ਸੋਚ ਲਓ, ਦਰਬਾਰ ਸਾਹਿਬ ਦੇ ਆਲੇ ਦੁਆਲੇ ਪਤਾ ਨਹੀਂ ਵੀ ਕਿੰਨੇ ਕੁ ਦੂਸਰੇ ਧਰਮਾਂ ਦੇ ਸਥਾਨ ਨੇ, ਪਰ ਦਰਬਾਰ ਸਾਹਿਬ ਇੱਕ ਹੀ ਆ ਤੇ ਉਹਦੀ ਬਰਾਬਰਤਾ ਕਿਸੇ ਕੋਲ ਨਹੀਂ। ਗੁਰੂ ਇੱਕ ਹੀ ਆ, ਉਹਦੀ ਬਰਾਬਰਤਾ ਕਿਸੇ ਕੋਲ ਨਹੀਂ। ਦੁਨੀਆ ਨੇ ਕਰਕੇ ਕੋਸ਼ਿਸ਼ ਵੇਖ ਲਈ ਆ, ਸਾਡੇ ਵਰਗੀਆਂ ਬਿਲਡਿੰਗਾਂ ਬਣਾ ਕੇ ਤੇ ਸਰੋਵਰਾਂ 'ਚ ਪਾਣੀ ਤੇ ਪਾ ਲਿਆ, ਪਰ ਸੱਚ ਇਹ ਆ ਪਾਣੀ ਤੇ ਪਾਲੋਗੇ, ਬਾਣੀ ਕਿੱਥੋਂ ਆਉਣੀ ਆ? ਬਿਲਡਿੰਗਾਂ ਦੂਜੀਆਂ ਜਿੰਨੀਆਂ ਮਰਜ਼ੀ ਬਣ ਜਾਣ, ਗੁਰੂ ਦਾ ਸਤਿਕਾਰ ਸਿੱਖ ਲਈ ਜਿਹੜਾ ਆ ਉਹ ਵਧੇਗਾ, ਘਟੇਗਾ ਨਹੀਂ। ਤੇ ਜਿਹੜੇ ਮਨਾਂ 'ਚ ਘਟੇਗਾ, ਉਹ ਜਿਹੇ ਸਿੱਖ ਪੰਥ ਨੂੰ ਚਾਹੀਦੇ ਵੀ ਨਹੀਂ ਗੇ। ਸਿੱਖ ਭਾਵੇਂ ਵਿਰਲੇ ਹੋਣ ਪਰ ਹੋਣ ਗੁਰੂ ਨੂੰ ਸਮਰਪਿਤ, ਉਹ ਬਣਾਉਣ ਵੱਲ ਸਾਨੂੰ ਅੱਗੇ ਵਧਣਾ ਚਾਹੀਦਾ। ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸੋ ਸਵਾਲ ਕਰਕੇ ਜਵਾਬ ਤੁਸੀਂ ਆਪ ਹੀ ਦੇ ਤਾ ਕਿ ਸਿੱਖ ਅੱਜ ਕੱਲ੍ਹ ਇੱਦਾਂ ਦੇ ਬਣ ਗਏ ਨੇ। ਸੋ ਗੁਰੂ ਮਹਾਰਾਜ ਭਲੀ ਕਰਨ। ਜੇ ਉੱਦਾਂ ਦਾ ਸਰਪੰਚ ਇੱਕ ਆ ਪਿੰਡ ਦੇ ਵਿੱਚ, ਤੇ ਜੇ ਬਾਕੀ ਮੈਨੂੰ ਲੱਗਦਾ 7-8 ਹਜ਼ਾਰ ਵੋਟ ਹੋਣੀ ਆ, ਤੇ ਜੇ ਉਸ ਵੋਟ ਦੇ ਵਿੱਚੋਂ ਸਰਪੰਚ ਨੂੰ ਬਰਾਬਰ ਟੱਕਰਨ ਵਾਲਾ ਇੱਕ ਵੀ ਸਿੱਖ ਨਹੀਂ ਨਿਕਲਣ ਡਿਆ, ਤੇ ਬੜੀ ਤਰਾਸਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ ਦਲ ਖਾਲਸਾ ਦੇ ਆਗੂ ਸਰਦਾਰ ਪਰਮਜੀਤ ਸਿੰਘ ਜੀ ਮੰਡ। ਉਹਨਾਂ ਨੇ ਕਾਫੀ ਵਿਚਾਰਾਂ ਤੁਹਾਡੇ ਨਾਲ ਗੁਰੂ ਕਾਲ ਵੇਲੇ ਦੀਆਂ ਵੀ ਕੀਤੀਆਂ, ਹੋਰ ਵੀ ਕੀਤੀਆਂ, ਤੇ ਇਹਦਾ ਹੱਲ ਕੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਬਾਰ-ਬਾਰ ਗੱਲ ਕੀਤੀ ਹੈ। ਸੋ ਹੁਣ ਸ਼੍ਰੋਮਣੀ ਅਕਾਲੀ ਦਲ ਮਾਨ ਤੋਂ ਸਰਦਾਰ ਇਮਾਨ ਸਿੰਘ ਜੀ ਮਾਨ ਸਾਡੇ ਕੋਲ ਪਹੁੰਚ ਚੁੱਕੇ ਨੇ। ਸੋ ਇਸ ਅਕਾਲੀ ਦਲ ਦਾ ਵੀ ਬੜਾ ਵੱਡਾ ਇਤਿਹਾਸ ਹੈ। ਇਹਨਾਂ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਜਿਨ੍ਹਾਂ ਨੇ 1984 ਦੇ ਵਿੱਚ ਰੋਸ ਵਜੋਂ ਆਪਣੀ ਕੁਰਸੀ ਨੂੰ ਲੱਤ ਮਾਰ ਕੇ ਤੇ ਬਗਾਵਤ ਕਰ ਦਿੱਤੀ ਸੀ, ਔਰ ਸਮੇਂ-ਸਮੇਂ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਉਹ ਝੱਲਣੀਆਂ ਪਈਆਂ ਉਸ ਵੇਲੇ ਵੀ, ਪਰ ਉਹ ਅੱਜ ਵੀ ਆਪਣੇ ਉਸ ਜਜ਼ਬੇ ਨੂੰ ਲੈ ਕੇ, ਆਪਣੇ ਮਿਸ਼ਨ ਨੂੰ ਲੈ ਕੇ ਤਤਪਰ ਹਨ ਔਰ ਸੇਵਾ ਕਰ ਰਹੇ ਹਨ। ਸੋ ਹੁਣ ਸਰਦਾਰ ਇਮਾਨ ਸਿੰਘ ਜੀ ਮਾਨ ਜਿਹੜੇ ਉਹਨਾਂ ਦੇ ਪੁੱਤਰ ਹੈ, ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਬਸ ਇੱਕ ਹੀ ਬੁਲਾਰਾ ਸਾਡਾ ਰਹਿ ਗਿਆ। ਸੰਗਤ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਸਮਾਂ ਜਿਹੜਾ ਆਪਾਂ ਹੋਰ ਬੈਠ ਜਾਈਏ, ਬਸ ਸਮਾਪਤੀ ਹੋ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਨਿਮਰਤ ਸਹਿਤ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਆਪਾਂ ਬੇਅਦਬੀ ਦੇ ਉੱਤੇ ਵਿਚਾਰ ਰੱਖ ਰਹੇ ਹਾਂ, ਉਹ ਬੇਅਦਬੀ ਸਰੀਰਕ ਰੂਪ 'ਚ ਜਦ ਗੁਰੂ ਸਾਹਿਬਾਨਾਂ ਦੇ ਉੱਤੇ ਹਮਲੇ ਕੀਤੇ ਹੈ, ਤਸ਼ੱਦਦਾਂ ਕੀਤੀਆਂ, ਚਾਹੇ ਪੰਚਮ ਪਿਤਾ ਦੀ ਗੱਲ ਲੈ ਲਈਏ, ਹੋਰ ਥਾਵਾਂ ਤੇ ਸਾਹਿਬਜ਼ਾਦੇ
ਗੁਰੂ ਸਾਹਿਬ ਦੇ ਉੱਤੇ ਜਿਹੜੇ ਹਮਲੇ ਹੋਏ ਆ ਉਹ ਬੇਅਦਬੀ ਦਾ ਜਵਾਬ ਗੁਰਸਿੱਖੀ ਨੇ ਵੱਖ-ਵੱਖ ਤਰ੍ਹਾਂ ਦਿੱਤਾ ਹੈਗਾ। ਪੰਚਮ ਪਿਤਾ ਦੀ ਸ਼ਹਾਦਤ